ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਮਨਜੀਤ ਸਿੰਘ ਕੁਲਾਰ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਓਂਕਾਰ ਸਿੰਘ ਫ੍ਰੈਜ਼ਨੋ, ਸਰਬਜੀਤ ਸਿੰਘ ਰੈਂਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਮੇਲ ਸਿੰਘ, ਬਲਬੀਰ ਕੌਰ ਬਾਸੀ ਅਲਗਰੋਵ, ਬਿੰਦਰ ਢਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਸਿੰਘ ਲੱਦੜ, ਧਰਮ ਸਿੰਘ, ਕੁਲਦੀਪ ਸਿੰਘ ਸੰਘਾ, ਕੁਲਦੀਪ ਸਿੰਘ ਸੰਘਾ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਕਲੋਵਿਸ ਤੇ ਪਰਮਜੀਤ ਸਿੰਘ ਦਿਓਲ ਫ੍ਰੈਜ਼ਨੋ ਤੇ ਜਸਪਾਲ ਸਿੰਘ ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਤੇ ਰਣੀ ਟਿਰਕੀਆਣਾ ਜੀ, ਅੱਜ ਆਪਾਂ ਜਿਹੜੇ ਆ ਕਿਹੜੇ ਟੌਪਿਕ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ? ਅੱਜ ਇੱਕ ਬੋਰਡ ਆਫ ਇਮੀਗ੍ਰੇਸ਼ਨ BIA ਦਾ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਦਾ ਇੱਕ ਨਵਾਂ ਡਿਸੀਜਨ ਆਇਆ ਫਰਵਰੀ 10, 2023 ਦਾ, ਮੈਟਰ ਆਫ JLL, ਤੇ ਉਹਦੇ ਬਾਰੇ ਜਿਹੜੀ ਆ ਡਿਸਕਸ਼ਨ ਕਰਾਂਗੇ। ਥੋੜੀ ਜਿਹੀ ਲੰਬੀ ਟੈਕਨੀਕਲ ਡਿਸਕਸ਼ਨ ਆ, ਤੇ ਅੱਜ ਸਿਰਫ ਇਹੀ ਕੇਸ ਆਪਾਂ ਜਿਹੜਾ ਉਹ ਕਰ ਸਕਦੇ ਹਾਂ ਡਿਸਕਸ। ਠੀਕ ਹੈ ਜੀ। ਸੋ ਕੀ ਹੈ ਜੀ ਇਹ ਕੇਸ ਕੀ ਸੀਗਾ ਜਿਹੜਾ BIA ਦਾ ਜਿਹੜਾ ਡਿਸੀਜਨ ਇਹ ਆਇਆ ਹੈ? ਕੀ ਇਹ ਕੇਸ ਦੇ ਕੀ ਮੇਨ ਤੱਥ ਨੇ? ਸੋ ਜਿਹੜੇ ਸਾਡੇ ਨਾਲ ਪਹਿਲਾਂ ਤੋਂ ਜੁੜੇ ਆ, ਸੁਣ ਰਹੇ ਸਾਨੂੰ 2-3 ਸਾਲਾਂ ਤੋਂ, ਆਪਾਂ ਦੋ ਕਾਫੀ ਵੱਡੇ ਕੇਸ ਜਿਹੜੇ ਸੀਗੇ, ਪਰੇਰਾ ਵਰਸਸ ਸੈਸ਼ਨਸ ਤੇ ਨੀਸ਼ ਚਾਵੇਜ਼ ਵਰਸਸ ਗਾਰਲੈਂਡ, ਸੁਪਰੀਮ ਕੋਰਟ ਦੇ ਜਿਹੜੇ ਕੇਸ ਸੀਗੇ ਇਹਨਾਂ ਤੇ ਕਾਫੀ ਵਾਰੀ ਆਪਾਂ ਜਿਹੜੀ ਡਿਸਕਸ਼ਨ ਉਹ ਕੀਤੀ ਆ। ਕਾਫੀ ਵਾਰੀ ਸਾਨੂੰ ਲੋਕਾਂ ਨੇ ਵੀ ਸਵਾਲ ਪੁੱਛਦੇ ਆ ਕਿ ਜੇ 10 ਸਾਲ ਬੰਦਾ ਰਹਿ ਜਾਵੇ ਪੱਕਾ ਹੋ ਜਾਂਦਾ ਹੈ ਨਾ, ਇੱਦਾਂ ਦੀਆਂ ਅਫਵਾਹਾਂ ਬੜੀਆਂ ਫਲਾਈਆਂ ਹੋਈਆਂ ਲੋਕਾਂ ਨੇ ਕਿ 10 ਸਾਲ ਇੱਕ ਵਾਰੀ ਸੇਫ ਲੰਘ ਗਿਆ ਕਿ ਪਤਾ ਨਹੀਂ ਉਹਨੂੰ ਪੱਕਾ ਕਰ ਦੇਣਾ ਸਿੱਧੇ ਹੀ ਅਮਰੀਕਨ ਗਵਰਨਮੈਂਟ ਨੇ। ਸੋ ਇਹ ਜਿਹੜੇ ਦੋ ਕੇਸ ਸੀਗੇ, ਪਰੇਰਾ ਵਰਸਸ ਸੈਸ਼ਨ, ਨੀਸ਼ ਚਾਵੇਜ਼ ਵਰਸਸ ਗਾਰਲੈਂਡ, ਇਹ ਜਿਹੜਾ ਕੈਂਸਲੇਸ਼ਨ ਆਫ ਰਿਮੂਵਲ ਦਾ ਰਿਲੀਫ ਹੈਗਾ 10 ਸਾਲ, ਜਿਹੜਾ ਬੰਦਾ ਇੱਥੇ ਪੱਕਾ 10 ਸਾਲ ਇੱਥੇ ਜਿਹੜਾ ਲੁਕ ਛੁਪ ਕੇ ਰਹਿ ਜਾਵੇ ਜਾਂ ਇਹਨੂੰ ਕੋਰਟ ਮੋਰੇ ਸੱਦਾ ਨਹੀਂ ਆਉਂਦਾ, ਉਹਨਾਂ ਨਾਲ ਸੰਬੰਧ ਰੱਖਦੇ ਸੀਗੇ। ਤੇ ਇਹਦੇ ਵਿੱਚ ਆਪਾਂ ਕਈ ਵਾਰੀ ਸਟਾਪ ਟਾਈਮ ਰੂਲ, ਜਿਹੜੇ ਹੋਰ ਇੱਦਾਂ ਦੇ ਛੋਟੇ ਕਨਸੈਪਟ ਆ, ਉਹਦੇ ਬਾਰੇ ਕਾਫੀ ਜਿਹੜੀ ਆਪਾਂ ਡਿਸਕਸ਼ਨ ਕੀਤੀ ਸੀਗੀ। ਸੋ ਉਹਨਾਂ ਦੇ ਸੰਬੰਧਿਤ ਹੀ ਇਹ ਕੇਸ ਜਿਹੜਾ ਨਵਾਂ ਹੈਗਾ, ਇਹ ਅਜੇ ਵੀ ਦੇਖ ਲਓ ਤੁਸੀਂ ਕਿ 5 ਸਾਲ ਹੋ ਗਏ ਉਹ ਚੀਜ਼ਾਂ ਨੂੰ ਡਿਸਕਸ ਕਰਦੇ ਹੋਏ। ਕਦੀ ਪਰੇਰਾ ਵਰਸਸ ਸੈਸ਼ਨ ਸੁਪਰੀਮ ਕੋਰਟ ਤੱਕ ਪਹੁੰਚ ਗਿਆ, ਫਿਰ ਨੀਸ਼ ਚਾਵੇਜ਼ ਵਾਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ, ਤੇ ਇਹਦੇ ਵਿੱਚ ਅਜੇ ਵੀ ਇਹ ਜਿਹੜੇ ਫੈਸਲੇ ਆ ਸਿਰਫ ਉਹੀ ਕਿ ਨੋਟਿਸ, ਜਿਹੜਾ ਚਾਰਜਿੰਗ ਡਾਕੂਮੈਂਟ ਹੁੰਦਾ ਕਿ ਨੋਟਿਸ ਟੂ ਅਪੀਅਰ, ਉਹਦੇ ਵਿੱਚ ਡੇਟ ਟਾਈਮ ਜੇ ਨਹੀਂ ਲਿਖੀ ਜਿਹਦੀ, ਮੁੱਦੇ ਦੇਖ ਲਓ ਤੁਸੀਂ ਕੋਰਟ ਦੇ ਵਿੱਚ ਚੱਲਦੇ ਪਏ ਆ, ਤੇ ਛੋਟੇ ਜਿਹੜੇ ਅੱਖਰ ਹੈਗੇ ਆ ਇੰਗਲਿਸ਼ ਦੇ ਕਿ ਉਹਨੂੰ ਕਿੱਦਾਂ ਇੰਟਰਪ੍ਰੇਟ ਕਰਨਾ ਕੋਰਟ ਨੇ। ਤੇ 5 ਸਾਲ ਉਹਨੂੰ ਹੋ ਗਏ, ਤੇ ਹੁਣ ਫਿਰ ਦੁਬਾਰਾ ਇਹ BIA ਦੇ ਮੂਹਰੇ ਰਾਊਂਡ ਲਾ ਕੇ ਆਇਆ। ਤੇ ਜਿਹੜਾ ਇਹਦੇ ਵਿੱਚ ਉਹਨਾਂ ਨੇ ਇਹ ਡਿਸਾਈਡ ਕੀਤਾ ਸੀਗਾ ਕਿ ਜਿਹੜਾ ਪਰੇਰਾ ਵਾਲਾ ਕੇਸ ਆ ਤੇ ਨੀਸ਼ ਚਾਵੇਜ਼ ਵਾਲਾ ਕੇਸ ਆ, ਇਹ ਜਿਹੜਾ ਡਿਟੇਨਡ ਹੀਅਰਿੰਗ ਹੁੰਦੀਆਂ ਕਿ ਜਿਹਦੇ ਵਿੱਚ ਬੰਦੇ ਨੂੰ ਛੱਡਦੇ ਨਹੀਂ, ਜੇਲ੍ਹ 'ਚ ਹੀ ਬੰਦ ਕਰਕੇ ਰੱਖਦੇ ਆ, ਜਿਹੜੀਆਂ ਡਿਟੇਨਡ ਹੀਅਰਿੰਗ ਸੀਗੀਆਂ ਉਹ ਪਹਿਲਾਂ ਜਿਹੜਾ ਇਹਨਾਂ ਨੇ ਇੱਕ ਇਲੀਗਲ ਇਮੀਗ੍ਰੇਸ਼ਨ ਰਿਫਾਰਮ ਤੇ ਇਮੀਗ੍ਰੇਸ਼ਨ ਰਿਸਪੌਂਸਿਬਿਲਿਟੀ ਐਕਟ 1996 ਦੇ ਵਿੱਚ ਪਾਸ ਕੀਤਾ ਸੀਗਾ। ਇਹ ਜਿਹੜਾ ਲਾਅ ਸੀਗਾ ਇਹਨੇ ਕਾਫੀ ਜਿਹੜੀਆਂ ਚੇਂਜਸ ਇਮੀਗ੍ਰੇਸ਼ਨ ਲਾਅ ਦੇ ਵਿੱਚ ਲੈ ਕੇ ਆਇਆ ਸੀਗਾ। ਤੇ ਇਹ ਜਿਹੜਾ ਹੁਣ ਕੇਸ ਇਹਨਾਂ ਨੇ, ਕਿਉਂਕਿ ਕਾਫੀ ਸਾਰੇ ਕੇਸ ਇੱਦਾਂ ਦੇ ਵੀ ਆ ਜਿਹੜੇ ਪੁਰਾਣੇ 1996 ਤੋਂ ਪਹਿਲਾਂ ਵਾਲੇ ਵੀ ਜਿਹੜੇ ਲੋਕੀ ਅਜੇ ਤੱਕ ਪ੍ਰੋਸੀਡਿੰਗਸ ਦੇ ਵਿੱਚ ਹੈਗੇ ਆ, ਜਾਂ ਜਿਹਨਾਂ ਤੇ ਡੀਪੋਰਟੇਸ਼ਨ ਵਗੈਰਾ ਲੱਗੀ। ਆਪਣੇ ਪੰਜਾਬੀ ਕੇਸ ਵੀ ਕਾਫੀ ਆ ਜਿਹੜੇ ਪੁਰਾਣੇ ਆਏ ਆ 1980 ਦੇ, 1990 ਦੇ। ਰੇਡੀਓ ਸੁਣ ਕੇ ਕਾਫੀ ਲੋਕੀ ਇੱਦਾਂ ਦੇ ਸਾਹਮਣੇ ਜਿਹੜੇ ਆਏ ਆ, ਡੀਪੋਰਟੇਸ਼ਨ ਵਗੈਰਾ ਉਹਨਾਂ ਦੀਆਂ ਪਹਿਲਾਂ ਹੀ ਲੱਗੀਆਂ ਹੋਈਆਂ, ਤੇ ਹੁਣ ਉਹ ਜ਼ਿਆਦਾ ਵਿਆਹ ਕਰਾ ਲਿਆ ਉਹਨਾਂ ਨੇ, ਸਿਟੀਜ਼ਨ ਸਪਾਊਸ ਆ ਜਾਂ ਉਹਨਾਂ ਦੇ ਜਵਾਕ ਇੱਥੇ ਸਿਟੀਜ਼ਨ ਆ, ਤੇ ਉਹਨਾਂ ਦੇ ਬਿਜ਼ਨਸ ਕੰਮ ਕਰ ਹਰੇਕ ਚੀਜ਼ ਕਹਿ ਲਓ ਹੁਣ ਉਹਨਾਂ ਨੇ, ਕਿਉਂਕਿ ਇੰਨੇ ਸਾਲ ਹੋ ਗਏ ਤੇ ਸਾਰਾ ਕੁਝ ਸਹੀ ਆ, ਪਰ ਇੱਦਾਂ ਕਿ ਉਹਨਾਂ ਦੀ ਪੁਰਾਣੀਆਂ ਡੀਪੋਰਟੇਸ਼ਨ ਜਿਹੜੀਆਂ ਉਹ ਲੱਗੀਆਂ ਹੋਈਆਂ। ਤੇ ਇਹ ਜਿਹੜੇ ਕੈਂਸਲੇਸ਼ਨ ਆਫ ਰਿਮੂਵਲ ਵਾਲੇ ਜਿਹੜੇ ਆ, NTA ਵਾਲੇ ਕਿ ਸਟਾਪ ਟਾਈਮ ਰੂਲ ਜਾਂ ਡਿਫੈਕਟਿਵ ਉਹ ਸੀਗਾ, ਇਹ ਜਿਹੜੀ ਸਾਰੀ ਫਾਈਟ ਸੀਗੀ ਸਾਰੀ ਇਹ ਉਹਦੇ ਰਿਲੇਟਡ ਆ ਕਿ ਜਿਹੜੇ ਉਹ ਪੁਰਾਣੇ ਬੰਦੇ ਆ ਉਹਨਾਂ ਨੂੰ ਕੀ ਆਪਸ਼ਨਾਂ ਹੈਗੀਆਂ ਹੁਣ ਟੈਕਨੀਕਲ ਤਰੀਕੇ ਨਾਲ। ਹੁਣ ਇੱਦਾਂ ਦਾ ਹੈ ਨਹੀਂ ਕਿ ਇੱਕ ਤਾਂ ਉਹੀ ਜਿਹੜਾ ਸੜਕ ਤੇ ਪੈਰਾਲੀਗਲ ਬੈਠਾ ਕੇ ਨਵਾਂ ਅਸਾਈਲਮ ਫਾਈਲ ਕਰਕੇ ਦੇਖਦੇ ਆ ਚੱਲਦਾ ਨਹੀਂ ਚੱਲਦਾ, ਹੈ ਨਾ। ਤੇ ਉਹ ਸਾਰੀਆਂ ਚੀਜ਼ਾਂ ਤਾਂ ਚਲੋ ਜਿਹੜੇ ਹੁਣ ਸੁਣਨ ਵਾਲੇ ਆ, ਕਮਿਊਨਿਟੀ ਵਾਲੇ ਵੀ ਦੱਸਦੇ ਆ ਕਿ ਕਾਫੀ ਨੌਲੇਜ ਮਿਲੀ ਲੋਕਾਂ ਨੂੰ ਕੋਈ ਕਿਹੜੀ ਚੀਜ਼ ਚੱਲਦੀ ਕਿਹੜੀ ਚੀਜ਼ ਨਹੀਂ ਚੱਲਦੀ, ਰਾਈਟ। ਤੇ ਹੁਣ ਇਹ ਜਿਹੜੀ ਅੱਜ ਦੀ ਡਿਸਕਸ਼ਨ ਹੈ ਸਾਰੀ ਉਹੀ ਟੈਕਨੀਕਲ ਹੈਗੀ ਕਿ ਜਿਹਨਾਂ ਦੇ ਕੇਸ ਪੁਰਾਣੇ ਫਸ ਗਏ ਆ, ਡੀਪੋਰਟੇਸ਼ਨ ਲੱਗ ਗਈ ਆ, ਉਹਨਾਂ ਕੋਲ ਕੀ ਆਪਸ਼ਨਾਂ ਹੁੰਦੀਆਂ ਜਾਂ ਕੀ ਆਪਸ਼ਨਾਂ ਨਹੀਂ ਹੁੰਦੀਆਂ। ਸੋ ਇਸ ਕੇਸ ਦੇ ਵਿੱਚ ਇਹਨਾਂ ਨੇ ਜਿਹੜੀ ਸਾਰੀ ਇਹਨਾਂ ਦੀ ਡਿਸਕਸ਼ਨ ਸੀਗੀ, ਜਿਹੜਾ
ਇਮੀਗ੍ਰੇਸ਼ਨ ਰਿਫਾਰਮ ਐਕਟ ਸੀਗਾ 1996 ਵਾਲਾ। ਇਹਨੂੰ 1996 ਵਾਲਾ ਐਕਟ ਆਪਾਂ ਕਵਾਂਗੇ ਅੱਜ ਦੇ ਸ਼ੋਅ 'ਚ, ਕਿਉਂਕਿ ਗੱਲ ਕਰਨੀ ਸੌਖੀ ਹੋ ਜਾਂਦੀ ਥੋੜ੍ਹੀ ਜਿਹੀ। ਜੀ ਉਸ ਤੋਂ ਪਹਿਲਾਂ ਜਿਹਨਾਂ ਨੂੰ ਡਿਪੋਰਟੇਸ਼ਨ ਲੱਗੀ ਆ, ਜਿਹਨਾਂ ਨੂੰ ਫਾਰਮ ਆਈ 122 ਦੇ ਤਹਿਤ ਉਹਨਾਂ ਨੂੰ ਜੱਜ ਮੂਹਰੇ ਸੱਦਿਆ ਜਾਂਦਾ ਸੀਗਾ, ਉਹ ਕਹਿੰਦੇ ਕਿ ਜਿਹੜੇ ਆਹ ਵਾਲੇ ਡਾਕੂਮੈਂਟ ਹੈਗੇ ਆ, ਚਾਰਜਿੰਗ ਡਾਕੂਮੈਂਟ ਹੈਗੇ ਆ, ਕਿਉਂਕਿ ਐਕਟ ਤੋਂ ਪਹਿਲਾਂ ਵਾਲੇ ਆ, ਇਹਨਾਂ ਦੇ ਉੱਤੇ ਨੀਸ਼ ਚਾਵੇਜ਼ ਤੇ ਗਾਰਲੈਂਡ, ਜਿਹੜਾ ਨੀਸ਼ ਚਾਵੇਜ਼ ਤੇ ਪ੍ਰੇਰਾ ਵਾਲੇ ਕੇਸ ਇਹਨਾਂ ਤੇ ਐਪਲੀਕੇਬਲ ਨਹੀਂ ਹੈਗੇ। ਠੀਕ ਹੈ। ਆ ਜਿਹੜਾ ਹੁਣ ਕੇਸ ਸੀਗਾ ਸਪੈਸੀਫਿਕਲੀ ਮੈਟਰ ਆਫ JLL, ਹੂੰ ਪਹਿਲਾਂ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੂਹਰੇ ਸਤੰਬਰ 13 2004 ਦੇ ਵਿੱਚ ਗਿਆ ਸੀਗਾ। ਸੇਮ ਕੇਸ ਜਿਹੜਾ ਹੁਣ ਇਹਨਾਂ ਨੇ 2023 ਦੇ ਵਿੱਚ ਡਿਸਾਈਡ ਕੀਤਾ। ਹੂੰ ਸੋ 2004 ਦੇ ਵਿੱਚ ਉਹਨਾਂ ਨੇ, ਇਮੀਗ੍ਰੇਸ਼ਨ ਜੱਜ ਨੇ ਇਹਦਾ ਕੇਸ ਡਿਨਾਈ ਕਰਤਾ ਸੀਗਾ ਬੰਦੇ ਦਾ। ਇਹਨੇ ਅਪੀਲ ਕੀਤੀ ਸੀਗੀ ਤੇ ਬੋਰਡ ਆਫ ਇਮੀਗ੍ਰੇਸ਼ਨ ਨੇ 2004 ਦੇ ਵਿੱਚ ਜਿਹੜੀ ਅਪੀਲ ਸੀਗੀ ਆਲਰੇਡੀ ਡਿਸਮਿਸ ਕਰਤੀ ਸੀ। ਮਤਲਬ ਤੁਸੀਂ ਦੇਖ ਲਓ ਕਿ ਉਦੋਂ ਦਾ ਇਹ ਬੰਦਾ ਬੈਠਾ ਕਿ ਦੇਖਦੇ ਆ ਲਾਅ ਦੀ ਕੋਈ ਚੇਂਜ ਹੁੰਦੀ ਆ ਜਾਂ ਕੋਈ ਵਕੀਲ ਲੱਭਦਾ ਜਾਂ ਕੋਈ ਤੋੜ ਮਰੋੜ ਨਿਕਲਦਾ ਤਾਂ ਫਿਰ ਆਪਾਂ ਦੁਬਾਰਾ ਜਿਹੜਾ ਕੋਰਟ ਦਾ ਦਰਵਾਜ਼ਾ ਖੜਕਾਉਂਦੇ ਆ। ਤੇ ਫਿਰ ਅਕਤੂਬਰ 7 2021 ਦੇ ਵਿੱਚ ਇਹਨੇ ਮੋਸ਼ਨ ਟੂ ਰੀਓਪਨ ਆਪਣੀ ਫਾਈਲ ਕੀਤੀ। ਠੀਕ ਹੈ। ਹੁਣ ਮੋਸ਼ਨ ਟੂ ਰੀਓਪਨ ਇੱਕ ਏਦਾਂ ਦਾ ਆਪਣੀ ਪੰਜਾਬੀ ਕਮਿਊਨਿਟੀ 'ਚ ਹਰੇਕ ਵਕੀਲ ਰੈਡੀ ਬੈਠਾ ਕਿ ਭਾਈ ਬੰਦਾ ਕਹਿੰਦਾ ਯਾਰ ਮੇਰਾ ਕੁਝ ਕਰੋ, ਉਹਨੂੰ ਤੁਸੀਂ ਕਹਿੰਦੇ ਕਿ ਨਹੀਂ ਯਾਰ ਤੇਰਾ ਕੁਝ ਨਹੀਂ ਹੋ ਸਕਦਾ, ਤੇਰੇ ਡਿਪੋਰਟੇਸ਼ਨ ਲੱਗ ਗਈ। ਉਹ ਕਹਿੰਦਾ ਨਹੀਂ ਯਾਰ, ਇਹਨੇ ਵਕੀਲ ਨੇ ਨਾ ਮੈਨੂੰ ਵਧੀਆ ਜਵਾਬ ਨਹੀਂ ਦਿੱਤਾ, ਮੈਂ ਦੂਜਾ ਵਕੀਲ ਲੱਭਦਾ, ਮੋਸ਼ਨ ਟੂ ਰੀਓਪਨ ਫਾਈਲ ਕਰੋ। ਇੱਕ ਤਾਂ ਸਾਡੇ ਕੋਲ ਕੇਸ ਏਦਾਂ ਦਾ ਆਇਆ ਸੀਗਾ, ਉਹਦੇ ਵਕੀਲ ਨੇ ਉਹਦੀਆਂ 11 ਮੋਸ਼ਨ ਟੂ ਰੀਓਪਨ ਫਾਈਲ ਉਦਾਂ ਹੀ ਕਰੀ ਗਿਆ ਕਿ ਚੱਲ ਤੈਨੂੰ ਵਰਕ ਪਰਮਿਟ ਮਿਲ ਜਾਣਾ, ਮੋਸ਼ਨ ਟੂ ਰੀਓਪਨ। ਤੇ ਬਾਅਦ 'ਚ ਹੁਣ ਜਦੋਂ ਕਿਸਾਨੀ ਮੁੱਦੇ ਵਾਲਾ ਜਿਹੜਾ ਸੀਗਾ, ਇਹਦੇ ਵਿੱਚ ਜੈਨੂਇਨਲੀ ਕੰਟਰੀ ਦੇ ਸਰਕਮਸਟੈਂਸਿਸ ਚੇਂਜ ਸੀਗੇ ਤੇ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਸੀਗਾ ਉਹਨੇ ਸਾਨੂੰ ਜਿਹੜਾ ਉਹ ਬੰਦੇ ਦਾ ਕੇਸ ਦਾ ਡਿਨਾਇਲ ਦਿੱਤਾ। ਉਹਨੇ ਇਹ ਕਿਹਾ ਕਿ ਭਾਈ ਇਹ ਬੰਦਾ 11 ਵਾਰੀ ਜਿਹੜਾ ਸੀਗਾ ਇਹਨੇ ਫਜ਼ੂਲ ਮੋਸ਼ਨਾਂ ਆਪਣੀਆਂ ਜਿਹੜੀਆਂ ਫਾਈਲ ਕੀਤੀਆਂ ਵਾ ਤੇ ਆਪਾਂ ਇੰਟਰਸਟਿਡ ਨਹੀਂ ਹੈਗੇ ਇਹਦਾ ਕੇਸ ਰੀਓਪਨ ਕਰਨ ਦੇ ਵਿੱਚ। ਇਹ ਸਾਡਾ ਟਾਈਮ ਆਲਰੇਡੀ ਲੈ ਚੁੱਕੇ ਨੂੰ, ਆਪਾਂ ਟਾਈਮ ਸਿਸਟਮ ਦਾ ਦੇ ਚੁੱਕੇ ਹਾਂ। ਸੋ ਕਹਿਣ ਦਾ ਮਤਲਬ ਹੈਗਾ ਕਿ ਮੋਸ਼ਨ ਟੂ ਰੀਓਪਨ ਜਣਾ ਖਣਾ ਫਾਈਲ ਕਰੀ ਫਿਰਦਾ ਕਿ ਮੋਸ਼ਨ ਟੂ ਰੀਓਪਨ ਫਾਈਲ ਕਰ ਦੋਗੇ। ਮੋਸ਼ਨ ਟੂ ਰੀਓਪਨ ਗਰੂੰਡ ਕਿਸੇ ਦੀ ਨਹੀਂ ਹੁੰਦੀ ਅਨਲੈਸ ਤੁਹਾਡੇ ਕੋਲ ਕੋਈ ਟੈਕਨੀਕਲ ਜਿਹੜਾ ਰੀਜ਼ਨ ਆ। ਸੋ ਇਹ ਕੇਸ ਨੂੰ ਡਿਸਕਸ ਕਰਨ ਦਾ ਮਕਸਦ ਇਹ ਹੈਗਾ ਕਿ ਤੁਹਾਨੂੰ ਕੋਰਟ ਦੀ ਜਿਹੜੀ ਰੀਜ਼ਨਿੰਗ ਆ ਉਹ ਪਤਾ ਲੱਗ ਜਾਂਦੀ ਹੈ ਕਿ ਕੇਸ ਲੈਵਲ ਤੱਕ ਉਹ ਟੈਕਨੀਕੈਲਿਟੀ ਜਿਹੜੀ ਆ ਪੜ੍ਹਦੇ ਆ, ਵੇਖਦੇ ਆ ਤੇ ਇਦਾਂ ਨਹੀਂ ਕਿ ਵਰਕੇ ਗਾਲੇ ਕੀਤੇ, ਮੋਸ਼ਨ ਲਾਤੀ ਤੇ ਬਾਬੇ ਦਾ ਨਾਮ ਲਿਆ ਤੇ ਦੇਖਿਆ ਕਿ ਹੋਊਗੀ ਅਪਰੂਵ ਕਿ ਨਹੀਂ ਹੋਊਗੀ। ਟੈਕਨੀਕੈਲਿਟੀ ਜੇ ਹੈਗੀ, ਚੇਂਜ ਆਫ ਲਾਅ ਹੈਗਾ, ਜੇ ਟੈਕਨੀਕਲ ਆਰਗੂਮੈਂਟ ਆ ਤਾਂ ਹੋ ਸਕਦੀ ਆ, ਨਹੀਂ ਤਾਂ ਉਹ ਨਹੀਂ ਹੋ ਸਕਦੀ। ਸੋ ਇਸ ਕੇਸ ਦੇ ਵਿੱਚ ਹੁਣ ਕੀ ਹੋਇਆ ਕਿ 2004 ਦੇ ਵਿੱਚ ਇਹਦੀ ਆਲਰੇਡੀ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਕੇਸ ਇਹਦਾ ਡਿਨਾਈ ਕਰਤਾ। ਸੋ ਇਹ ਜਿਹੜਾ ਬੰਦਾ ਸੀਗਾ ਇਹ ਐਕਸਕਲੂਜਨ ਪ੍ਰੋਸੀਡਿੰਗ 'ਚ ਸੀਗਾ। ਸੋ ਅੱਜ ਦੀ ਡੇਟ ਦੇ ਵਿੱਚ ਕੀ ਹੈ ਕਿ ਜਿਹੜਾ 1996 ਵਾਲਾ ਐਕਟ ਹੈਗਾ, ਉਸ ਤੋਂ ਬਾਅਦ ਜਿਹੜੀਆਂ ਉਹਨੂੰ ਕਹਿੰਦੇ ਆ ਰਿਮੂਵਲ ਡਿਪੋਰਟੇਸ਼ਨ, ਰਿਮੂਵਲ ਪ੍ਰੋਸੀਡਿੰਗਸ। ਉਸ ਤੋਂ ਪਹਿਲਾਂ ਸੀਗਾ ਜਿਹੜੇ ਪੁਰਾਣੇ ਲੋਕੀ ਆਉਂਦੇ ਸੀ, ਕਿਉਂਕਿ ਹੁਣ ਲਾਅ ਦੇ ਵਿੱਚ ਚੇਂਜ ਤਾਂ ਹੋਣੀ ਹੈ ਨਾ ਟਾਈਮ ਟੂ ਟਾਈਮ। 15 ਸਾਲ ਪਹਿਲਾਂ ਕੁਝ ਹੋਰ ਸੀਗਾ, ਹੁਣ ਕੁਝ ਹੋਰ ਹੈ। ਸੋ ਪਹਿਲਾਂ ਇਹ ਐਕਸਕਲੂਜਨ ਪ੍ਰੋਸੀਡਿੰਗ ਕਹਿੰਦੇ ਹੁੰਦੇ ਸੀਗੇ, ਮਤਲਬ ਕਿ ਰਿਮੂਵਲ ਪ੍ਰੋਸੀਡਿੰਗ ਤੋਂ ਡਿਫਰੈਂਟ ਸੀਗਾ। ਉਦੋਂ ਤੁਹਾਨੂੰ ਇੱਕ ਨੋਟਿਸ ਟੂ ਐਪਲੀਕੈਂਟ ਮਿਲਦਾ ਸੀਗਾ, NTA ਜਿਹਨੂੰ ਕਹਿੰਦੇ ਆ, ਹੀਅਰਿੰਗ ਇਮੀਗ੍ਰੇਸ਼ਨ ਜੱਜ ਮੂਹਰੇ ਹੋਣੀ ਹੈ। ਇਹ ਜਿਹੜਾ ਫਾਰਮ ਸੀਗਾ ਉਦੋਂ ਆਏ 122 ਸੀਗਾ। ਇਹ ਬੰਦੇ ਦਾ ਜਿਹੜਾ ਇਹ ਫਾਰਮ ਸੀਗਾ ਇਹ 1995 'ਚ ਇਹਨੂੰ ਮਿਲਿਆ ਸੀਗਾ। 96 ਦਾ ਤੁਸੀਂ ਲਾ ਲਓ ਕਿ ਜਦੋਂ 96 'ਚ ਐਕਟ ਪਾਸ ਹੋਇਆ, ਉਤੋਂ ਸਾਲ ਤੋਂ ਵੀ ਘੱਟ ਪਹਿਲਾਂ ਇਹਨੂੰ 1995 'ਚ ਮਿਲਿਆ ਸੀਗਾ ਜੀ। ਇਹ ਬੰਦੇ ਦੀ ਕਿਸਮਤ ਸਿਰਫ ਇਸ ਗੱਲ ਤੇ ਡਿਸਾਈਡ ਹੋਣੀ ਹੈ ਕਿ ਇਹਨੂੰ ਕਿੱਦਾਂ ਦਾ ਪੇਪਰ ਮਿਲਿਆ। ਜੇ ਇਹਨੂੰ 1996 ਦੇ ਵਿੱਚ ਇਹ ਆਇਆ ਹੁੰਦਾ, ਸਾਲ ਬਾਅਦ ਆਇਆ ਹੁੰਦਾ, ਇੱਥੇ ਲਾਅ ਹੋਰ ਐਪਲੀਕੇਬਲ ਹੋਣਾ ਸੀਗਾ। 1995 'ਚ ਇਹ ਆਇਆ, 96 ਤੋਂ ਪਹਿਲਾਂ ਵਾਲੇ ਐਕਟ ਦੇ ਥੱਲੇ ਆਇਆ, ਉਦੋਂ ਇਹਨੂੰ ਡਾਕੂਮੈਂਟ ਹੋਰ ਮਿਲਿਆ। ਸੋ ਉਹ ਗੱਲ ਕਰਕੇ ਹੁਣ ਜਿਹੜੇ ਪੁਰਾਣੇ ਨਵੇਂ ਵਾਲੇ ਕੇਸ ਸੀਗੇ 1996 ਤੋਂ ਬਾਅਦ ਵਾਲੇ, ਉਹਨੂੰ ਤਾਂ ਨੀਸ਼ ਚਾਵੇਜ਼ ਤੇ ਪ੍ਰੇਰਾ ਨੇ ਸਿੱਧੇ ਕਹਿਤਾ ਕਿ ਜੇ ਤੁਹਾਡਾ ਡੇਟ, ਟਾਈਮ, ਪਲੇਸ ਨਹੀਂ ਲਿਖਿਆ, ਤੁਹਾਡਾ ਨੋਟਿਸ ਡਿਫੈਕਟਿਵ ਆ, ਉਹਨੂੰ ਆਪਾਂ ਨੋਟਿਸ ਨਹੀਂ ਮੰਨਦੇ, ਤੁਸੀਂ ਆਪਣੇ ਕੇਸ ਆ ਜਿਹੜੇ ਰੀਓਪਨ ਕਰ ਸਕਦੇ ਆ। ਉਹ ਵਾਲੇ ਲੋਕਾਂ ਨੇ ਤਾਂ ਸਿੱਧਾ ਹੀ ਆਪਣੀ ਜਿਹੜੀ ਮੋਸ਼ਨ ਟੂ ਰੀਓਪਨ ਆਪਣੀ ਲਾ ਲਈ ਹੈ ਨਾ। ਤੇ ਹੁਣ ਇਹ ਵਾਲਾ ਬੰਦਾ ਸੀਗਾ, ਇਹਦਾ ਚਾਰਜ ਲੱਗਾ ਤੇ ਹੁਣ ਇਹਦੇ ਵਕੀਲਾਂ ਨੇ ਨੀਸ਼ ਚਾਵੇਜ਼ ਵਗੈਰਾ ਇਹ ਸਾਰਾ ਸੁਣਿਆ ਹੋਣਾ ਤੇ ਇਹ ਗੱਲਬਾਤ ਕਰਦਾ ਹੋਣਾ, ਜੋ ਵੀ ਇਹਨੂੰ ਖਬਰ ਮਿਲੀ ਰੇਡੀਓ ਉੱਧਰ ਤੋਂ ਸੁਣ ਕੇ, ਜੋ ਵੀ ਇਹਨਾਂ ਦੀ ਕਮਿਊਨਿਟੀ 'ਚ ਹੁੰਦਾ, ਰਾਈਟ। ਸੋ ਇਹਦੇ ਵਕੀਲ ਨੇ ਸਟੈਪ ਲਿਆ ਕਿ ਆਪਾਂ ਜਿਹੜਾ ਤੇਰਾ ਪੁਰਾਣਾ ਵਾਲਾ ਸੀਗਾ 1996 ਦੇ ਐਕਟ ਤੋਂ ਪਹਿਲਾਂ ਵਾਲਾ ਜਿਹੜਾ ਫਾਰਮ ਆਈ 122 ਸੀਗਾ, ਠੀਕ ਹੈ, ਜਿਹੜਾ ਉਦੋਂ ਨੋਟਿਸ ਟੂ ਹੀਅਰਿੰਗ ਮਿਲਦਾ ਸੀਗਾ, ਆਪਾਂ ਉਹਦੇ ਬਿਹਾਫ ਤੇ ਆਪਾਂ ਬੋਰਡ ਆਫ ਇਮੀਗ੍ਰੇਸ਼ਨ ਦੇ ਕੋਲ ਜਾਂਦੇ ਆ, ਕਹਿੰਦੇ ਆ ਕਿ ਲਾਅ ਦੇ ਵਿੱਚ ਚੇਂਜ ਹੋ ਗਈ ਆ। ਜਿਹੜਾ ਉਹ ਕਹਿੰਦਾ ਕਿ ਲਾਅ ਦੇ ਵਿੱਚ ਚੇਂਜ ਆਪਾਂ ਇਹ ਕਵਾਂਗੇ ਉਹਨਾਂ ਨੂੰ ਕਿ ਜਿਹੜਾ ਨੀਸ਼ ਚਾਵੇਜ਼ ਦਾ ਕੇਸ ਆ ਉਹਨੇ ਲਾਅ ਚੇਂਜ ਕਰਤਾ, ਜਦ ਕਿ ਏਦਾਂ ਹੋਇਆ ਨਹੀਂ ਸੀਗਾ। ਜਿਹੜਾ ਲਾਅ ਸੀਗਾ ਉਹ ਲਾਅ ਚੇਂਜ ਹੋਇਆ ਸੀਗਾ, ਨੀਸ਼ ਚਾਵੇਜ਼ ਨੇ ਲਾਅ ਦੀ ਇੰਟਰਪ੍ਰੀਟੇਸ਼ਨ ਦਿੱਤੀ ਸੀਗੀ, ਪਰ ਇਹਦੇ ਵਕੀਲ ਨੇ ਕਿਹਾ ਕਿ ਜਿਹੜਾ ਨੀਸ਼ ਚਾਵੇਜ਼ ਵਾਲਾ ਕੇਸ ਹੈਗਾ ਉਹਨੇ ਲਾਅ ਚੇਂਜ ਕਰਤਾ, ਕਿਉਂਕਿ ਲਾਅ ਚੇਂਜ ਹੋ ਗਿਆ। ਆਪਾਂ ਬੋਰਡ ਆਫ ਇਮੀਗ੍ਰੇਸ਼ਨ ਕੋਲ ਦੁਬਾਰਾ ਜਾਂਦੇ ਆ, ਮੋਸ਼ਨ ਟੂ ਰੀਓਪਨ ਫਾਈਲ ਕਰਦੇ ਆ ਤੇ ਆਪਾਂ ਇਹ ਕਹਾਂਗੇ ਕਿ ਜਿਹੜਾ ਤੈਨੂੰ ਫਾਰਮ ਮਿਲਿਆ ਸੀਗਾ 1995 ਦੇ ਵਿੱਚ, ਉਹਦੇ ਵਿੱਚ ਤੇਰੀ ਡੇਟ, ਟਾਈਮ, ਪਲੇਸ, ਹੀਅਰਿੰਗ ਨਹੀਂ ਲਿਖੀ ਸੀਗੀ, ਇਸ ਕਰਕੇ ਸਾਨੂੰ ਇੱਕ ਦੁਬਾਰਾ ਮੌਕਾ ਦਿੱਤਾ ਜਾਵੇ।
ਸੋ ਆਬਵੀਅਸਲੀ ਹੁਣ ਇਹਦੇ ਜਵਾਕ ਜੂ ਪੂਰੇ US ਸਿਟੀਜ਼ਨ ਆ, ਵਿਆਹਿਆ ਹੋਇਆ, ਸਾਰਾ ਕੁਝ ਇਹਦੇ ਕੋਲ ਹੈਗਾ। ਕੈਂਸਲੇਸ਼ਨ ਆਫ ਰਿਮੂਵਲ ਦਾ ਰਿਲੀਫ ਜਿਹੜਾ ਹੁੰਦਾ ਕਿ 10 ਸਾਲ ਮੈਂ ਇੱਥੇ ਰਹਿ ਗਿਆ, ਮੈਨੂੰ ਸਹੀ ਤਰੀਕੇ ਨਾਲ ਤੁਹਾਨੂੰ ਕੋਰਟ ਨੇ ਨੋਟਿਸ ਨਹੀਂ ਦਿੱਤਾ, ਮੇਰਾ ਨੋਟਿਸ ਡਿਫੈਕਟਿਵ ਸੀਗਾ, ਇਸ ਲਈ ਮੈਨੂੰ ਕੈਂਸਲੇਸ਼ਨ ਆਫ ਰਿਮੂਵਲ ਦਾ ਰਿਲੀਫ ਆ ਜਿਹੜਾ ਜਵਾਕਾਂ ਦੇ ਬੇਸ ਤੇ, ਜਿਹਨੂੰ 42B ਐਪਲੀਕੇਸ਼ਨ ਆਪਾਂ ਕਹਿੰਦੇ ਆ, ਉਹਦੇ ਬੇਸ ਤੇ ਮੈਨੂੰ ਇੱਥੇ ਪੱਕਾ ਕੀਤਾ ਜਾਵੇ। ਸੋ ਇਹ ਜਿਹੜੀ ਡਿਸਕਸ਼ਨ ਸੀਗੀ ਅੱਜ ਦੀ ਜਿਹੜੀ ਹੋਣੀ ਆ, ਉਹ ਇਹਦੇ ਬੇਸ ਤੇ ਆ। ਹੁਣ ਇਹਦੀ ਜਿਹੜੀ ਮੋਸ਼ਨ ਟੂ ਰੀਓਪਨ ਹੈਗੀ ਹੈ ਅਨਟਾਈਮਲੀ ਆ, ਮਤਲਬ ਕਿ ਮੋਸ਼ਨ ਟੂ ਰੀਓਪਨ ਜਿਹੜੀ ਹੈਗੀ ਆ 30 ਦਿਨਾਂ ਚ, 90 ਦਿਨਾਂ ਚ, 180 ਦਿਨਾਂ ਚ, ਉਹ ਸਾਰੀਆਂ ਕਲੌਕਸ ਤੋਂ ਬਾਹਰ ਇਹਨੇ 2004 ਤੋਂ ਬਾਅਦ ਇਹਨੇ ਹੁਣ ਫਾਈਲ ਕੀਤੀ ਆ। ਠੀਕ ਹੈ। ਤੇ ਇਹਦੇ ਵਿੱਚ ਜਿਹੜਾ ਹੁਣ ਬੋਰਡ ਆਫ ਇਮੀਗ੍ਰੇਸ਼ਨ ਨੇ ਫੈਸਲਾ ਦਿੱਤਾ ਫਰਵਰੀ 2023 ਦੇ ਵਿੱਚ, ਉਹਨਾਂ ਨੇ ਇਹ ਫੈਸਲਾ ਦਿੱਤਾ ਕਿ ਜਿਹੜੀ ਸੁਪਰੀਮ ਕੋਰਟ ਦੀ ਪ੍ਰੇਰਾ ਤੇ ਨੀਸ਼ ਚਾਵੇਜ਼ ਵਾਲੇ ਜਿਹੜੇ ਕੇਸ ਆ ਉਹ ਇਹਨੂੰ ਐਪਲੀਕੇਬਲ ਨਹੀਂ ਹੈਗੇ, ਕਿਉਂਕਿ ਇਹਦਾ ਕੇਸ ਜਿਹੜਾ ਸੀਗਾ 1996 ਤੋਂ ਪਹਿਲਾਂ ਵਾਲਾ ਸੀਗਾ। ਸੋ ਅੱਜ ਦੀ ਡਿਸਕਸ਼ਨ ਆ ਸਾਰੀ ਉਹ ਇਹਦੇ ਰਿਲੇਟਡ ਆ ਕਿ ਨੀਸ਼ ਚਾਵੇਜ਼ ਵਾਲਾ ਕੇਸ ਕੀ ਆ ਤੇ ਇਹ ਵਾਲੇ ਕੇਸ ਨੂੰ ਇਹ ਐਪਲੀਕੇਬਲ ਕਿਉਂ ਨਹੀਂ ਹੁੰਦਾ। ਸੋ ਮਤਲਬ ਕਿ ਜਿਹੜੇ ਪੁਰਾਣੇ ਕੇਸ ਸੀਗੇ ਉਹਨਾਂ ਲਈ ਮਾੜੀ ਗੱਲ ਆ। ਜੇ ਇਹ ਬੋਰਡ ਆਫ ਇਮੀਗ੍ਰੇਸ਼ਨ ਅੱਜ ਕਹਿ ਦਿੰਦਾ ਕਿ ਨੀਸ਼ ਚਾਵੇਜ਼ ਪੁਰਾਣੇ ਵਾਲੇ ਕੇਸਾਂ ਵੀ ਨਹੀਂ ਲੱਗਦਾ, ਤਾਂ ਫਿਰ ਜਿਹੜੇ ਆਪਣੇ ਪੁਰਾਣੇ ਕੇਸ ਆ ਪੰਜਾਬੀਆਂ ਦੇ 80 ਦੇ 90 ਦੇ ਜਿਹੜੇ ਡਿਨਾਈ ਹੋਏ ਸੀ, ਜੇ ਆਪਣੇ ਫੇਵਰ ਚਾਹ ਲਈ ਰੂਲਿੰਗ ਆ ਜਾਂਦੀ ਤਾਂ ਆਪਾਂ ਉਹ ਵਾਲੇ ਸਾਰੇ ਕੇਸ ਜਿਹੜੇ ਸੀਗੇ ਇਹ ਵਾਲੇ ਕੇਸ ਨੂੰ ਲੈ ਕੇ ਰੀਓਪਨ ਕਰ ਸਕਦੇ ਸੀਗੇ। ਪਰ ਆਪਣੇ ਫੇਵਰ 'ਚ ਰੂਲਿੰਗ ਨਹੀਂ ਆਈ। ਸੋ ਇਦਾਂ ਕਿ ਹੁਣ ਕਹਿਣ ਵਾਲੇ ਕਹੂਗੇ ਕਿ ਜੇ ਫੇਵਰ 'ਚ ਨਹੀਂ ਆਈ ਉਹਨੂੰ ਦੱਸਣ ਦਾ ਕੀ ਫਾਇਦਾ, ਉਹਨੂੰ ਦੱਸਣ ਦਾ ਇਹ ਫਾਇਦਾ ਕਿ ਭਾਈ ਜਿਹੜਾ ਇਹ ਰੇਡੀਓ ਦਾ ਟੌਪਿਕ ਆ, ਇਹ ਅੱਗੇ ਪਿੱਛੇ ਵਲਵਲੇਵੇਂ 'ਚ ਇੱਧਰ ਉੱਧਰ ਗੱਲਾਂ ਹੁੰਦੀਆਂ ਰਹਿਣੀਆਂ। ਸੋ ਆਪਣਾ ਕੰਮ ਹੈਗਾ ਕਿ ਖਬਰ ਨੂੰ ਦੇਣਾ। ਸਾਡੇ ਨਾਲ ਕਈ ਆਡੀਅנס ਇਦਾਂ ਦੀ ਵੀ ਜੁੜੀ ਆ ਜਿਹੜੇ ਕਹਿੰਦੇ ਭਾਜੀ ਤੁਹਾਡਾ 3 ਸਾਲ ਤੋਂ ਸ਼ੋਅ ਸੁਣਦੇ ਆ, ਪਰ ਜਦੋਂ ਉਹਦੇ ਆ ਕੇ ਰੀਲੋਕੇਸ਼ਨਾਂ ਨੂੰ ਪੁੱਛਿਆ ਕਿ ਤੂੰ ਦੂਜੀ ਸਟੇਟ 'ਚ ਕਿਉਂ ਨਹੀਂ ਜਾਂਦਾ, ਉਹਨੇ ਕਹਿਣਾ ਯਾਰ ਮੇਰੀ ਆਧਾਰ ਕਾਰਡ ਪੈਨ ID ਤੇ ਮੈਨੂੰ ਟਰੇਸ ਕਰ ਲਓਗੇ। ਉਹਨੂੰ ਕਿਹਾ ਯਾਰ ਤੂੰ 3 ਸਾਲ ਦਾ ਸੁਣਦਾ ਕੀ ਪਿਆ, ਮੈਨੂੰ ਤਾਂ ਪਹਿਲਾਂ ਇਹ ਸਮਝਾ। ਹੈ ਨਾ, ਆਡੀਅנס ਸਾਡੇ ਨਾਲ ਇਦਾਂ ਦੀ ਵੀ ਜੁੜੀ ਆ ਜਿਹੜੀ ਕਹਿੰਦੀ ਆ ਕਿ ਆਪਾਂ ਆਲਰੇਡੀ ਸਿਟੀਜ਼ਨ ਆ, ਪਰ ਤੁਹਾਡਾ ਜਿਹੜਾ ਸ਼ੋਅ ਆ ਟੈਕਨੀਕਲ ਆ, ਟੈਕਨੀਕਲ ਡਿਸਕਸ਼ਨ ਆ, ਸੁਣ ਕੇ ਮਜ਼ਾ ਆਉਂਦਾ, ਤਾਂ ਕਰਕੇ ਆਪਾਂ ਇਨਵੋਲਵਡ ਆ। ਸੋ ਅੱਜ ਦਾ ਜਿਹੜਾ ਸ਼ੋਅ ਆ ਤੁਹਾਨੂੰ ਜਿਹੜੇ ਟੈਕਨੀਕਲ ਆਡੀਅנס ਸੁਣਨ ਵਾਲੀ, ਉਹਨਾਂ ਨੂੰ ਥੋੜੀ ਜਿਹੀ ਟੈਕਨੀਕਲ ਡੋਜ਼ ਜਿਹੜੀ ਮਿਲ ਜੂਗੀ। ਕਈਆਂ ਨੂੰ ਸਮਝ ਨਹੀਂ ਲੱਗਣੀ, ਤੁਸੀਂ ਦੁਬਾਰਾ ਬਾਰ-ਬਾਰ ਸੁਣ ਸਕਦੇ ਆ। ਨੀਸ਼ ਚਾਵੇਜ਼ ਦਾ ਜਿਹੜਾ ਕੇਸ ਆ ਇਹ ਅਗਲੇ 10-15 ਸਾਲ ਆਪਾਂ ਇੱਥੇ ਡਿਸਕਸ਼ਨ ਜਿਹੜੀ ਚੱਲਦੀ ਰਹਿਣੀ, ਕੁਛ ਨਾ ਕੁਛ ਇੱਦਾਂ ਹੁੰਦਾ ਰਹਿਣਾ। ਸੋ ਬਿਲਕੁਲ 96 ਤੋਂ ਪਹਿਲਾਂ ਦੇ ਜਿਨ੍ਹਾਂ ਦੇ ਕੇਸ ਲੱਗੇ ਆ ਉਹਨਾਂ ਦੇ ਕੇਸਾਂ ਦੇ ਲਈ ਇਹ ਇੰਪੋਰਟੈਂਟ ਫੈਸਲਾ ਆਪਾਂ ਕਹਿ ਸਕਦੇ ਆ ਵੀ ਉਹ ਹੈਗਾ ਆ ਵੀ ਕੀ ਆ ਜਿਹੜੇ ਰੀਓਪਨ ਕਰਨ ਬਾਰੇ ਸੋਚ ਰਹੇ ਆ ਜਾਂ ਕਿੱਦਾਂ ਹੋ ਸਕਦਾ। ਇਹ ਦੱਸਣ ਦਾ ਇਹ ਵੀ ਮਕਸਦ ਆ ਵੀ ਭਾਈ ਜੇ ਹੋ ਨਹੀਂ ਸਕਦਾ, ਜੇ ਧੱਕੇ ਨਾਲ ਤੁਸੀਂ ਓਪਨ ਕਰਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਤੁਸੀਂ ਫਸੋਗੇ, ਤੁਹਾਡਾ ਜਿਹੜਾ ਬੇਸਿਕਲੀ ਆਰਥਿਕ ਤੌਰ ਤੇ ਵੀ ਤੁਸੀਂ ਨੁਕਸਾਨ ਦੇ ਵਿੱਚ ਜਿਹੜਾ ਉਹ ਜਾ ਸਕਦੇ ਆ। ਬਚ ਕੇ ਜਿਹੜਾ ਉਹ ਰਹਿਣਾ ਆ, ਨਾਲੇ ਤੁਹਾਡੇ ਕੋਲ ਨੌਲੇਜ ਹੋਊਗੀ, ਤੁਹਾਨੂੰ ਪਤਾ ਹੋਊਗਾ ਵੀ ਤੁਸੀਂ ਕੀ ਕਰਨ ਜਾ ਰਹੇ ਆ। ਸੋ ਬੈਕਗਰਾਊਂਡ 'ਚ ਜੇ ਇਹਦੇ ਜਾਈਏ ਨੀਸ਼ ਚਾਵੇਜ਼ ਦੇ ਕੇਸ ਦੇ ਬਾਰੇ ਜੇ ਤੁਸੀਂ ਥੋੜੀ ਜਿਹੀ ਚਾਨਣਾ ਪਾ ਦਿਓ ਵੀ ਕੀ ਸੀਗਾ ਜੀ ਉਹ ਕੇਸ। ਸੋ ਨੀਸ਼ ਚਾਵੇਜ਼ ਦਾ ਕੇਸ ਜਿਹੜਾ ਸੀਗਾ 2021 ਦਾ ਇਹ ਕੇਸ ਆ। ਇਹਨੂੰ ਤੁਸੀਂ ਕਹਿ ਸਕਦੇ ਕਿ ਕਾਫੀ ਵੱਡਾ ਇਤਿਹਾਸਿਕ ਕੇਸ ਜਿਹੜਾ ਸੀਗਾ। ਜਿਹੜਾ ਵੀ ਕੇਸ ਸੁਪਰੀਮ ਕੋਰਟ ਦੇ ਕੋਲ ਚੱਲ ਗਿਆ ਉਹ ਇਤਿਹਾਸਿਕ ਕੇਸ ਆ। ਜਿਹੜੇ ਨਵੇਂ ਸਾਡੇ ਨਾਲ ਜੁੜੇ ਆ ਉਹਨਾਂ ਨੂੰ ਦੱਸ ਦਈਏ ਕਿ ਜਿਹੜੇ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਆ ਉਹ ਸਰਕਟ ਕੋਰਟ ਤੁਹਾਡਾ ਸਭ ਤੋਂ ਹਾਈਐਸਟ ਹੁੰਦਾ। ਤੇ ਸਾਨੂੰ ਹੁਣ ਜੇ ਕਈ ਵਾਰੀ ਫੋਨ ਆਉਂਦਾ ਭਾਜੀ ਮੇਰਾ ਕੇਸ ਡਿਨਾਈ ਹੋ ਗਿਆ, ਫਿਰ ਮੈਂ ਪਹਿਲੀ ਅਪੀਲ ਕੀਤੀ ਡਿਨਾਈ ਹੋ ਗਈ, ਹੁਣ ਸਰਕਟ ਕੋਰਟ ਤੇ ਵੀ ਮੇਰਾ ਕੇਸ ਜਿਹੜਾ ਡਿਨਾਈ ਹੋ ਗਿਆ। ਤੇ ਉਹ ਬੰਦਾ ਪੁੱਛਦਾ ਕਿ ਯਾਰ ਮੇਰੀ ਹੋਰ ਆਪਸ਼ਨਾਂ ਕੀ ਹੈਗੀਆਂ, ਉਹਨੂੰ ਤੁਸੀਂ ਕਹਿੰਦੇ ਕਿ ਨਹੀਂ ਯਾਰ ਤੇਰਾ ਸਰਕਟ ਕੋਰਟ ਆ ਜਿਹੜਾ ਇਹ ਆਖਰੀ ਸੀਗਾ, ਇਸ ਤੋਂ ਬਾਅਦ ਤੇਰੇ ਦਰਵਾਜ਼ੇ ਬੰਦ ਆ। ਸੋ ਬੰਦੇ ਨੂੰ ਕਈ ਵਾਰੀ ਯਕੀਨ ਨਹੀਂ ਹੁੰਦਾ ਕਿ ਯਾਰ ਇਹ ਹੁਣ ਮੇਰੀ ਗੱਡੀ ਇੱਥੇ ਰੁਕ ਜਾਣੀ ਆ, ਤੇ ਉਹਨੂੰ ਦੱਸਣਾ ਪੈਂਦਾ ਕਿ ਆਹੋ ਭਾਈ ਤੈਨੂੰ ਪੂਰੇ ਮੌਕੇ ਦਿੱਤੇ ਗਏ ਆ, ਅਸਾਈਲਮ ਆਫਿਸ, ਇਮੀਗ੍ਰੇਸ਼ਨ ਕੋਰਟ, ਬੋਰਡ ਆਫ ਇਮੀਗ੍ਰੇਸ਼ਨ ਅਪੀਲ, ਸਰਕਟ ਕੋਰਟ, ਹੈ ਨਾ। ਤੇ ਜ਼ਿਆਦਾਤਰ ਹੁਣ ਜਿਹੜਾ ਬੰਦਾ ਉੱਤੇ ਸਰਕਟ ਕੋਰਟ ਤੱਕ ਰਾਉਂਡ ਲਾ ਕੇ ਆਉਂਦਾ, ਤਕਰੀਬਨ 99% ਲੋਕ ਨੇ ਯਾਰ ਮੇਰਾ ਵਕੀਲ ਨਹੀਂ ਵਧੀਆ ਸੀਗਾ, ਯਾਰ ਮੇਰਾ ਵਕੀਲ ਨਹੀਂ ਵਧੀਆ ਸੀ। ਮੈਂ ਕਿਹਾ ਵਕੀਲ ਨੇ ਹੁਣ ਕੀ ਕਰਤਾ ਪਿੱਛੋਂ ਦੀ, ਹੁਣ ਕੋਰਟ ਦੇ ਵਿੱਚ ਏਦਾਂ ਕਿ ਬਿਆਨ ਗਲਤ ਹੋਏ ਆ ਕਿ ਡਾਕੂਮੈਂਟ ਸਬਮਿਟ ਕੀਤੇ ਆ ਕਿ ਲਾਅ ਦੀ ਐਰਰ ਲਾਈ ਹੈ, ਹਨਾ। ਸੋ ਕਾਫੀ ਜਿਹੜੇ ਲੋਕੀ ਉਹਨਾਂ ਨੂੰ ਜਦੋਂ ਇੱਕ ਵਾਰੀ ਇਮੀਗ੍ਰੇਸ਼ਨ ਕੋਰਟ ਚੋਂ ਕੇਸ ਫੇਲ ਹੋ ਜਾਂਦਾ, ਉਸ ਤੋਂ ਬਾਅਦ BIA ਸਰਕਟ ਕੋਰਟ, ਉਹਨਾਂ ਨੂੰ ਉਹਦੇ ਵਿੱਚ ਨਹੀਂ ਸਮਝ ਲੱਗਦੀ ਕਿ ਇਹ ਕੀ ਚੱਲ ਰਿਹਾ ਇੱਥੇ, BIA ਕਿਹੜੇ ਹਿਸਾਬ ਨਾਲ ਕੇਸ ਅਪਰੂਵ ਕਰਦੀ ਆ ਜਾਂ BIA ਦਾ ਪੋਲੀਟੀਕਲ ਸਟਰਕਚਰ ਕੀ ਹੈਗਾ। ਤੇ ਜੇ BIA ਤੋਂ ਫੇਲ ਹੋ ਜਾਂਦਾ ਤੇ ਸਰਕਟ ਕੋਰਟ ਕੀ, ਸੈਕੰਡ ਸਰਕਟ ਤੇ 9th ਸਰਕਟ 'ਚ ਫਰਕ ਕੀ ਹੈਗਾ। ਲੋਕੀ ਇਦਾਂ ਦਾ ਵੀ ਦੇਖਿਆ ਕਿ 9th ਸਰਕਟ ਮੋਸਟ ਫੇਵਰੇਬਲ ਹੈ ਇਸ ਵੇਲੇ, ਸਿੰਘ ਵਰਸਸ ਵਿਟੇਕਰ, ਸਿੰਘ ਵਰਸਸ ਗਾਰਲੈਂਡ, ਕਈ ਵਾਰੀ ਡਿਸਕਸ ਕੀਤਾ। ਆਪਣੇ ਕੋਲ ਕੇਸ ਇਦਾਂ ਦੇ ਵੀ ਆਇਆ ਕਿ ਬੰਦਾ ਰਹਿ ਫਰੈਜ਼ਨੋ ਦੇ ਵਿੱਚ ਰਿਹਾ ਵਾ, ਕੇਸ ਉਹਨੇ ਨਿਊਯਾਰਕ ਲੜ ਰਿਹਾ। ਉਹਨੂੰ ਮੈਂ ਕਿਹਾ ਯਾਰ ਤੂੰ ਕਿਹੜੇ ਅਸਮਾਨ ਤੋਂ ਉਤਰਿਆ ਵਾ, ਦੱਸ ਮੈਨੂੰ ਕਿ ਸੈਕੰਡ ਸਰਕਟ ਜਿਹੜਾ ਨਾਟ ਫੇਵਰੇਬਲ ਹੈਗਾ ਤੂੰ ਉਹ 'ਚ ਜਾ ਕੇ ਸਿਰ ਮੱਥਾ ਮਾਰ ਰਿਹਾ। ਤੇ ਫਿਰ ਜਦੋਂ ਰੀਲੋਕੇਸ਼ਨ ਦੇ ਮੁੱਦੇ ਤੇ ਡਿਨਾਈ ਹੁੰਦਾ ਫਿਰ ਉਹ ਬੰਦਾ ਫਸ ਜਾਂਦਾ ਉੱਥੇ, ਰਾਈਟ, ਕਿਉਂਕਿ ਉਹ ਸਰਕਟ ਕਹਿੰਦਾ ਕਿ ਜਿਹੜੀ
ਜਿਹੜੀ ਜੇ ਪਾਰਟੀ ਵਾਲੇ ਵਰਕਰ ਤੁਹਾਡੇ ਤੇ ਅਟੈਕ ਕਰਦੇ ਆ ਉਹਨੂੰ ਆਪਾਂ ਸਰਕਾਰ ਨਹੀਂ ਮੰਨਦੇ, ਕਿਉਂਕਿ ਤੁਹਾਡੇ ਕੇਸ 'ਚ ਪੁਲਿਸ ਨੇ ਤੁਹਾਡੇ ਤੇ ਹਮਲਾ ਨਹੀਂ ਕੀਤਾ, ਇਸ ਲਈ ਤੁਸੀਂ ਸਾਡੇ ਸਰਕਟ 'ਚ ਕੇਸ ਜਿੱਤ ਨਹੀਂ ਸਕਦੇ। ਸੋ ਪਹਿਲਾਂ ਤਾਂ ਇਹ ਹੈ ਕਿ ਸਰਕਟ, 9th ਸਰਕਟ, 2nd ਸਰਕਟ ਦੱਸਣ ਦਾ ਮਤਲਬ ਇਹ ਹੈ ਕਿ ਭਾਈ ਉਹਨੂੰ ਸੁਣੋ ਕਿ 2nd ਸਰਕਟ ਕੀ ਚੀਜ਼ ਆ, ਉੱਥੇ ਕੀ ਸਮੱਸਿਆਵਾਂ ਚੱਲ ਰਹੀਆਂ ਇਸ ਵੇਲੇ, 9th ਸਰਕਟ 'ਚ ਤੁਹਾਨੂੰ ਕੀ ਐਡਵਾਂਟੇਜ ਹੈਗੀ ਆ। ਸੋ ਜਦੋਂ ਤੁਹਾਡਾ ਸਰਕਟ ਕੋਰਟ ਚੋਂ ਕੇਸ ਫੇਲ ਹੋ ਜਾਂਦਾ ਤਾਂ ਕੀ ਇਹ ਸੁਪਰੀਮ ਕੋਰਟ 'ਚ ਇੱਦਾਂ ਨਹੀਂ ਕਿ ਹਰੇਕ ਬੰਦਾ ਸੁਪਰੀਮ ਕੋਰਟ ਪਹੁੰਚ ਗਿਆ। ਸੁਪਰੀਮ ਕੋਰਟ ਨੇ ਜਿਹੜਾ ਹੈਗਾ ਉਹ ਇੰਪੋਰਟੈਂਟ ਮੁੱਦੇ ਜਿਹੜੇ ਆ ਉਹ ਡਿਸਾਈਡ ਕਰਨੇ ਆ, ਤੇ ਮੋਸਟ ਲਾਈਕਲੀ ਮੁੱਦਾ ਉਹਨਾਂ ਦਾ ਇਹ ਹੁੰਦਾ ਕਿ ਸਰਕਟ ਕੋਰਟ ਜਿਹੜੇ ਹੈਗੇ ਉਹ ਆਪਸ 'ਚ ਐਗਰੀ ਨਹੀਂ ਕਰਦੇ, ਹਰੇਕ ਸਰਕਟ ਡਿਫਰੈਂਟ ਤਰੀਕੇ ਨਾਲ ਫੈਸਲੇ ਜਿਹੜਾ ਦੇ ਰਿਹਾ, ਤੇ ਸੁਪਰੀਮ ਕੋਰਟ ਨੂੰ ਫਿਰ ਉਹ ਰਿਟ ਪਾਉਂਦੇ ਆ ਕਿ ਤੁਸੀਂ ਭਾਈ ਫੈਸਲਾ ਕਰੋ ਕਿ ਕਿੱਦਾਂ ਲਾਅ ਹੋਣਾ ਚਾਹੀਦਾ, ਕਿਉਂਕਿ ਸਾਡੀ ਸਮਝ ਤੋਂ, ਥੜੇ ਕੋਰਟਾਂ ਦੀ ਸਮਝ ਤੋਂ ਬਾਹਰ। ਸੋ ਇਹ ਜਿਹੜਾ ਨੀਸ਼ ਚਾਵੇਜ਼ ਵਾਲਾ ਕੇਸ ਹੈਗਾ, ਇਹ ਸੁਪਰੀਮ ਕੋਰਟ ਨੇ ਡਿਸੀਜਨ ਦਿੱਤਾ 6-3, ਕਿਉਂਕਿ ਹੁਣ ਸਾਨੂੰ ਪਤਾ ਕਿ 2021 ਦੇ ਵਿੱਚ ਟਰੰਪ ਦਾ ਕੋਰਟ ਸੀਗਾ, ਫੇਵਰੇਬਲ ਕੋਰਟ ਨਹੀਂ ਸੀਗਾ, ਕੰਜ਼ਰਵੇਟਿਵ ਕੋਰਟ ਸੀਗਾ, ਪਰ ਤਾਂ ਵੀ ਜਿਹੜਾ ਇਹ ਫੈਸਲਾ ਹੈਗਾ ਇਹ ਇਮੀਗ੍ਰੈਂਟਸ ਦੇ ਜਿਹੜਾ ਫੇਵਰ 'ਚ ਫੈਸਲਾ ਇਹ ਆਇਆ। ਇਹ ਜਿਹੜਾ ਨੀਲ ਗੋਸ਼ ਸੀਗੇ ਉਹਨਾਂ ਨੇ ਫੈਸਲਾ ਦਿੱਤਾ, ਤੇ ਫੈਡਰਲ ਗਵਰਨਮੈਂਟ ਦੇ ਅਗੇਂਸਟ ਫੈਸਲਾ ਸੀਗਾ। ਤੇ ਇਹ ਫੈਸਲੇ ਦਾ ਜਿਹੜਾ, ਜੇ ਤੁਸੀਂ ਕਹੋ ਕਿ ਇੱਕ ਲਾਈਨ 'ਚ ਜੇ ਫੈਸਲੇ ਦਾ ਨਿਚੋੜ ਕੱਢੀਏ ਤਾਂ ਉਹ ਇਹ ਸੀਗਾ ਕਿ ਜਿਹੜੀ ਡੀਪੋਰਟੇਸ਼ਨ ਹੀਅਰਿੰਗ ਦੇ, ਸਾਡੇ ਰਿਮੂਵਲ ਹੀਅਰਿੰਗ ਦੇ ਜਿਹੜੇ ਨੋਟਿਸ ਮਿਲਦੇ ਆ ਆਪਣੇ ਬੰਦਿਆਂ ਨੂੰ, ਉਹ ਜਿਹੜਾ ਨੋਟਿਸ ਆ ਉਹ ਇੱਕ ਸਿੰਗਲ ਡਾਕੂਮੈਂਟ 'ਚ ਹੋਣਾ ਚਾਹੀਦਾ, ਮਤਲਬ ਉਹ ਮਲਟੀਪਲ ਨੋਟਿਸ ਨਹੀਂ ਹੋਣੇ ਚਾਹੀਦੇ, ਉਹ ਇੱਕ ਸਿੰਗਲ ਡਾਕੂਮੈਂਟ ਹੋਣਾ ਚਾਹੀਦਾ ਜਿਹਦੇ ਵਿੱਚ ਡੇਟ, ਟਾਈਮ, ਪਲੇਸ ਆਫ ਹੀਅਰਿੰਗ ਲਿਖਿਆ ਹੋਣਾ ਚਾਹੀਦਾ। ਇਹ ਜਿਹੜਾ ਕੇਸ ਸੀਗਾ ਸਾਰਾ, ਇਹ ਸਿਰਫ ਇੱਕ ਅੱਖਰ ਹੈਗਾ ਏ, ਜਿਹੜਾ ਪਹਿਲਾ ਇੰਗਲਿਸ਼ ਦਾ ਅਲਫਾਬੈਟ ਹੈਗਾ ਏ ਜੀ, ਇੰਟਰਪ੍ਰੀਟੇਸ਼ਨ ਤੇ ਇਹ ਸੁਪਰੀਮ ਕੋਰਟ ਤੱਕ ਗਿਆ ਕਿ ਜਿਹੜਾ ਇਹ ਪਹਿਲਾ ਸਿਰਫ ਜਿਹੜਾ ਇਹ ਵਰਡ ਹੈਗਾ ਏ ਲਾਅ ਦੇ ਵਿੱਚ, ਇਹਨੂੰ ਆਪਾਂ ਕਿੱਦਾਂ ਇੰਟਰਪ੍ਰੀਟ ਕਰਨਾ। ਤੁਸੀਂ ਕਹਿ ਸਕਦੇ ਕਿ ਇਤੋਂ ਛੋਟਾ ਕੋਈ ਇੰਟਰਪ੍ਰੀਟੇਸ਼ਨ ਨਹੀਂ, ਕਿ ਸਿਰਫ ਇੱਕ ਅੱਖਰ ਦੇ ਉੱਤੇ ਇਹ ਸਾਰਾ ਕੇਸ ਜਿਹੜਾ ਟਿਕਿਆ ਸੀਗਾ। ਮਿਲੀਅਨਸ ਆਫ ਲੋਕਾਂ ਦੀ ਇਹਨੇ ਲਾਈਫ ਜਿਹੜੀ ਸੀਗੀ ਚੇਂਜ ਕਰਤੀ ਇਹ ਵਾਲੇ ਫੈਸਲੇ ਨੇ। ਸੋ ਬੈਕਗ੍ਰਾਉਂਡ ਇਹ ਸੀਗੀ ਕਿ ਜਿਹੜੇ ਏਲੀਅਨ ਆ, ਹੁਣ ਨਾਨ ਸਿਟੀਜ਼ਨ ਕਹਿੰਦੇ ਏਲੀਅਨ ਨੂੰ, ਉਹ ਕੈਂਸਲੇਸ਼ਨ ਆਫ ਰਿਮੂਵਲ ਲਈ ਅਪਲਾਈ ਕਰ ਸਕਦੇ ਆ। ਕੈਂਸਲੇਸ਼ਨ ਆਫ ਰਿਮੂਵਲ ਹੈਗਾ ਜਿਹਨੂੰ ਸਾਡੀ ਕਮਿਊਨਿਟੀ ਵਿੱਚ ਅਫਵਾਹ ਫੈਲਾਈ ਹੈ ਲੋਕਾਂ ਨੇ ਕਿ ਜਿਹੜਾ ਬੰਦਾ 10 ਸਾਲ ਰਹਿ ਗਿਆ ਉਹਨੂੰ ਗ੍ਰੀਨ ਕਾਰਡ ਇਹਨਾਂ ਨੇ ਵੰਡ ਦੇਣਾ, ਇਦਾਂ ਦਾ ਕੁਝ ਨਹੀਂ ਹੈ। ਸੋ ਕੈਂਸਲੇਸ਼ਨ ਆਫ ਰਿਮੂਵਲ ਇਹ ਹੈਗਾ ਕਿ ਜਿਹੜਾ ਬੰਦਾ ਇੱਥੇ 10 ਸਾਲ ਸੇਫ ਰਹਿ ਗਿਆ, ਜਿਹਨੂੰ ਕੋਰਟ ਨੇ ਡੀਪੋਰਟੇਸ਼ਨ ਦਾ ਨੋਟਿਸ ਨਹੀਂ ਦਿੱਤਾ ਸਹੀ ਤਰੀਕੇ ਨਾਲ, ਉਹਦੇ 10 ਸਾਲ ਇੱਥੇ ਲੰਘ ਗਏ, ਤੇ ਉਹਦੇ ਫੈਮਿਲੀ ਮੈਂਬਰ ਜਿਹੜੇ ਯੂਐਸ ਸਿਟੀਜ਼ਨ, ਸਪੈਸ਼ਲੀ ਜਵਾਕ ਵਗੈਰਾ, ਜੇ ਉਹਨਾਂ ਨੂੰ ਕੋਈ ਹਾਰਡਸ਼ਿਪ ਹੈਗੀ ਆ, ਆਟਿਜ਼ਮ ਆ, ਕੋਈ ਹੋਰ ਪ੍ਰੋਬਲਮ ਹੈਗੀ ਆ, ਜਿਹਦੇ ਕਰਕੇ ਕਿ ਜੇ ਇਮੀਗ੍ਰੈਂਟ ਬੰਦੇ ਨੂੰ ਡਿਪੋਰਟ ਕੀਤਾ ਤਾਂ ਜਿਹੜਾ ਯੂਐਸ ਸਿਟੀਜ਼ਨ ਜਵਾਕ, ਸਪਾਊਸ, ਉਹਨਾਂ ਨੂੰ ਐਕਸਟ੍ਰੀਮ ਹਾਰਡਸ਼ਿਪ ਹੋਊਗੀ, ਮਤਲਬ ਉਹਨਾਂ ਨੂੰ ਮੈਡੀਕਲ ਪ੍ਰੋਬਲਮ, ਸਾਈਕੋਲੋਜੀਕਲ ਪ੍ਰੋਬਲਮ, ਇਦਾਂ ਦੀਆਂ ਪ੍ਰੋਬਲਮ ਜਿਹੜੀਆਂ ਹੈਗੀਆਂ। ਸੋ ਇਹਦੇ ਵਿੱਚ 3 ਚੀਜ਼ਾਂ ਆ ਗਈਆਂ। ਹੁਣ ਉਹਨੂੰ ਕੀ ਹੈਗਾ ਕਿ ਪੈਰਾਲੀਗਲ ਨੇ ਸਿੰਪਲੀਫਾਈ ਕਰਕੇ ਕਹਿ ਦਿੱਤਾ ਕਿ ਭਾਈ ਤੂੰ 10 ਸਾਲ ਰਹਿ ਗਿਆ, ਤੇਰਾ ਗ੍ਰੀਨ ਕਾਰਡ ਆ ਜਾਣਾ। ਇਹਦੀਆਂ ਭਾਈ 3 ਰਿਕੁਆਇਰਮੈਂਟ ਹੈਗੀਆਂ। ਪਹਿਲਾਂ ਤਾਂ ਤੁਹਾਡੇ 10 ਸਾਲ ਇੱਥੇ ਹੋਣੇ ਚਾਹੀਦੇ ਆ ਕੱਚੇ ਤੌਰ ਤੇ, ਕਿ ਜਿਹਦੇ ਵਿੱਚ ਤੁਹਾਡੇ ਕੋਲ ਲੀਗਲ ਸਟੇਟਸ ਨਹੀਂ ਹੈਗਾ, ਕੰਟੀਨਿਊਸਲੀ ਤੁਸੀਂ ਇੱਥੇ ਰਹਿਣੇ ਚਾਹੀਦੇ ਆ। ਉਹ ਜਿਹੜੇ 10 ਸਾਲ ਆ ਉਹਦੇ ਵਿੱਚ ਤੁਹਾਨੂੰ 10 ਸਾਲ ਦੇ ਵਿੱਚ ਜਿਹੜੀ ਮੇਨ ਰਿਕੁਆਇਰਮੈਂਟ ਇਹ ਹੈਗੀ ਆ ਕਿ ਤੁਹਾਨੂੰ ਕੋਰਟ ਵੱਲੋਂ ਨੋਟਿਸ ਨਹੀਂ ਆਉਣਾ ਚਾਹੀਦਾ ਕਿ ਭਾਈ ਤੁਹਾਨੂੰ ਡੀਪੋਰਟੇਸ਼ਨ 'ਚ ਪਾਤਾ, ਜਾਂ ਤਾਂ ਤੁਹਾਡਾ ਅਸਾਈਲਮ ਆਫਿਸ ਦੇ ਵਿੱਚ ਕੇਸ ਟਿਕਿਆ ਹੋਇਆ। ਜਿਹੜੇ ਅਸਾਈਲਮ ਆਫਿਸ 'ਚ ਕਈ ਕਹਿੰਦੇ ਆ ਕਿ ਮੇਰੇ 8 ਸਾਲ ਹੋ ਗਏ, ਮੇਰੀ ਤਰੀਕ ਨਹੀਂ ਆ ਰਹੀ, ਉਹਨਾਂ ਨੂੰ ਆਪਾਂ ਇਹ ਕਹਿੰਦੇ ਕਿ ਭਾਈ ਤੂੰ 2 ਸਾਲ ਹੋਰ ਰੁਕ ਜਾ, ਚੱਲ ਲੈਂਦੇ ਅਸਾਈਲਮ ਆਫਿਸ ਦੇ ਵਿੱਚ ਕੇਸ, ਕਿਉਂਕਿ ਜੇ ਤੈਨੂੰ ਕੋਰਟ ਦੇ ਵਿੱਚੋਂ ਦੀ ਨੋਟਿਸ ਆ ਗਿਆ ਇੱਕ ਵਾਰੀ ਤੇ ਉਹਨਾਂ ਨੇ ਕਿਹਾ ਤੇਰੀ ਜਿਹੜੀ 10 ਸਾਲ ਵਾਲੀ ਕਲੌਕ ਆ ਉਹ ਰੁਕ ਜਾਂਦੀ ਹੈ। ਸੋ ਜਿਹੜੀ 10 ਸਾਲ ਤੁਹਾਡੀ ਰਿਕੁਆਇਰਮੈਂਟ ਹੋਣੀ ਚਾਹੀਦੀ ਹੈ। ਤੀਜੀ ਰਿਕੁਆਇਰਮੈਂਟ ਇਹਦੀ ਇਹ ਹੈ ਕਿ ਨਾਲ ਤੁਹਾਡੇ ਜਵਾਕ ਨੂੰ ਕੋਈ ਨਾ ਕੋਈ ਸਾਈਕੋਲੋਜੀਕਲ, ਮੈਡੀਕਲ ਪ੍ਰੋਬਲਮ ਹੋਣੀ ਚਾਹੀਦੀ ਹੈ। ਹੁਣ ਇੱਦਾਂ ਨਹੀਂ ਕਿ ਜਵਾਕ ਜੋ ਸਾਰੇ ਤੁਹਾਡੇ ਸਟੇਟ A ਗ੍ਰੇਡ ਲੈ ਰਹੇ ਆ, ਕਲਾਸ ਕਲੂਸ ਸਾਰੇ ਹੈਲਦੀ ਆ, ਉਹਦੇ ਵਿੱਚ ਤੁਹਾਨੂੰ ਕੈਂਸਲੇਸ਼ਨ ਆਫ ਰਿਮੂਵਲ ਦਾ ਰਿਲੀਫ ਜਿਹੜਾ ਨਹੀਂ ਮਿਲਣਾ। ਸੋ ਇਹ ਜਿਹਨਾਂ ਦੀਆਂ 3 ਰਿਕੁਆਇਰਮੈਂਟਾਂ ਕਿ 10 ਸਾਲ ਹੋ ਗਏ, ਨੋਟਿਸ ਟੂ ਅਪੀਅਰ ਨਹੀਂ ਮਿਲਿਆ, ਤੇ ਇੱਥੇ ਜਵਾਕ ਜੰਮੇ, ਉਹਨਾਂ ਨੂੰ ਕੋਈ ਹਾਰਡਸ਼ਿਪ ਹੈਗੀ ਆ, ਉਹ ਲੋਕਾਂ ਨੂੰ ਕੈਂਸਲੇਸ਼ਨ ਆਫ ਰਿਮੂਵਲ ਦਾ ਰਿਲੀਫ ਜਿਹੜਾ ਉਹ ਮਿਲ ਸਕਦਾ। ਹੁਣ ਇਹਦੇ ਵਿੱਚ ਮੁੱਕਦੀ ਗੱਲ ਸਾਰੀ ਇਹ ਸੀਗੀ ਕਿ ਜਿਹੜੇ ਉਹ 10 ਸਾਲ ਆ, ਸਰਕਾਰ ਕੀ ਕਰਦੀ ਸੀਗੀ ਕਿ ਸਰਕਾਰ 9ਵੇਂ ਕੁ ਸਾਲ ਅਸਾਈਲਮ ਦਾ ਕੇਸ ਡਿਨਾਈ ਕਰਕੇ ਕੋਰਟ ਮੂਹਰੇ ਭੇਜ ਦਿੰਦੀ ਸੀਗੀ, ਜਾਂ ਬੰਦਾ ਕਈ ਵਾਰੀ ਫੜਿਆ ਜਾਂਦਾ ਸੀਗਾ ਤੇ ਉਹਨੂੰ 10 ਸਾਲ ਵਾਲੀ ਕਲੌਕ ਉਹਦੀ ਕੱਟ ਹੋ ਜਾਂਦੀ ਸੀ ਕਿਉਂਕਿ ਉਹਨੂੰ ਨੋਟਿਸ ਮਿਲ ਜਾਂਦਾ ਸੀਗਾ। ਸੋ ਜਿਹੜਾ ਇਹ ਨੀਸ਼ ਚਾਵੇਜ਼ ਦਾ ਕੇਸ ਸੀਗਾ, ਇਹਨੇ ਇਹ ਦੱਸਣਾ ਚਾਹਿਆ ਕਿ ਸੁਪਰੀਮ ਕੋਰਟ ਨੇ ਇਹ ਦੱਸਣਾ ਚਾਹਿਆ ਕਿ ਕਿਹੜਾ ਵਾਲਾ ਨੋਟਿਸ ਤੁਹਾਡੀ ਕਲੌਕ ਨੂੰ ਸਟਾਪ ਕਰਦਾ ਤੇ ਕਿਹੜਾ ਵਾਲਾ ਨੋਟਿਸ ਤੁਹਾਡੀ ਜਿਹੜੀ 10 ਸਾਲ ਦੀ ਕਲੌਕ ਨੂੰ ਸਟਾਪ ਨਹੀਂ ਕਰਦਾ। ਸੋ ਅਗਸਤੋ ਨੀਸ਼ ਚਾਵੇਜ਼ ਕਰਕੇ ਇੱਕ ਇਮੀਗ੍ਰੈਂਟ ਸੀਗਾ, ਗੁਆਟੇਮਾਲਾ ਦਾ ਬੰਦਾ ਸੀਗਾ, US ਦੇ ਵਿੱਚ 2005 ਦੇ ਵਿੱਚ ਆਇਆ, ਕਿਉਂਕਿ ਇਹਦੇ ਦੇਸ਼ ਦੇ ਵਿੱਚ, ਗੁਆਟੇਮਾਲਾ ਦੇ ਵਿੱਚ ਇਹਦੀ ਜ਼ਮੀਨ ਖੋਹਣੂ ਕਰਦੇ ਸੀਗੇ ਉਹ, ਤੇ ਇਹਦੇ ਫੈਮਿਲੀ ਇਹਨੂੰ ਧਮਕੀ ਦਿੰਦੇ ਸੀਗੇ ਕਿ ਤੇਰੇ ਪਰਿਵਾਰ ਨੂੰ ਮਾਰ ਦੇਣਾ। ਸੋ ਉੱਥੇ ਗੈਂਗ ਗੂੰਗ ਦੀ ਬੜੀ ਪ੍ਰੋਬਲਮ ਆ। ਉਹ ਜਿਹੜੇ ਲੋਕੀ ਉਹਨਾਂ ਦੇ ਪੋਲੀਟੀਕਲ ਓਪੀਨੀਅਨ ਵਾਲੇ, ਆਪਣੇ ਮਾਨ ਪਾਰਟੀ ਵਾਂਗੂ ਜਾਂ ਧਾਰਮਿਕ ਜਿਹੜੇ ਕੇਸ ਆ ਉਹ ਨਹੀਂ ਹੈਗੇ।
ਸੋ ਉਹਨਾਂ ਦੇ ਜਿਹੜੇ ਕੇਸ ਆ ਉਹ ਹੈਗੇ ਆ ਗੈਂਗ ਰਿਲੇਟਡ ਵਾਇਲੈਂਸ ਹਨਾ। ਸੋ ਤਾਂ ਕਰਕੇ ਜਿਹੜਾ ਸਾਊਥ ਅਮਰੀਕਾ ਜਿਹੜਾ ਉਹਨਾਂ ਦਾ ਅਸਾਈਲਮ ਦੇ ਜਿਹੜੇ ਕੇਸ ਆ ਉਹ ਔਖੇ ਹੁੰਦੇ ਆ, ਉਹਨਾਂ ਨੂੰ ਖਤਰਾ ਬਹੁਤ ਹੈਗਾ, ਪਰ ਉਹਨਾਂ ਦੇ ਕੇਸ ਜਿਹੜੇ ਹੈਗੇ ਆ ਨੈਕਸਸ ਉਹ ਬੇਸ ਨਹੀਂ ਆਪਣਾ ਐਸਟੈਬਲਿਸ਼ ਕਰ ਪਾਉਂਦੇ, ਧਾਰਮਿਕ ਜਾਂ ਪੋਲੀਟੀਕਲ ਉਹ ਐਸਟੈਬਲਿਸ਼ ਨਹੀਂ ਕਰ ਪਾਉਂਦੇ। ਸੋ ਇਹ ਉੱਥੋਂ ਦੀ ਭੱਜ ਕੇ ਆ ਗਿਆ ਕਿਉਂਕਿ ਇਹਨੂੰ ਖਤਰਾ ਸੀਗਾ, ਤੇ ਫਿਰ ਇਹ ਉਰੇ ਰਿਹਾ ਤੇ ਇਹਨੂੰ ਆਹੀ ਡਰਾਈਵਿੰਗ ਵਗੈਰਾ ਦੀਆਂ ਟਿਕਟਾਂ ਟੁਕਟਾਂ ਮਿਲਦੀਆਂ ਰਹੀਆਂ ਅੱਗੇ ਪਿੱਛੇ, ਤੇ ਫਿਰ ਇਹ ਪੁਲਿਸ ਦੀ ਲਪੇਟ 'ਚ ਆ ਗਿਆ ਡਰਾਈਵਿੰਗ ਇਨਫਰੈਕਸ਼ਨ ਕਰਕੇ। DUI ਜਾਂ ਹੁਣ ਮੈਨੂੰ ਪਤਾ ਨਹੀਂ ਇਹਨੂੰ ਕੀ ਮਿਲਿਆ ਸੀਗਾ, ਇਹਨੂੰ ਪੁਲਿਸ ਨੇ ਫੜ ਲਿਆ, ਉਹਨੇ ਦੇਖਿਆ ਕਿ ਇਹਦੇ ਕੋਲ ਪੇਪਰ ਨਹੀਂ ਹੈਗੇ, ਤੇ ਪੁਲਿਸ ਵਾਲਿਆਂ ਨੇ ਇਹਨੂੰ ਇਮੀਗ੍ਰੇਸ਼ਨ ਵਾਲਿਆਂ ਨੂੰ ਆਈਸ ਵਾਲਿਆਂ ਨੂੰ ਰੈਫਰ ਕਰਤਾ। ਤੇ 2005 'ਚ ਇਹ ਆਇਆ ਸੀਗਾ, 2013 ਦੇ ਵਿੱਚ ਜਿਹੜੇ ਕਿ 8ਵੇਂ ਸਾਲ ਇਹਨੂੰ ਨੋਟਿਸ ਟੂ ਅਪੀਅਰ ਮਿਲਿਆ ਕਿ ਤੈਨੂੰ ਡੀਪੋਰਟੇਸ਼ਨ ਹੀਅਰਿੰਗ ਤੇਰੀ ਆਪਾਂ ਕੰਡਕਟ ਕਰਨੀ ਆ। ਹੁਣ ਜਿਹੜਾ ਨੋਟਿਸ ਟੂ ਅਪੀਅਰ ਸੀਗਾ ਜਿਹੜਾ ਪਹਿਲਾਂ ਵਾਲਾ ਇਹਨੂੰ ਮਿਲਿਆ, ਉਹਦੇ ਵਿੱਚ ਡੇਟ ਤੇ ਟਾਈਮ ਨਹੀਂ ਲਿਖੀ ਸੀ, ਉਹਨੇ ਲਿਖਿਆ ਕਿ ਤੂੰ ਕੱਚਾ ਵਾ, ਤੈਨੂੰ ਕੋਰਟ ਦੇ ਮੂਹਰੇ ਅਪੀਅਰ ਹੋਣਾ ਪੈਣਾ। ਤੇ ਫਿਰ ਉਸ ਤੋਂ ਬਾਅਦ ਸਰਕਾਰ ਨੇ ਇਹਨੂੰ ਦੂਜਾ ਨੋਟਿਸ ਭੇਜਿਆ ਜਿਹਦੇ ਵਿੱਚ ਕਿ ਡੇਟ ਟਾਈਮ ਪਲੇਸ ਲਿਖਿਆ ਸੀ। ਸੋ ਸਰਕਾਰ ਨੇ ਕੀ ਕੀਤਾ ਕਿ ਇੱਕ ਨੋਟਿਸ ਦੀ ਬਜਾਏ 2 ਨੋਟਿਸ ਨੂੰ ਭੇਜੇ। ਪਹਿਲੇ 'ਚ ਦੱਸਿਆ ਕਿ ਤੈਨੂੰ ਡੀਪੋਰਟੇਸ਼ਨ ਦੇਣੀ ਆ, ਉਹ 'ਚ ਟੂ ਬੀ ਡਿਸਾਈਡਡ। ਕਾਫੀ ਆਪਣੇ ਪੰਜਾਬੀਆਂ ਦੇ ਕੇਸ ਆ ਜਿਹਦੇ ਵਿੱਚ ਡੇਟ ਟਾਈਮ ਪਲੇਸ ਆਫ ਹੀਅਰਿੰਗ ਲਿਖਿਆ, TBD ਲਿਖਿਆ ਦਾ, ਟੂ ਬੀ ਡਿਸਾਈਡਡ। ਤੇ ਇਹਨੂੰ ਵੀ ਉਦਾਂ ਦਾ ਨੋਟਿਸ ਜਿਹੜਾ ਮਿਲਿਆ ਕਿ ਮਤਲਬ ਸਰਕਾਰ ਨੇ 2 ਇੰਸਟਾਲਮੈਂਟਾਂ ਦੇ ਵਿੱਚ ਇਹਨੂੰ ਦੱਸਿਆ ਕਿ ਭਾਈ ਤੈਨੂੰ ਇੰਨੀ ਤਰੀਕ ਨੂੰ ਕੋਰਟ ਦੇ ਮੂਹਰੇ ਆਉਣਾ ਪੈਣਾ। ਤੇ ਜਿਹੜਾ 2 ਨੋਟਿਸ ਆਉਣ ਦੇ ਵਿੱਚ 2 ਮਹੀਨਿਆਂ ਦਾ ਜਿਹੜਾ ਫਰਕ ਸੀਗਾ। ਤੇ ਹੁਣ ਇਹਨੇ ਆਪਣੀ ਰਿਕੁਐਸਟ ਪਾਈ ਕਿ ਡੀਪੋਰਟੇਸ਼ਨ ਮੇਰੀ ਕੈਂਸਲ ਕਰੋ। ਇਹਨੇ ਅਪੀਲ ਕੀਤੀ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੂੰ। ਬੋਰਡ ਆਫ ਇਮੀਗ੍ਰੇਸ਼ਨ ਅਪੀਲ ਬਾਰੇ ਦੱਸ ਦਈਏ, ਇਹ ਵਰਜੀਨੀਆ, ਵਾਸ਼ਿੰਗਟਨ DC ਉਹ ਏਰੀਆ 'ਚ ਆ। ਉਹ ਵਾਲਾ ਏਰੀਆ ਤੁਹਾਨੂੰ ਪਤਾ ਸਰਕਾਰੀ ਏਰੀਆ, ਜਿੱਦਾਂ ਇੱਥੇ ਸਾਰੇ ਇੰਜੀਨੀਅਰ ਰਹਿੰਦੇ ਆ, ਸੈਂਟਰਲ ਵੈਲੀ ਫਰੈਜ਼ਨੋ ਵਾਲੇ ਏਰੀਆ 'ਚ ਸਾਰੇ ਕਿਸਾਨ ਰਹਿੰਦੇ ਆ, ਹਨਾ। ਤੁਸੀਂ ਅੰਦਾਜ਼ਾ ਲਾ ਸਕਦੇ ਕਿੱਥੇ ਟਰੱਕਿੰਗ ਦੀ ਇੰਡਸਟਰੀ ਆ, ਕਿੱਥੇ ਇੰਜੀਨੀਅਰਿੰਗ ਦੀ ਇੰਡਸਟਰੀ ਆ। ਸੋ ਜਿਹੜਾ ਵਰਜੀਨੀਆ ਵਾਲਾ ਜਿਹੜਾ ਏਰੀਆ ਉਹ ਸਰਕਾਰੀ ਮਹਿਕਮੇ, ਉੱਥੇ ਸਾਰੇ ਸਰਕਾਰੀ ਡਿਫੈਂਸ ਕੰਟਰੈਕਟਰ, ਸਾਰੀਆਂ ਜੌਬ ਜਿਹੜੀਆਂ ਜੱਜ, ਸੋ ਜ਼ਿਆਦਾਤਰ ਜਿਹੜੇ ਉੱਥੇ ਦੇ ਕੋਰਟ ਆ, ਜਿਹੜੇ ਉੱਥੇ ਦੇ ਅਦਾਰੇ ਆ, ਉਹਨਾਂ ਨੇ ਸਰਕਾਰ ਦਾ ਹੀ ਸਾਥ ਦੇਣਾ ਕਿਉਂਕਿ ਸਰਕਾਰ ਉੱਥੋਂ ਰਨ ਹੁੰਦੀ ਹੈ। ਸੋ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ, ਇਹਦੀ ਜਿਹੜੀ ਅਪਰੂਵਲ ਰੇਟਿੰਗ ਆ ਬਹੁਤ ਘੱਟ ਆ, 10% ਕੇਸ ਮਸਾਂ ਇੱਥੇ ਪਾਸ ਕਰਦੇ ਆ। ਆਫੀਸ਼ੀਅਲ ਸਟੈਟ ਮੈਨੂੰ ਪਤਾ ਨਹੀਂ ਕਿੰਨਾ ਵਾ। ਠੀਕ ਹੈ। ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ ਤਕਰੀਬਨ ਉਹ ਜੱਜ ਦੇ ਨਾਲ ਹੀ ਐਗਰੀ ਕਰਦਾ, ਅਨਲੈਸ ਅਗਰ ਲਾਅ ਦੀ ਕੋਈ ਮਿਸਟੇਕ ਹੋਵੇ ਜਾਂ ਜੱਜ ਨੂੰ ਸਮਝ ਨਾ ਹੋਵੇ ਲਾਅ ਦੀ। ਸੋ BIA ਨੇ ਇਹਦਾ ਕੇਸ ਜਿਹੜਾ ਸੀਗਾ ਡਿਨਾਈ ਕਰਤਾ। ਤੇ ਇਹਦਾ ਹੁਣ ਵਕੀਲ ਸੀਗਾ, ਸਿਆਣਾ ਵਕੀਲ ਸੀਗਾ, ਉਹਨੇ ਉਸੇ ਵੇਲੇ ਆਰਗਿਊ ਕੀਤਾ ਕਿ ਜਿਹੜਾ ਨੋਟਿਸ ਟੂ ਅਪੀਅਰ ਹੈਗਾ ਉਹ ਸਹੀ ਨਹੀਂ ਸੀਗਾ। 2 ਵਾਰੀਆਂ ਜਿਹਨਾਂ ਨੇ ਮੈਨੂੰ ਦਿੱਤਾ, ਤੇ ਜਿਹੜਾ ਸਟਾਪ ਟਾਈਮ ਰੂਲ ਸੀਗਾ ਕਿ ਸਟਾਪ ਟਾਈਮ ਰੂਲ ਹੁੰਦਾ ਕਿ ਜਿਹੜੀ 10 ਸਾਲ ਦੀ ਮੇਰੀ ਕਲੌਕ ਆ, ਉਹ ਕਹਿੰਦਾ ਕਿ ਸਟਾਪ ਟਾਈਮ ਰੂਲ ਟ੍ਰਿਗਰ ਨਹੀਂ ਹੁੰਦਾ, ਮੇਰੀ ਕਲੌਕ ਰੁਕਦੀ ਨਹੀਂ, ਮੇਰੇ 10 ਸਾਲ ਰਨ ਹੁੰਦੇ ਆ ਕਿਉਂਕਿ ਸਰਕਾਰ ਨੇ ਮੈਨੂੰ ਸਹੀ ਨਹੀਂ ਨੋਟਿਸ ਦਿੱਤਾ। ਸੋ BIA ਨੇ ਇਹਦੀ ਜਿਹੜੀ ਅਪੀਲ ਸੀਗੀ ਉਹ ਰਿਜੈਕਟ ਕਰਤੀ, ਤੇ ਇਹਨੂੰ 6th ਸਰਕਟ ਦੇ ਵਿੱਚ ਫਿਰ ਇਹ ਦੁਬਾਰਾ ਪਹੁੰਚ ਗਿਆ, ਉਹਨੂੰ ਅਪੀਲ ਕਰਨੀ ਪਈ। ਹੁਣ ਜਿਹੜਾ 6th ਸਰਕਟ ਹੈਗਾ, ਇਹ ਹਾਈਐਸਟ ਕੋਰਟ ਜਿਹੜਾ ਹੈਗਾ ਇਮੀਗ੍ਰੇਸ਼ਨ ਲਈ। ਹੁਣ 6ਵੇਂ ਸਰਕਟ 'ਚ ਜਾ ਕੇ ਇਹ ਹੁਣ ਆਪਾਂ ਗੱਲ ਕਰ ਰਹੇ ਹਾਂ 2013 ਦੀ, ਹਨਾ, 2005 ਆਏ। ਸੋ 6th ਸਰਕਟ ਨੇ ਇਹਦਾ ਜਿਹੜਾ ਕੇਸ ਸੀਗਾ ਡਿਨਾਈ ਕਰਤਾ ਕਿ ਨਹੀਂ, ਆਪਾਂ ਐਗਰੀ ਕਰਦੇ ਹਾਂ BIA ਨੇ ਕਿ ਸਰਕਾਰ ਨੇ ਤੈਨੂੰ 2 ਨੋਟਿਸ ਭੇਜਤੇ ਆ ਤੇ ਸਹੀ ਹੈਗੇ ਆ। ਤੇ ਇਹ 2019 ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਗਿਆ ਕੇਸ। ਤੇ ਉਹ ਇਹਦੀ ਹੁਣ ਕਹਿ ਲਓ ਕਿਸਮਤ ਆ। ਹੁਣ ਇਹਦੀ ਕਿਸਮਤ ਆ ਕਿ ਇੱਥੋਂ ਜਿਹੜੇ ਬਾਅਦ ਚਲੇ ਲੋਕੀ ਉਹਨਾਂ ਦੀ ਕਿਸਮਤ ਆ, ਇਹ ਤੁਹਾਨੂੰ ਦੱਸਦੇ ਆ ਅੱਗੇ। ਦੇ ਵਿੱਚ ਕੇਸ ਪਹੁੰਚ ਗਿਆ। ਅਕਤੂਬਰ 2019 ਦੇ ਵਿੱਚ ਸੁਪਰੀਮ ਕੋਰਟ ਨੇ ਰਿਟ ਐਕਸੈਪਟ ਕਰ ਲਈ, ਤੇ 2020 ਦੇ ਵਿੱਚ ਆਰਗੂਮੈਂਟਸ ਜਿਹੜੀਆਂ ਇਹਨਾਂ ਦੀਆਂ ਹੋਈਆਂ। ਸੋ ਉਹ ਕੀ ਕਹਿੰਦੇ ਕਿ ਜਿਹੜਾ ਸਰਕਿਟ ਕੋਰਟ ਆ ਉਹਦੇ ਵਿੱਚ ਸਪਲਿਟ ਹੈਗਾ ਕਿ ਇੱਕ ਸਰਕਿਟ ਕੁਛ ਕਹਿ ਰਿਹਾ, ਦੂਜਾ ਕੁਛ ਕਹਿ ਰਿਹਾ, ਤੇ ਤਾਂ ਕਰਕੇ ਸਾਨੂੰ ਇਹਦੇ ਵਿੱਚ ਕਲੈਰੀਫਿਕੇਸ਼ਨ ਦੇਣੀ ਪੈਣੀ ਹੈ। ਸੁਪਰੀਮ ਕੋਰਟ ਨੇ ਇਸ ਤੋਂ ਪਹਿਲਾਂ ਇੱਕ ਹੋਰ ਕੇਸ ਦਾ ਫੈਸਲਾ ਕੀਤਾ ਸੀਗਾ ਜਿਹਦਾ ਨਾਮ ਸੀਗਾ ਪ੍ਰੇਰਾ ਵਰਸਸ ਸੈਸ਼ਨਸ। ਹੁਣ ਸੈਸ਼ਨ ਕੀ ਸੀਗਾ? ਜੈਫ ਸੈਸ਼ਨ ਜਿਹੜਾ ਸਰਕਾਰੀ ਜਿਹੜਾ ਅਟਰਨੀ ਜਨਰਲ ਹੁੰਦਾ ਉਹਦਾ ਨਾਮ ਸੈਸ਼ਨ ਹੁੰਦਾ। ਸੋ ਜਿਹੜੇ ਵੀ ਸਰਕਾਰ ਦੇ ਵਿੱਚ ਕੇਸ ਹੁੰਦੇ ਆ, ਪ੍ਰੇਰਾ ਬੰਦੇ ਦਾ ਨਾਮ, ਜਿੱਦਾਂ ਸਿੰਘ ਵਰਸਸ ਗਾਰਲੈਂਡ, ਸਿੰਘ ਵਰਸਸ ਸੈਸ਼ਨ ਹੈਗਾ ਅਟਰਨੀ ਜਨਰਲ ਦਾ ਨਾਮ, ਰਾਈਟ, ਉਸ ਟਾਈਮ ਤੇ ਜਿਹੜਾ ਵੀ ਹੈਗਾ। ਤੇ ਪ੍ਰੇਰਾ ਵਰਸਸ ਸੈਸ਼ਨ ਜਿਹੜਾ ਕੇਸ ਸੀਗਾ ਉਹਦੇ ਵਿੱਚ ਕੀ ਸੀਗਾ ਕਿ ਇੱਕੋ ਨੋਟਿਸ ਸੀਗਾ ਤੇ ਡੇਟ ਤੇ ਟਾਈਮ ਨਹੀਂ ਸੀਗੇ। ਸੋ ਉਹਦੇ ਵਿੱਚ ਜਿਹੜਾ ਸੁਪਰੀਮ ਕੋਰਟ ਸੀਗਾ ਆਲਰੇਡੀ ਫੈਸਲਾ ਕਰ ਚੁੱਕਾ ਸੀਗਾ ਕਿ ਜਦੋਂ ਡੇਟ ਤੇ ਟਾਈਮ ਨਹੀਂ ਲਿਖਿਆ ਹੋਇਆ ਤੇ ਉਹ ਜਿਹੜਾ ਤੁਹਾਡਾ ਨੋਟਿਸ ਆ ਉਹ ਡਿਫੈਕਟਿਵ ਆ, ਉਹ ਤੁਹਾਡੀ ਜਿਹੜੀ ਕਲੌਕ ਆ ਉਹਨੂੰ ਰੋਕਦਾ ਨਹੀਂ ਹੈਗਾ। ਇਹ ਆਲਰੇਡੀ ਸੁਪਰੀਮ ਕੋਰਟ ਪ੍ਰੇਰਾ ਵਰਸਸ ਸੈਸ਼ਨ 'ਚ ਪਹਿਲਾਂ ਡਿਸਾਈਡ ਕਰ ਚੁੱਕਾ ਸੀਗਾ। ਹੁਣ ਸਰਕਾਰ ਨੇ ਮੁੱਦਾ ਇਹ ਪਾਲਿਆ ਕਿ ਭਾਈ ਆਪਾਂ ਦੂਜਾ ਨੋਟਿਸ ਭੇਜਿਆ, ਆਪਾਂ ਜਿਹੜਾ ਸਾਡਾ ਡਿਫੈਕਟ ਸੀਗਾ ਉਹਨੂੰ ਆਪਾਂ ਕਿਉਰ ਕਰਤਾ। ਹੁਣ ਮੁੱਦਾ ਸੁਪਰੀਮ ਕੋਰਟ ਮੋਰੇ ਇਹ ਆ ਗਿਆ ਕਿ ਜੇ ਇੱਕ ਨੋਟਿਸ ਡਿਫੈਕਟਿਵ ਸੀਗਾ ਤੇ ਦੂਜਾ ਨੋਟਿਸ ਨੇ ਉਹਨੂੰ ਕਿਉਰ ਕਰਤਾ ਕਿ 2 ਮਿਲਾ ਕੇ ਇੱਕ ਸਹੀ ਨੋਟਿਸ ਬਣ ਸਕਦਾ ਕਿ ਨਹੀਂ ਬਣ ਸਕਦਾ। ਜਿਹੜਾ ਸੁਪਰੀਮ ਕੋਰਟ ਆ ਉਹ ਬਹੁਤ ਬਿਜ਼ੀ ਆ,
ਉਹਦੇ ਕੋਲ ਜਿਹੜਾ ਮੁੱਦਾ ਗਿਆ ਉੱਤੇ ਉਹਨੇ ਫੈਸਲਾ ਲੈਣਾ। ਹੁਣ ਤੁਸੀਂ ਕਹੋ ਕਿ ਪਹਿਲਾਂ ਹੀ ਕਿਉਂ ਨਹੀਂ ਉਹਨੇ ਪ੍ਰੇਰਾ ਦੇ ਵਿੱਚ ਫੈਸਲਾ ਕਰਤਾ ਕਿ ਜੇ ਇੱਕ ਹੋਰ ਆ ਜਾਵੇ। ਉਹ ਫੈਸਲਾ ਇਸ ਲਈ ਕੀਤਾ ਗਿਆ ਕਿ ਸੁਪਰੀਮ ਕੋਰਟ ਕੋਲ ਟਾਈਮ ਨਹੀਂ, ਉਹ ਵਕੀਲਾਂ ਤੇ ਡਿਪੈਂਡ ਕਰਦਾ ਕਿ ਕਿਹੜਾ ਮੁੱਦਾ ਸਾਹਮਣੇ ਰੱਖਣਾ। ਜਿਹੜਾ ਮੁੱਦਾ ਸਾਹਮਣੇ ਰੱਖਣਾ ਉਹਨਾਂ ਨੇ ਪਿਨ ਪੁਆਇੰਟ ਉਹੀ ਫੈਸਲਾ ਦੇਣਾ। ਉਹਨਾਂ ਨੇ ਨਾ ਉੱਤੋਂ ਇੱਧਰ ਜਾਣਾ ਨਾ ਉੱਧਰ ਜਾਣਾ, ਸਿੱਧਾ ਉਹਨਾਂ ਨੇ ਫੈਸਲਾ ਦਿੱਤਾ ਸੀਗਾ ਕਿ ਪ੍ਰੇਰਾ ਵਰਸਸ ਸੈਸ਼ਨਜ਼ ਕਿ ਇੱਕ ਜਿਹੜਾ ਨੋਟਿਸ ਆ ਜੇ ਉੱਤੇ ਡੇਟ ਟਾਈਮ ਨਹੀਂ ਲਿਖਿਆ ਤੇ ਉਹਨੂੰ ਆਪਾਂ ਡਿਫੈਕਟਿਵ ਮੰਨਦੇ ਆ, ਉਹ ਤੁਹਾਡਾ ਸਟਾਪ ਟਾਈਮ ਰੂਲ ਜਿਹੜਾ ਉਹਨੂੰ ਟ੍ਰਿਗਰ ਨਹੀਂ ਕਰਦਾ। ਹੁਣ ਜਿਹੜਾ ਸੁਪਰੀਮ ਕੋਰਟ ਕਹਿੰਦਾ ਕਿ ਆਪਾਂ ਇਹ ਕੇਸ ਤਾਂ ਕਰਕੇ ਸੁਣਨਾ ਕਿ ਹੁਣ ਜਿਹੜਾ ਕੁਐਸਚਨ ਹੈਗਾ ਸਾਡੇ ਮੂਹਰੇ ਉਹ ਇਹ ਆ ਕਿ ਇੱਕ ਨੋਟਿਸ ਡਿਫੈਕਟਿਵ ਤੇ ਦੂਜਾ ਨੋਟਿਸ ਸਹੀ ਜਿਹੜਾ ਉਹਨੂੰ ਕਿਉਰ ਕਰਦਾ, ਕੀ ਉਹ ਸਟਾਪ ਟਾਈਮ ਰੂਲ ਜਿਹੜਾ ਟ੍ਰਿਗਰ ਕਰਦਾ ਕਿ ਨਹੀਂ ਕਰਦਾ। ਜਦੋਂ ਇਹ ਕੇਸ ਬਹੁਤ ਜ਼ਿਆਦਾ ਟੈਕਨੀਕਲ ਕੇਸ ਸੀਗਾ, ਤੁਸੀਂ ਸਮਝ ਸਕਦੇ ਆ ਕਿਉਂ, ਕਿਉਂਕਿ ਜੇ ਇਹ ਕੇਸ ਇਹ ਡਿਸਾਈਡ ਕਰ ਦੇਵੇ ਕਿ ਇਹ ਸਟਾਪ ਟਾਈਮ ਕਲੌਕ ਰੁਕ ਜਾਂਦੀ ਆ ਤੇ ਮਿਲੀਅਨਸ ਲੋਕੀ ਜਿਹਨਾਂ ਦੇ ਜਵਾਕ ਜੂ ਪੂਰੇ ਹੈਗੇ ਆ, ਮਿਲੀਅਨਸ ਆਫ ਲੋਕੀ ਹੱਥ ਤੇ ਹੱਥ ਧਰ ਕੇ ਬੈਠੇ ਰਹੋਗੇ, ਉਹਨਾਂ ਨੂੰ ਕੁਝ ਨਹੀਂ ਹੋਣਾ। ਪਰ ਜੇ ਇਹ ਸੁਪਰੀਮ ਕੋਰਟ ਫੈਸਲਾ ਕਰ ਦੇਵੇ ਕਿ ਨਹੀਂ ਇਹ ਤੁਹਾਡਾ ਨੋਟਿਸ ਡਿਫੈਕਟਿਵ ਆ, ਸਟਾਪ ਟਾਈਮ ਰੂਲ ਟ੍ਰਿਗਰ ਨਹੀਂ ਹੁੰਦਾ, ਤੇ ਉਹ ਸਾਰੇ ਲੋਕੀ ਜਿਨ੍ਹਾਂ ਦੇ ਕੈਂਸਲੇਸ਼ਨ ਲਈ ਐਲੀਜੀਬਲ ਆ, ਜਿਨ੍ਹਾਂ ਦੇ ਜਵਾਕ ਇੱਥੇ ਆ, ਉਹ ਹਰੇਕ ਬੰਦਾ ਜਿਹੜਾ ਆਪਣੀ ਪਟੀਸ਼ਨ ਕਰ ਸਕਦਾ। ਤਾਂ ਕਰਕੇ ਇਹ ਜਿਹੜਾ ਕੇਸ ਸੀਗਾ ਹਾਈਲੀ ਟੈਕਨੀਕਲ ਕੇਸ ਸੀਗਾ। ਜਦੋਂ ਇਹ ਕੇਸ ਸ਼ੁਰੂ ਹੋਇਆ ਅਨੀਸ਼ ਚਾਵੇਜ਼ ਵਰਸਸ ਬਾਰ ਸੀਗਾ, ਕਿਉਂਕਿ ਉਦੋਂ ਅਟਰਨੀ ਜਨਰਲ ਵਿਲੀਅਮ ਬਾਰ ਸੀਗਾ, ਤੇ ਜਦੋਂ ਇਹ ਕੇਸ ਸੁਪਰੀਮ ਕੋਰਟ ਬਾਅਦ ਟਾਈਮ ਉੱਥੇ ਪਹੁੰਚਿਆ, ਸਰਕਾਰ ਚੇਂਜ ਹੋ ਗਈ ਤੇ ਮੈਰਿਕ ਗਾਰਲੈਂਡ ਜਿਹੜਾ ਸੀਗਾ ਉਹ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਬੰਦਾ ਆ ਗਿਆ। ਸੋ ਇਹ ਜਿਹੜਾ ਕੇਸ ਸੀਗਾ ਨੀਸ਼ ਚਾਵੇਜ਼ ਵਰਸਸ ਗਾਰਲੈਂਡ ਕੇਸ, ਮਤਲਬ ਕਿ ਸਰਕਾਰ ਵੀ ਸ਼ਿਫਟ ਹੋ ਗਈ। ਹੁਣ ਕੀ ਹੈਗਾ ਕਿ ਜਦੋਂ ਸਰਕਾਰਾਂ ਸ਼ਿਫਟ ਹੁੰਦੀਆਂ ਤੇ ਸਰਕਾਰ ਆਪਣੇ ਅਟਰਨੀ ਜਨਰਲ ਲਾਗੂ ਕਰਦੀ ਆ ਤੇ ਉਹਨਾਂ ਦੀ ਆਪਣੀ ਆਰਗੂਮੈਂਟ ਹੁੰਦੀ ਆ ਕਿ ਸਰਕਾਰ ਤੇ ਵੀ ਡਿਪੈਂਡ ਕਰਦਾ ਕਿ ਉਹਨਾਂ ਨੇ ਕਿੰਨੀ ਸਟਰੈਂਥ ਦੇ ਨਾਲ ਕੇਸ ਨੂੰ ਪੁਸ਼ ਕਰਨਾ, ਉਹਨਾਂ ਨੇ ਆਪਣੀ ਪੋਜੀਸ਼ਨ ਨੂੰ ਮੇਨਟੇਨ ਰੱਖਣਾ ਕਿ ਆਪਣੀ ਪੋਜੀਸ਼ਨ ਗਿਵ ਅਪ ਕਰਨੀ ਹੈ। ਸੋ ਜਦੋਂ ਨੀਸ਼ ਚਾਵੇਜ਼ ਵਾਲਾ ਕੇਸ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ ਤੇ ਇਹਦਾ ਜਿਹੜਾ ਲਾਇਰ ਸੀਗਾ ਉਹਨੇ ਆਰਗਿਊ ਕੀਤਾ ਕਿ ਜਿਹੜਾ ਨੋਟਿਸ ਟੂ ਅਪੀਅਰ ਹੈਗਾ ਉਹਨੂੰ ਕਾਂਗਰਸ ਨੇ ਜਦੋਂ ਲਾਅ ਪਾਸ ਕੀਤਾ, ਕਾਂਗਰਸ ਦਾ ਇਰਾਦਾ ਇਹ ਸੀਗਾ ਕਿ ਇੱਕ ਸਿੰਗਲ ਡਾਕੂਮੈਂਟ ਹੋਣਾ ਚਾਹੀਦਾ, ਤੇ ਉਹਨੇ ਕਿਹਾ ਕਿ ਕਾਂਗਰਸ ਨੇ ਕੋਈ ਵੀ ਇਦਾਂ ਦਾ ਲਾਅ ਨਹੀਂ ਬਣਾਇਆ, ਪਾਸ ਕੀਤਾ, ਕਿਤੇ ਵੀ ਇਦਾਂ ਦੀ ਲੈਂਗੁਏਜ ਨਹੀਂ ਲਿਖੀ ਕਿ ਜਿੱਥੇ ਇਹ 2 ਸਟੈਪ ਪ੍ਰੋਸੈਸ ਹੋਣਾ ਚਾਹੀਦਾ। ਤੇ ਉਹਨੇ ਇਹ ਕਿਹਾ ਕਿ ਇਹ ਸਿੰਗਲ ਡਾਕੂਮੈਂਟ ਹੋਣਾ ਚਾਹੀਦਾ, ਅ ਨੋਟਿਸ ਟੂ ਅਪੀਅਰ। ਅ ਦਾ ਮਤਲਬ ਹੈਗਾ ਕਿ ਇੱਕ, ਤੇ ਉਹਨੇ ਇਹ ਆਰਗਿਊ ਕੀਤਾ ਕਿ ਕਾਂਗਰਸ ਨੇ ਜੇ ਇਹ ਇਦਾਂ ਦੀ ਕੋਈ ਲੀਨੀਅੰਸੀ ਵਰਤੀ ਹੁੰਦੀ ਤਾਂ ਉਹਨਾਂ ਨੇ ਵਰਡ ਜਿਹੜਾ ਸੀਗਾ ਅ ਨਹੀਂ ਯੂਜ਼ ਕਰਨਾ ਸੀਗਾ, ਉਹਨਾਂ ਨੇ ਸਿਰਫ ਨੋਟਿਸ ਟੂ ਅਪੀਅਰ ਕਰਨਾ ਸੀਗਾ, ਪਰ ਉਹਨਾਂ ਨੇ ਅ ਲਗਾਇਆ ਹੈਗਾ ਨੋਟਿਸ ਟੂ ਅਪੀਅਰ ਦੇ। ਇਹ ਨੋਟਿਸ ਟੂ ਅਪੀਅਰ ਹੁਣ ਸਾਰੀ ਗੱਲ ਡਿਸਕਸ਼ਨ ਹੋਣੀ ਹੈ ਕਿ ਜਿਹੜਾ ਅ ਨੋਟਿਸ ਟੂ ਅਪੀਅਰ ਹੈਗਾ ਉਹਦਾ ਕੀ ਮਤਲਬ ਨਿਕਲਦਾ। ਹੁਣ ਇੱਕ ਵਰਡ ਦੇ ਉੱਤੇ ਮਿਲੀਅਨ ਆਫ ਲੋਕਾਂ ਦੀ ਜਿਹੜੀ ਜ਼ਿੰਦਗੀ ਆ ਉਹ ਟਿਕੀ ਹੋਈ ਹੈ। ਇੰਨੀ ਬਰੀਕੀ ਚ ਜਾਂਦੇ ਆ ਵੀ ਕਿੱਦਾਂ ਇੰਟਰਪ੍ਰੀਟ ਹੋਊਗਾ ਇਹ। ਹਾਂਜੀ, ਤੇ ਹੋਲਸੇਲ ਵਾਲੀ ਆਰਗੂਮੈਂਟ ਤੇ ਚੱਲਦੀ ਕੋਈ ਨਹੀਂ ਨਾ ਉੱਥੇ। ਤੇ ਜਸਟਿਸ ਡਿਪਾਰਟਮੈਂਟ ਦਾ ਜਿਹੜਾ ਸੀਗਾ ਲਾਇਰ, ਉਹਨੇ ਆਰਗਿਊ ਕੀਤਾ ਕਿ ਰਿਟਨ ਨੋਟਿਸ ਜਿਹੜਾ ਹੈਗਾ ਉਹ ਇੱਕ ਤੋਂ ਜ਼ਿਆਦਾ ਜਿਹੜੇ ਡਾਕੂਮੈਂਟ ਉਹ ਹੋ ਸਕਦੇ ਆ। ਜਿਹੜਾ ਚੀਫ ਜਸਟਿਸ ਰਾਬਰਟ ਸੀਗੇ ਉਹਨਾਂ ਨੇ ਕਾਫੀ ਇਦਾਂ ਨਹੀਂ ਕਿ ਉਹਨਾਂ ਨੇ ਸਿੱਧੇ ਡਿਫੈਂਡੈਂਟ ਨੂੰ ਪੁਸ਼ ਕਰਤਾ, ਦੋਨੋਂ ਸਾਈਡਾਂ ਦੀ ਬਹੁਤ ਤਗੜੀ ਆਰਗੂਮੈਂਟਸ ਜਿਹੜੀਆਂ ਚੱਲੀਆਂ। ਤੇ ਉਹਨਾਂ ਨੇ ਜਿਹੜਾ ਚੀਫ ਜਸਟਿਸ ਰਾਬਰਟ ਸੀਗੇ ਉਹਨੇ ਜਿਹੜਾ ਡਿਫੈਂਡੈਂਟ ਸੀਗੇ ਉਹਨੂੰ ਪੁੱਛਿਆ ਕਿ ਕੀ ਤੁਹਾਡੀ ਪੋਜੀਸ਼ਨ ਹੈ ਕਿ ਜੇ ਇੱਕੋ ਇਨਵੈਲਪ ਦੇ ਵਿੱਚ 2 ਡਾਕੂਮੈਂਟ ਆ ਜਾਂਦੇ ਆ, ਕਿ ਇੱਕੋ ਚਿੱਠੀ ਦੇ ਵਿੱਚ ਆਉਂਦੇ ਆ, ਫਿਰ ਉਹਨਾਂ ਨੂੰ ਆਪਾਂ ਕੀ ਮੰਨਣਾ, ਕਿ ਫਿਰ ਉਹਨਾਂ ਨੂੰ ਆਪਾਂ ਅ ਨੋਟਿਸ ਕਰਾਂਗੇ ਕਿ ਫਿਰ ਉਹਨਾਂ ਨੂੰ ਅਲੱਗ-ਅਲੱਗ ਕਿ 2 ਪੇਜ ਅਲੱਗ-ਅਲੱਗ ਹੋ ਸਕਦੇ ਆ। ਫਿਰ ਉਹਨਾਂ ਨੇ ਇਹ ਵੀ ਡਿਸਕਸ਼ਨ ਕੀਤੀ ਕਿ ਜੇ ਸੇਮ ਦਿਨ ਤੁਹਾਨੂੰ 2 ਚਿੱਠੀਆਂ ਅਲੱਗ-ਅਲੱਗ ਆ ਜਾਂਦੀਆਂ, ਇੱਕ ਡਿਫੈਕਟਿਵ ਹੈ ਇੱਕ ਸਹੀ ਆ, ਫਿਰ ਆਪਾਂ ਕੀ ਫੈਸਲਾ ਦੇਣਾ, ਦੱਸੋ। ਹਰ ਪ੍ਰੋਬੇਬਿਲਿਟੀ ਉਹਨਾਂ ਨੇ ਡਿਸਕਸ ਕੀਤੀ। ਹੁਣ ਕਿਉਂਕਿ ਮੁੱਦੇ ਬਣ ਗਏ। ਹੁਣ ਕੀ ਹੈ ਕਿ ਜੇ ਨਹੀਂ ਕਰੂਗੇ ਤਾਂ ਫਿਰ ਵਕੀਲ ਆਪਣਾ ਕਰੂਗਾ ਰਾਈਟ ਕਿ ਅੱਛਾ ਇਦਾਂ ਸੀਗਾ, ਇਦਾਂ ਨਹੀਂ ਇਦਾਂ ਸੀਗਾ। ਸੋ ਇਹਨੂੰ ਕਹਿੰਦੇ ਲੀਗਲ ਆਰਗੂਮੈਂਟ। ਤੇ ਸੋ ਪਹਿਲਾਂ ਉਹਨਾਂ ਨੇ ਇਹ ਕਿਹਾ ਕਿ ਜੇ ਤਾਂ 2 ਭਾਈ ਅਲੱਗ-ਅਲੱਗ ਚਿੱਠੀਆਂ 'ਚ ਆ ਗਏ ਸੇਮ ਡੇ, ਉਹ ਇਨਐਡਮਿਸਿਬਲ ਆ। ਤੇ ਉਹ ਕਹਿੰਦਾ ਕਿ ਜੇ ਹੁਣ ਸਿੰਗਲ ਡਾਕੂਮੈਂਟ ਦੇ ਵਿੱਚ ਇੱਕੋ ਇਨਵੈਲਪ ਦੇ ਵਿੱਚ 2 ਆਉਂਦੇ ਆ, ਉਹਨੂੰ ਆਪਾਂ ਫਿਰ ਵੀ ਮੰਨ ਸਕਦੇ ਹਾਂ, ਉਹਨੂੰ ਆਪਾਂ ਸਿੰਗਲ ਡਾਕੂਮੈਂਟ ਮੰਨ ਸਕਦੇ ਆ। ਜਿਹੜਾ ਵਰਡ ਅ ਹੈਗਾ ਉਹਦੀ ਇੰਟਰਪ੍ਰੀਟੇਸ਼ਨ ਕੀ ਹੋਣੀ ਚਾਹੀਦੀ ਹੈ। ਤੇ ਜਿਹੜਾ ਇਹਦਾ ਰਿਸਪੋਂਡੈਂਟ ਦਾ ਨੀਸ਼ ਚਾਵੇਜ਼ ਦਾ ਵਕੀਲ ਸੀਗਾ, ਉਹਨੇ ਸਿੱਧੇ ਕਿਹਾ ਕਿ ਭਾਈ ਜਿਹੜਾ ਕਾਂਗਰਸ ਦਾ ਇਰਾਦਾ ਇਹ ਸੀਗਾ ਕਿ ਜਿਹੜੇ ਇਮੀਗ੍ਰੈਂਟ ਹੈਗੇ ਉਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ, ਉਹਨਾਂ ਨੂੰ ਤੁਸੀਂ ਇੱਕੋ ਡਾਕੂਮੈਂਟ ਦੇ ਵਿੱਚ ਇੱਕੋ ਪੇਜ ਦੇ ਉੱਤੇ ਸਾਰਾ ਕੁਝ ਦੱਸੋ ਜਿਹੜਾ ਦੱਸਣਾ, ਤਾਂ ਕਿ ਉਹਨਾਂ ਨੂੰ ਕੋਈ ਕਨਫਿਊਜ਼ਨ ਨਾ ਹੋਵੇ। ਹੁਣ ਜਿਹੜਾ ਜਸਟਿਸ ਗੋਸ਼ ਸੀਗੇ ਉਹਨਾਂ ਨੇ ਕਿਹਾ, ਸਰਕਾਰ ਨੂੰ ਦਬਕਾ ਵੀ ਮਾਰਿਆ ਕਿ ਭਾਈ ਜਿਹੜਾ ਆਪਾਂ ਪ੍ਰੇਰਾ ਦੇ ਵਿੱਚ ਤੁਹਾਨੂੰ ਹਿੰਟ ਦੇ ਦਿੱਤਾ ਸੀਗਾ ਆਲਰੇਡੀ, ਕਿਉਂਕਿ ਪ੍ਰੇਰਾ ਦੇ ਵਿੱਚ ਸਿਰਫ ਇੱਕੋ ਨੋਟਿਸ ਸੀਗਾ, 2 ਨਹੀਂ ਸੀਗੇ, ਤੇ ਆਪਾਂ ਕਿਹਾ ਕਿ ਜੇ ਇਹਦੇ ਵਿੱਚ ਡੇਟ ਟਾਈਮ ਨਹੀਂ ਲਿਖਿਆ ਤੇ ਇਹ ਡਿਫੈਕਟਿਵ ਆ।
ਉਹ ਕਹਿੰਦੇ ਕਿ ਆਪਾਂ ਤੁਹਾਨੂੰ ਹਿੰਟ ਵੀ ਦਿੱਤਾ ਕਿ ਭਾਈ ਪਰੇਰਾ ਦੇ ਵਿੱਚ ਇਦਾਂ ਤੁਸੀਂ ਫਿਰ ਵੀ ਆਪਣਾ ਜਿਹੜਾ ਮਹਿਕਮਾ ਸੀਗਾ ਉਹਨੂੰ ਸੁਧਾਰਿਆ ਨਹੀਂ, ਤੇ ਫਿਰ ਤੁਸੀਂ ਇਦਾਂ ਦੇ ਕੰਮ ਕਰਦੇ ਰਹੇ ਕਿ ਇੱਕ ਤੋਂ ਵੱਧ ਨੋਟਿਸ ਦਿੱਤਾ, ਤੇ ਤੁਸੀਂ ਇਹਨੂੰ ਸੁਧਾਰ ਕੇ ਕਿਉਂ ਨਹੀਂ ਆਏ, ਆਪਾਂ ਤੁਹਾਨੂੰ ਆਲਰੇਡੀ ਹਿੰਟ ਜਿਹੜੇ ਦੇ ਚੁੱਕੇ ਸੀਗੇ। ਹੁਣ ਜਿਹੜੇ ਜਸਟਿਸ ਗੋਰ ਸੀਗੇ ਉਹਨਾਂ ਨੇ ਫਿਰ ਆਹੀ ਜਿਹੜਾ ਅਨੀਸ਼ ਚਾਵੇ ਸੀਗਾ ਇਹਨਾਂ ਤੋਂ ਪੁੱਛਿਆ ਕਿ ਆਪਾਂ ਜਿਹੜਾ ਇਮੀਗ੍ਰੇਸ਼ਨ ਅਥਾਰਟੀ ਹੈਗੇ ਆ, ਆਪਾਂ ਇਹਨਾਂ ਦੀ ਗੱਲ ਕਿਉਂ ਨਹੀਂ ਆਪਾਂ ਇਹਨਾਂ ਦੀ ਗੱਲ ਮੰਨਣੀ। ਤੇ ਜਦੋਂ ਸਾਰੀਆਂ ਆਰਗੂਮੈਂਟਸ ਵਗੈਰਾ ਹੋਈਆਂ ਤੇ ਆਰਗੂਮੈਂਟਸ ਦੇ ਵਿੱਚ ਇਹਦਾ ਹੁਣ ਕੀ ਸੀਗਾ ਕਿ ਐਂਥਨੀ ਕੈਨੇਡੀ ਜਿਹੜੇ ਰਿਟਾਇਰਡ ਜੱਜ ਸੀਗੇ, ਇਹ ਮੈਜੋਰਟੀ ਓਪੀਨੀਅਨ ਉਹਨਾਂ ਨੇ ਦਿੱਤਾ। ਨੀਲ ਗੌਰਸ਼ ਤੇ ਬ੍ਰੈਟ ਕੈਵਨਾ, ਇਹ ਜਿਹੜੇ ਹੁਣ ਦੇਖਣ ਵਾਲੀ ਗੱਲ ਸੀਗੀ ਕਿ ਇਹ ਜਿਹੜੇ ਨੀਲ ਗੌਰਸ਼ ਤੇ ਬ੍ਰੈਟ ਕੈਵਨਾ ਹੈਗੇ, ਇਹਨਾਂ ਨੇ ਕਿਸੇ ਟਾਈਮ ਤੇ ਐਂਥਨੀ ਕੈਨੇਡੀ, ਇਹ ਤਿੰਨੋਂ ਜਣੇ ਇੱਕੋ ਲਾਅ ਸਕੂਲ 'ਚ ਗਏ ਸੀਗੇ ਅਲੱਗ-ਅਲੱਗ ਟਾਈਮ ਤੇ, ਮਤਲਬ ਕਿ ਇਹਨਾਂ ਦਾ ਲਾਅ ਸਕੂਲ ਇੱਕੋ ਸੀਗਾ। ਠੀਕ ਹੈ। ਆਮ ਬੰਦੇ ਲਈ ਕੋਈ ਇਦਾਂ ਦੀ ਗੱਲ ਨਹੀਂ, ਪਰ ਇਦਾਂ ਵਾ ਕਿ ਹੁਣ ਜਿਹੜਾ ਬੰਦਾ ਕਹਿੰਦਾ ਤੂੰ ਵੀ ਪੰਜਾਬ ਯੂਨੀਵਰਸਿਟੀ ਗਿਆ, ਮੈਂ ਵੀ ਪੰਜਾਬ ਯੂਨੀਵਰਸਿਟੀ ਗਿਆ, ਇੱਕ ਨਾ ਇੱਕ ਬੌਂਡ ਕਿਸੇ ਨਾ ਕਿਸੇ ਕਿਸਮ ਦਾ ਤੁਹਾਡੇ ਵਿੱਚ ਹੁੰਦਾ ਕਿ ਜੇ ਤੁਸੀਂ ਕਿਹੜੇ ਯੂਨੀਵਰਸਿਟੀ 'ਚ ਪੜ੍ਹੇ ਆ, ਕਾਲਜ 'ਚ ਪੜ੍ਹੇ ਆ। ਤੇ ਹੁਣ ਜਦੋਂ ਉਹ ਕਾਲਜ 'ਚੋਂ ਪੜ੍ਹੇ, ਨੀਲ ਗੌਰਸ਼ ਤੇ ਬ੍ਰੈਟ ਕੈਵਨਾ ਨੇ ਜਿਹੜੇ ਜਸਟਿਸ ਕੈਨੇਡੀ ਸੀਗੇ ਉਹਨਾਂ ਲਈ ਕਲਰਕ ਵੀ ਕੀਤਾ ਸੀਗਾ, ਮਤਲਬ ਕਿ ਉਹਨਾਂ ਦੇ ਥੱਲੇ ਉਸੇ ਲਾਅ ਸਕੂਲ ਦੇ ਵਿੱਚ ਗਏ ਆ, ਤੇ ਉਸੇ ਜਿਹੜਾ ਜੱਜ ਸੀਗੇ, ਜੱਜ ਕੈਨੇਡੀ ਦੇ ਥੱਲੇ ਇਹਨਾਂ ਨੇ ਆਪਣੀ ਜਿਹੜੀ ਕਲਰਕਸ਼ਿਪ ਵੀ ਜਿਹੜੀ ਲਾਅ ਦੀ ਕੀਤੀ ਸੀਗੀ। ਸੋ ਇਹਦੇ ਹੁਣ ਗੱਲ ਸਾਰੀ ਉਹ ਆ ਗਈ ਕਿ ਜਿਹੜਾ ਵਰਡ ਹੈਗਾ ਇਹਨੂੰ ਕਿੱਦਾਂ ਇੰਟਰਪ੍ਰੈਟ ਕਰਨਾ। ਹੁਣ ਸਾਈਕੋਲੋਜੀਕਲ ਲੈਵਲ ਤੇ ਕੀ ਸੀਗਾ ਕਿ ਤੁਸੀਂ ਇੱਕੋ ਲਾਅ ਸਕੂਲ, ਇੱਕੋ ਤੁਹਾਡਾ ਮਾਹੌਲ ਆ, ਇੱਕੋ ਜੱਜ ਦੇ ਥੱਲੇ ਤੁਸੀਂ ਇੰਟਰਨ ਕੀਤਾ, ਸੋ ਇਦਾਂ ਵੀ ਹੋ ਸਕਦਾ ਕਿ ਤੁਹਾਡੀ ਜਿਹੜੀ ਟ੍ਰੇਨਿੰਗ ਆ ਉਹ ਕਾਫੀ ਇੱਕੋ ਵਰਗੀ ਹੋਈ ਹੋਵੇ, ਹਨਾ, ਇੱਕੋ ਤਰ੍ਹਾਂ ਦੀ ਸੋਚ ਹੋਵੇ। ਜੱਜ ਵਾਲੇ ਲੈਵਲ ਤੇ ਵੀ ਦੇਖੋ ਤੁਸੀਂ ਕਿੰਨੇ ਸਾਈਕੋਲੋਜੀਕਲ ਲੈਵਲ ਤੇ ਉਹ ਜਾਂਦੇ ਆ, ਤੇ ਲੋਕੀ ਕਹਿੰਦੇ ਕਿ ਯਾਰ ਇਹ ਇਕੱਠੇ ਇਹਨਾਂ ਨੇ ਕਲਰਕ ਕੀਤਾ ਸੀਗਾ, ਇੱਕੋ ਲਾਅ ਸਕੂਲ ਗਏ ਆ, ਤਾਂ ਕਰਕੇ ਨਾ ਇਹ ਬੈੱਡ ਫੈਲੋ ਹੈਗੇ ਕਿ ਮਤਲਬ ਇਹ ਇਕੱਠੇ ਇੱਕੋ ਚੱਡੀ ਵੱਡੀ ਯਾਰ, ਜਿੱਦਾਂ ਕਹਿੰਦੇ ਇੰਡੀਆ 'ਚ ਕਹਾਵਤ ਆ ਕਿ ਉਹ ਆ, ਤੇ ਸੀਗੇ ਇਹ ਤੇ ਇਹਨਾਂ ਦੇ ਨਾਲ ਜਿਹੜੇ ਹੁਣ ਕੰਜ਼ਰਵੇਟਿਵ ਜੱਜ ਸੀਗੇ, ਜਸਟਿਸ ਗੋਸ਼, ਜਸਟਿਸ ਥਾਮਸ ਤੇ ਬ੍ਰੈਟ ਕੈਵਨਾ, ਇਹਨਾਂ ਨੇ ਫੈਸਲਾ ਦਿੱਤਾ ਫੇਵਰ 'ਚ, ਤੇ ਲਿਬਰਲ ਜੱਜ ਜਿਹੜੇ ਸੀਗੇ ਜਸਟਿਸ ਬ੍ਰਾਇਰ, ਸੋਟੋਮੇਅਰ, ਕੇਗਨ, ਇਹਨਾਂ ਨੇ ਤਾਂ ਚਲੋ ਦੇਣਾ ਹੀ ਸੀਗਾ, ਰਾਈਟ, ਲਿਬਰਲ ਤੋਂ ਐਕਸਪੈਕਟੇਸ਼ਨ ਹੁੰਦੀ ਹੈ। ਸੋ ਇਹ 6 ਜੱਜ ਜਿਹੜੇ ਸੀਗੇ, 3 ਕੰਜ਼ਰਵੇਟਿਵ, 3 ਲਿਬਰਲ, ਇਹ ਤਿੰਨੋਂ ਰਲ ਗਏ। ਤੇ ਜਿਹੜੇ ਕ੍ਰਿਟਿਸਿਜ਼ਮ ਇਹਨਾਂ ਨੇ ਕੀਤਾ, ਯਾਰ ਇਹਨਾਂ ਨੇ ਇਹ ਲਾਅ ਸਕੂਲ ਇਕੱਠੇ ਗਏ ਸੀ, ਇਹਨਾਂ ਦੀ ਸੋਚ ਇੱਕ ਵਰਗੀ ਸੀਗੀ, ਤਾਂ ਕਰਕੇ ਇਹਨਾਂ ਨੇ ਇਮੀਗ੍ਰੈਂਟ ਦੇ ਫੇਵਰ 'ਚ ਜਿਹੜਾ ਸੀਗਾ ਫੈਸਲਾ ਦਿੱਤਾ। ਸੋ ਇਹ ਦੁਨੀਆ ਦਾ ਸ਼ਾਰਟੈਸਟ ਵਰਡ ਹੈਗਾ ਇਹਦੇ ਉੱਤੇ ਉਹਨਾਂ ਨੇ ਉਹ ਕੀਤਾ। ਉਹ ਕਹਿੰਦੇ ਉਹਨਾਂ ਦਾ ਫੈਸਲਾ ਇਹ ਆਇਆ ਕਿ ਜਿਹੜਾ ਸਟਾਪ ਟਾਈਮ ਟ੍ਰਿਗਰ, ਜੇ ਸਟਾਪ ਟਾਈਮ ਰੂਲ ਹੈਗਾ ਉਹਨੂੰ ਟ੍ਰਿਗਰ ਕਰਨ ਲਈ ਗਵਰਨਮੈਂਟ ਨੂੰ ਜਿਹੜਾ ਹੈਗਾ ਇੱਕ ਨੋਟਿਸ ਭੇਜਣਾ ਪੈਣਾ, ਕਿਉਂਕਿ ਕਾਂਗਰਸ ਨੇ ਇੱਕੋ ਨੋਟਿਸ ਦੀ ਗੱਲ ਕੀਤੀ ਸੀਗੀ। ਉਹ ਕਹਿੰਦੇ ਕਿ 1996 ਤੋਂ ਪਹਿਲਾਂ ਤੇ 1996 ਤੋਂ ਬਾਅਦ ਜਿਹੜਾ ਆਰਡੀਨਰੀ ਰੀਡਰ ਹੈਗਾ, ਸਧਾਰਨ ਵਿਅਕਤੀ ਹੈਗਾ, ਉਹ ਜੇ ਇਹਨੂੰ ਪੜ੍ਹਦਾ ਨੋਟਿਸ ਤੇ ਸਧਾਰਨ ਵਿਅਕਤੀ ਇਹਨੂੰ ਇਸੇ ਤਰੀਕੇ ਨਾਲ ਪੜੂਗਾ ਕਿ ਇੱਕ ਸਿੰਗਲ ਡਾਕੂਮੈਂਟ ਹੋਣਾ ਚਾਹੀਦਾ, ਨਾ ਕਿ ਮਲਟੀਪਲ ਡਾਕੂਮੈਂਟ ਹੋਣੇ ਚਾਹੀਦੇ ਆ। ਜਿਹੜਾ ਨੋਟਿਸ ਆਇਆ ਉਹਦੇ 'ਚ ਤਰੀਕ, ਜਗ੍ਹਾ ਸਭ ਕੁਝ ਮਿੱਥ ਕੇ ਆਇਆ ਹੋਣਾ ਚਾਹੀਦਾ, ਅਦਰਵਾਈਜ਼ ਉਹ ਨੋਟਿਸ ਫਿਰ ਨਹੀਂ ਤਾਂ ਨਹੀਂ ਮੰਨਿਆ ਜਾਊਗਾ ਬੇਸਿਕਲੀ। ਉਹਨਾਂ ਨੇ ਕਿਹਾ ਕਿ ਜੇ ਬੰਦਾ ਗੱਡੀ ਖਰੀਦਣ ਜਾਵੇ ਕਿ ਬਾਏ ਕਾਰ, ਉਹਦਾ ਮਤਲਬ ਇਹ ਹੈ ਕਿ ਗੱਡੀ ਪੂਰੀ ਦੀ ਪੂਰੀ ਉਹਨੂੰ ਸਾਬਤੀ ਉਸੇ ਵੇਲੇ ਮਿਲਣੀ ਚਾਹੀਦੀ ਹੈ। ਇਹ ਨਹੀਂ ਕਿ ਅੱਜ ਉਹਨੂੰ ਚੈਸੀ ਦੇ ਦੇਣੀ, ਅਗਲੇ ਦਿਨ ਨੂੰ, ਅਗਲੇ ਹਫ਼ਤੇ ਨੂੰ ਇੰਜਨ ਦੇ ਦੇਣਾ, ਉਸ ਤੋਂ ਬਾਅਦ ਉਹਨੂੰ ਚੱਕੇ ਦੇ ਦੇਣੇ। ਉਹ ਕਹਿੰਦਾ ਕਿ ਦਾ ਮਤਲਬ ਇੱਕ ਸਧਾਰਨ ਵਿਅਕਤੀ ਦੇ ਲਈ ਇਹ ਹੈਗਾ, ਦਾ ਮਤਲਬ ਹੈਗਾ ਇੱਕ। ਤੇ ਜਿਹੜੀ ਸਰਕਾਰ ਸੀਗੀ ਉਹਨੇ ਆਰਗਿਊ ਕੀਤਾ ਕਿ ਜਿਹੜਾ ਨੋਟਿਸ ਹੈਗਾ ਉਹਨੂੰ ਤੁਸੀਂ ਕਾਊਂਟੇਬਲ ਆਬਜੈਕਟ ਨਾ ਕਰੋ, ਉਹ ਨਾਨ ਕਾਊਂਟੇਬਲ ਐਬਸਟਰੈਕਟ ਆਬਜੈਕਟ ਹੈਗੀ ਹੈ। ਸੋ ਸਰਕਾਰ ਨੇ ਆਰਗਿਊ ਕੀਤਾ ਕਿ ਇਹ ਗੱਡੀ ਜਾਂ ਕੋਈ ਏਦਾਂ ਦੀ ਚੀਜ਼ ਨਹੀਂ ਹੈ, ਨੋਟਿਸ ਹੈਗਾ। ਨੋਟਿਸ ਦਾ ਮਤਲਬ ਕਿ ਇਹ ਕੋਈ ਏਦਾਂ ਨਹੀਂ ਕਿ ਕੋਈ ਪੈਨ ਲੈ ਲਿਆ, ਕੋਈ ਫੋਨ ਲੈ ਲਿਆ। ਨੋਟਿਸ ਦਾ ਮਤਲਬ ਹੈਗਾ ਕਿ ਇੱਕ ਮੈਸੇਜ ਦੇਣਾ ਬੰਦੇ ਨੂੰ, ਤਾਂ ਤੁਹਾਨੂੰ ਜਿਹੜਾ ਵਰਡ ਹੈਗਾ ਇਹਦੇ ਚੱਕਰਾਂ 'ਚ ਪੈਣਾ ਨਹੀਂ ਚਾਹੀਦਾ, ਕਿਉਂਕਿ ਇਹ ਕੋਈ ਆਬਜੈਕਟ ਨਹੀਂ ਹੈਗੀ। ਸੋ ਸੁਪਰੀਮ ਕੋਰਟ ਨੇ ਪੁਸ਼ਬੈਕ ਕੀਤਾ ਕਿ ਤੁਸੀਂ ਬਹੁਤ ਸਿਆਣੇ ਬੰਦੇ ਆ, ਜਦੋਂ ਤੁਹਾਡੇ ਕੋਲ ਕੋਈ ਐਪਲੀਕੇਸ਼ਨ ਬੰਦਾ ਫਾਈਲ ਕਰਦਾ, ਜੇ ਸਿਗਨੇਚਰ ਉਹ ਗਲਤ ਕਰ ਦੇਵੇ ਤੇ ਬਾਅਦ 'ਚ ਉਹ ਕੱਲਾ ਸਿਗਨੇਚਰ ਪੇਜ ਤੁਹਾਨੂੰ ਭੇਜ ਦੇਵੇ, ਤੇ ਤੁਸੀਂ ਉਹਨੂੰ ਇਹ ਕਹਿ ਕੇ ਰਿਜੈਕਟ ਕਰ ਦਿੰਦੇ ਆ ਕਿ ਭਾਈ ਤੇਰੇ ਜਿਹੜੀ ਤੂੰ ਐਪਲੀਕੇਸ਼ਨ ਭੇਜੀ ਆ ਉਹਦੇ ਵਿੱਚ ਤੂੰ ਸਹੀ ਨਹੀਂ ਭੇਜਿਆ, ਤੇ ਤੁਹਾਨੂੰ ਬੰਦਾ ਚੈੱਕ ਨਾ ਲਾ ਕੇ ਦੇਵੇ, ਤੁਸੀਂ ਉਹਦੀ ਪਟੀਸ਼ਨ ਰਿਜੈਕਟ ਕਰ ਦਿੰਦੇ ਆ। ਜੇ ਬੰਦਾ ਤੁਹਾਨੂੰ ਬਾਅਦ 'ਚ ਚੈੱਕ ਭੇਜਦੇ, ਤੁਸੀਂ ਕਿ ਨਹੀਂ ਚੈੱਕ ਲੱਗਾ ਆ, ਉਹ ਲੱਗਾ ਆ। ਸੋ ਕਹਿੰਦਾ ਕਿ ਤੁਸੀਂ ਪਹਿਲਾਂ ਆਪਣਾ ਮਨ ਬਣਾ ਲਓ ਯਾਦ ਆ, ਤੁਸੀਂ ਸਾਰੇ ਲੋਕਾਂ ਨੂੰ, ਜੇ ਉਹਨਾਂ ਨੂੰ ਵੀ ਮੌਕਾ ਦਿਓ ਇਮੀਗ੍ਰੈਂਟਸ ਨੂੰ, ਕਿ ਉਹ ਵੀ ਆਪਣੇ ਜਿਹੜੇ ਡਿਫੈਕਟ ਆ ਉਹ ਠੀਕ ਕਰ ਸਕਦੇ, ਤੀਜੀ ਵਾਰ ਚੌਥੀ ਵਾਰ ਸੁਧਾਰ ਸਕਦੇ ਆ। ਸੋ ਕਹਿੰਦੇ ਕਿ ਆਪਾਂ ਤੁਹਾਨੂੰ ਇਦਾਂ ਦੀ ਲਿਬਰਟੀ ਨਹੀਂ ਦੇ ਸਕਦੇ ਕਿ ਜਦੋਂ ਤੁਹਾਡੇ ਆਪਣੇ ਤੇ ਆਈ ਤੇ ਤੁਸੀਂ ਸਾਨੂੰ ਕਹੋ ਕਿ ਸਰਕਾਰ ਬਹੁਤ ਬਿਜ਼ੀ ਆ, ਸਾਨੂੰ ਇੱਕ ਤੋਂ ਵੱਧ ਮੌਕੇ ਦਿਓ ਆਪਣੇ ਜਿਹੜੇ ਡਿਫੈਕਟ ਆ ਉਹ ਕਰੈਕਟ ਕਰਨ ਲਈ। ਤੇ ਇਹ ਜਿਹੜਾ ਫੈਸਲਾ ਸੀਗਾ ਇਹ ਕੰਜ਼ਰਵੇਟਿਵ ਸੁਪਰੀਮ ਕੋਰਟ ਨੇ ਇਮੀਗ੍ਰੈਂਟਸ ਦੇ ਫੇਵਰ 'ਚ ਕੀਤਾ। ਬਹੁਤ ਬੌਮਸ਼ੈਲ ਇਹ ਡਿਸੀਜਨ ਸੀਗਾ। ਇਹਦੇ ਨਾਲ ਮਿਲੀਅਨਸ ਆਫ ਲੋਕੀ ਜਿਹੜੇ ਸੀਗੇ ਉਹਨਾਂ ਦੇ ਕੇਸ ਜਿਹੜੇ ਸੀਗੇ ਮੋਸ਼ਨ ਟੂ ਰੀਓਪਨ ਸਾਰਾ ਕੁਝ ਸੀਗਾ ਖੁੱਲ ਗਿਆ।
ਤੇ ਕਾਫੀ ਲੋਕਾਂ ਨੇ ਜਿਹੜੇ ਸੀਗੇ ਆਪਣੀ ਡੀਪੋਰਟੇਸ਼ਨ ਆਰਡਰ ਕੈਂਸਲ ਕਰਾ ਕੇ ਜਿਹੜਾ 10 ਸਾਲ ਵਾਲਾ ਰੂਲ ਸੀਗਾ ਉਹਦੇ ਬੇਸ ਤੇ ਗ੍ਰੀਨ ਕਾਰਡ ਲੈ ਲਏ। ਹੁਣ ਜਦੋਂ ਇਹ ਗ੍ਰੀਨ ਕਾਰਡ ਮਿਲਦੇ ਸੀਗੇ, ਸੜਕ ਤੇ ਬੈਠਾ ਪੈਰਾਲੀਗਲ ਕਵੇ ਯਾਰ ਬਾਕੀ ਪੈਸੇ ਬਣਾਉਂਦੇ ਆ, ਮੈਂ ਕਿਉਂ ਪਿੱਛੇ ਰਹਿ ਜਾਵਾਂ। ਉਹਨੇ ਕਿਹਾ ਕਿ ਯਾਰ ਜਿਹੜਾ ਬੰਦਾ 10 ਸਾਲ ਤੋਂ ਰਹਿ ਗਿਆ ਤੁਹਾਡੇ ਵੀ ਤੁਹਾਨੂੰ ਗ੍ਰੀਨ ਕਾਰਡ ਮਿਲ ਜਾਣੇ ਆ। ਸੋ ਇਹਦੇ ਚ ਲੁੱਟ ਖੋਹ ਵੀ ਬਹੁਤ ਹੋਈ ਆ ਕਿ 10 ਸਾਲ ਵਾਲਿਆਂ ਨੇ ਸਿੱਧੇ ਕੇਸ ਲਾਏ ਹੋਏ ਆ ਤੇ ਇਦਾਂ ਵੀ ਲੋਕਾਂ ਨੇ ਜਿਹੜੇ ਸੀਗੇ। ਤੇ ਲੋਕੀ ਵੀ ਇਦਾਂ ਕਿ ਜਦੋਂ ਉਹਨੇ ਵਕੀਲ ਕੋਲ ਜਾਣਾ, ਵਕੀਲ ਨੇ ਕਹਿ ਦੇਣਾ ਕਿ ਯਾਰ ਤੇਰਾ ਐਂਟੀ ਹੈ ਡਿਫੈਕਟ ਹੈ। ਹੁਣ ਇੰਨੀ ਜਿਹੜੀ ਡਿਸਕਸ਼ਨ ਆਪਾਂ ਕੀਤੀ ਹੈ ਸਾਰੀ ਅੱਜ, ਇੰਨਾ ਕਿੱਥੇ ਕੌਣ ਸਮਝਾਊਗਾ ਤੇ ਕਿਹਨੂੰ ਸਮਝ ਆਊਗੀ, ਰਾਈਟ। ਉਹਦੇ ਵਿੱਚ ਇਹ ਸੀਗਾ ਕਿ ਜਿਹੜੇ ਆਪਣੇ ਲੋਕੀ ਵੀ ਉਹ ਵੀ ਸੁਣ ਕੇ ਰਾਜੀ ਨਹੀਂ ਕਿ ਨਹੀਂ ਭਾਈ ਤੁਹਾਡੇ ਕੋਲ ਆਪਸ਼ਨ ਨਹੀਂ ਹੈਗੀ। ਉਹ ਕਹਿੰਦੇ ਕਿ ਨਹੀਂ ਯਾਰ ਇਹ ਮੈਨੂੰ ਵਕੀਲ ਮੈਨੂੰ ਮਾੜੀ ਗੱਲ ਦੱਸਦਾ, ਪਤਾ ਨਹੀਂ ਕੀ ਟੈਕਨੀਕਲ ਦੱਸੀ ਜਾਂਦਾ ਵਾ। ਜਿਹੜਾ ਸੜਕ ਤੇ ਬੈਠਾ ਪੈਰਾਲੀਗਲ ਆ ਉਹ ਕਹਿੰਦਾ ਤੇਰਾ ਹੋ ਜਾਣਾ 10 ਸਾਲ ਵਾਲਾ, ਕੋਈ ਨਵਾਂ ਰੂਲ ਆਇਆ ਤੇ ਉਹ ਆ ਜਿਹੜੇ ਫੈਸਲੇ ਇਹਨੂੰ 5-5 6-6 ਸਾਲ ਹੋ ਗਏ। ਤੇ ਅੱਜ ਦੀ ਰੇਟ ਦੇ ਵਿੱਚ ਵੀ ਜਦੋਂ ਫੋਨ ਕੰਸਲਟੇਸ਼ਨ ਸਾਡੇ ਕੋਲ ਲੋਕੀ ਆਉਂਦੇ ਆ, ਉਹਨਾਂ ਨੂੰ ਆਹੀ ਭੁਲੇਖੇ 'ਚ ਤੁਰੇ ਫਿਰਦੇ ਆ ਕਿ ਪਤਾ ਨਹੀਂ 10 ਸਾਲ ਬੰਦਾ ਰਹਿ ਜਾਣਾ ਕਿ ਮੈਂ ਟੈਕਸ ਸਹੀ ਫਾਈਲ ਕੀਤੇ ਆ ਤੈਨੂੰ ਗ੍ਰੀਨ ਕਾਰਡ ਮਿਲ ਜਾਣਾ। ਸੋ ਫਿਰ ਇੱਕ ਵਾਰੀ ਇਦਾਂ ਦਾ ਕੋਈ ਰੂਲ ਨਹੀਂ ਹੈਗਾ। ਜੇ ਬੰਦਾ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਟੈਕਸ ਦਿੱਤੇ, ਤੁਸੀਂ 10 ਸਾਲ ਇੱਥੇ ਰਹਿ ਰਹੇ, ਉਹ ਬੰਦਾ ਫਰਾਡ ਆ, ਉਹ ਤੋਂ ਦੂਰ ਹੋ। ਦੇਖੋ ਇੱਥੇ ਮੈਟਰ ਕਰਦਾ ਨਾ, ਦੇਖੋ ਵੀ ਇੱਕ ਸ਼ਬਦ ਨੂੰ ਲੈ ਕੇ ਜਿਹੜਾ ਨੀਸ਼ ਸ਼ਾਵੇਜ਼ ਵਾਲਾ ਆ, ਪਰੇਰਾ ਵਾਲੇ ਜਿਹੜੇ ਸੀ, ਇੱਕ ਸ਼ਬਦ ਨੂੰ ਲੈ ਕੇ ਉਹਨਾਂ ਦੇ ਵਕੀਲ ਨੂੰ ਵੀ ਇਹ ਸੁੱਝੀ, ਕਿਸੇ ਨੂੰ ਸੁੱਝੀ ਹੋਣੀ ਆ ਵੀ ਕਿੱਦਾਂ ਭਾਈ ਇਹ ਇੱਥੇ ਮਸਲਾ ਜਿਹੜਾ ਉਹ ਬਣ ਸਕਦਾ ਆ। ਸੁਪਰੀਮ ਕੋਰਟ ਤੱਕ ਜਿਹੜਾ ਹੋ ਗਿਆ। ਸੋ ਅਗਲੇ ਨੂੰ ਲਾਅ ਦੀ ਸਮਝ ਸੀਗੀ ਤੇ ਉਹਨੇ ਕਿੰਨੇ ਜਿਹੜੇ ਲੱਖਾਂ ਲੋਕਾਂ ਦਾ ਭਲਾ ਜਿਹੜਾ ਉਹ ਹੋ ਗਿਆ। ਹੁਣ ਇਹ ਇੱਦਾਂ ਹੀ ਆ ਜਿਹੜੇ ਵੀ ਕੇਸ ਉਤਲੇ ਲੈਵਲ ਤੱਕ ਜਿਹੜੇ ਉਹ ਜਾਂਦੇ ਆ, ਉਹ ਇਹਨਾਂ ਆਰਗੂਮੈਂਟਸ ਨੂੰ ਲੈ ਕੇ ਹੀ ਜਿਹੜੇ ਉਹ ਜਾਂਦੇ। ਜਿੱਦਾਂ ਤੁਸੀਂ ਕਿਹਾ ਸੀਗਾ ਵੀ ਇਹ ਹੋਲਸੇਲ ਆਰਗੂਮੈਂਟ ਨਹੀਂ ਇਹਦੇ ਵਿੱਚ ਚੱਲਣੇ, ਇਹ ਬਹੁਤ ਹੀ ਟੈਕਨੀਕਲ ਡੀਟੇਲ ਜਿਹੜੀ ਉਹ ਚਾਹੀਦੀ ਆ। ਉਹ ਹਾਰ ਵੀ ਸਕਦਾ ਸੀਗਾ ਬੰਦਾ, ਪਰ ਉਹਨਾਂ ਦਾ ਵਕੀਲ ਚੰਗੇ ਸੀ, ਉਹਨਾਂ ਦੇ ਕੋਲ ਉਹਨਾਂ ਦੇ ਕਾਊਂਟਰ ਆਰਗੂਮੈਂਟ ਸੀਗੇ, ਤਾਂ ਹੀ ਜਿਹੜਾ ਉਸ ਤੱਕ ਜਿਹੜਾ ਪਹੁੰਚਿਆ ਵੀ ਕੰਜ਼ਰਵੇਟਿਵ ਜਸਟਿਸਿਸ ਨੂੰ ਵੀ ਆਪਣੇ ਹੱਕ ਦੇ ਵਿੱਚ ਉਹ ਭੁਗਤਾ ਗਏ। ਇਵੈਂਚੁਅਲੀ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਉਹ ਫੈਸਲਾ ਜਿਹੜਾ ਉਹ ਸੁਣਾ ਗਏ ਆ। ਸੋ ਆਪਾਂ ਇੱਥੇ ਇੱਕ ਬ੍ਰੇਕ ਲੈ ਲਾਂਗੇ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਹੁਣ ਜਿਹੜਾ JLL ਦਾ ਜਿਹੜਾ ਇਸ਼ੂ ਆ ਫਿਰ ਉਹਦੀ ਬੈਕਗਰਾਉਂਡ ਦੇ ਉੱਤੇ ਨੀਸ਼ ਸ਼ਾਵੇਜ਼ ਦੀ ਇੱਕ ਲਾਈਨ 'ਚ ਹੋਰ ਦੱਸਦਾ। ਹਾਂਜੀ, ਇਹ ਬੰਦੇ ਨੇ ਸੁਪਰੀਮ ਕੋਰਟ ਤੱਕ ਗਿਆ, ਤੁਹਾਡੇ ਸਾਰਿਆਂ ਲਈ ਰਾਹ ਖੋਲੇ। ਜੁਲਾਈ 2021 ਦੇ ਵਿੱਚ ਇਹਦੀ ਘਰ ਵਾਲੀ ਜਿਹੜੀ ਸੀਗੀ ਉਹ ਡਿਪੋਰਟ ਹੋ ਗਈ ਆਪਣੇ ਲੈਵਲ ਤੇ, ਕਿਉਂਕਿ ਉਦੋਂ ਇਹ ਜਿਹੜਾ ਸੀਗਾ ਸਰਕਾਰ ਨੇ ਸੋ ਇਹ ਆਪਣੇ ਬੰਦੇ ਦੇ ਵਿਚਾਰੇ ਦੇ ਫੱਟ ਲੱਗ ਗਏ, ਇਹਦੀ ਘਰ ਵਾਲੀ ਡਿਪੋਰਟ ਹੋ ਗਈ। ਕੇਸ ਇਹ ਸਾਰੇ ਤੁਹਾਡੇ ਲਈ ਜਿੱਤ ਲਿਆ। ਆਪਣਾ ਕੇਸ ਸੀਗਾ ਇਹਦਾ ਮੋਸ਼ਨ ਟੂ ਰੀਓਪਨ ਨੇ ਗ੍ਰਾਂਟ ਕਰਤੀ ਆ। ਮਿਸ਼ੀਗਨ 'ਚ ਇਹ ਰਹਿੰਦੇ ਆ ਤੇ ਆਪਣੇ ਕੇਸ ਦੀ ਇਹ ਅੱਜ ਦੀ ਡੇਟ ਦੇ ਵਿੱਚ ਵੇਟ ਕਰ ਰਿਹਾ ਕਿ ਕਦੋਂ ਮੇਰੀ ਫਾਈਨਲ ਹੀਅਰਿੰਗ ਆਊਗੀ। ਇਹ ਮੈਸੇਜ ਉਹਨਾਂ ਲਈ ਆ ਜਿਹੜੇ ਆ ਕੇ ਜਿਹਨਾਂ ਨੇ ਕਾਹਲੀ ਪਾਈ ਆ ਕਿ ਮੇਰੀ ਤਰੀਕ ਦਾ ਕੀ ਬਣਿਆ, ਮੇਰੀ ਤਰੀਕ ਨਹੀਂ ਆ ਰਹੀ, ਮੈਂ ਬਹੁਤ ਪਰੇਸ਼ਾਨ ਹੋ ਗਿਆ, ਏਦਾਂ ਹੋ ਗਿਆ। ਭਾਈ ਆ ਤੁਹਾਡਾ ਜਿਹੜਾ ਸੀਗਾ ਇਹ ਤੁਹਾਡੇ ਲਈ ਸੁਪਰੀਮ ਕੋਰਟ ਤੱਕ ਜਾ ਕੇ ਆਇਆ, ਅੱਜ ਦੀ ਡੇਟ ਦੇ ਵਿੱਚ ਵੇਟ ਕਰ ਰਿਹਾ ਕਿ ਕਦੋਂ ਮੇਰੀ ਹੀਅਰਿੰਗ ਆਊਗੀ। ਸੋ ਅਜੇ ਵੀ ਉਹ ਵੀ ਇੰਤਜ਼ਾਰ ਦੇ ਵਿੱਚ ਆ, ਜੇ ਇੰਨੇ ਸਾਲ ਜਿਹੜਾ ਉਹਨੇ ਰੁਲ ਕੇ ਸਾਰਾ ਕੁਝ ਕੰਮ ਜਿਹੜਾ ਉਹ ਕੀਤਾ ਹੈਗਾ। ਸੋ ਭਾਈ ਠੰਡ ਰੱਖ ਕੇ ਇੰਤਜ਼ਾਰ ਕਰਕੇ ਸਬਰ ਦਾ ਘੁੱਟ ਪੀ ਕੇ ਜਿਹੜਾ ਉਹ ਚੱਲੋ। ਤੇ ਆਪਾਂ ਲਵਾਂਗੇ ਜੀ ਇੱਕ ਹੁਣ ਇੱਥੇ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜਾ BIA ਨੇ ਜਿਹੜਾ ਨਵਾਂ ਕੇਸ ਦੇ ਉੱਤੇ ਫੈਸਲਾ ਸੁਣਾਇਆ ਆ, ਉਹਦੀ ਬੈਕਗਰਾਉਂਡ ਕੀ ਆ, ਕੀ ਸੀਗਾ ਉਸ ਮਸਲੇ 'ਚ 196 ਵਾਲੇ ਪੇਪਰਾਂ ਤੋਂ ਪਹਿਲਾਂ ਦੇ ਜਿਹੜੇ ਆ ਕੀ ਚੱਕਰ ਸੀਗਾ, ਉਹਦੇ ਉੱਤੇ ਆਪਾਂ ਜਾਣਕਾਰੀ ਸਾਂਝੀ ਕਰਾਂਗੇ। ਤੇ ਅਟਾਰਨੀ ਟਿਰਕੀਆ ਨਾਲ ਜੀ ਮਿਲਦੇ ਇੱਕ ਬ੍ਰੇਕ ਤੋਂ ਬਾਅਦ ਜੀ। ਬਿਲਕੁਲ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅਟਾਰਨੀ ਟੇਕਿਆਨਾ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸੋ ਗੱਲਬਾਤ ਜਿਹੜੀ ਉਹ ਆਪਾਂ ਅੱਜ ਕਰ ਰਹੇ ਹੈਗੇ, ਇੱਕ ਜਿਹੜਾ BIA ਨੇ ਨਵੇਂ ਕੇਸ ਦਾ ਫੈਸਲਾ ਜਿਹੜਾ ਉਹ ਸੁਣਾਇਆ ਆ, ਤੇ ਉਸ ਤੋਂ ਪਹਿਲਾਂ ਉਸ ਦੀ ਬੈਕਗਰਾਊਂਡ ਦੇ ਵਿੱਚ ਆਪਾਂ ਗਏ ਹਾਂ ਨੀਸ਼ ਚਾਵੇਜ਼ ਕੇਸ ਵੀ ਕਿਸ ਤਰੀਕੇ ਦੇ ਨਾਲ ਆਰਗੂਮੈਂਟਸ ਜਿਹੜੇ ਆ ਉਹ ਚੱਲਦੇ ਨੇ। ਸੋ ਹੁਣ ਜੇ ਆਪਾਂ ਅੱਜ ਦੇ ਇਸ JLL ਦੇ ਮਸਲੇ ਦੇ ਵਿੱਚ ਜੇ ਪਈਏ ਤਾਂ ਦੱਸਿਓ ਜੀ, ਇਹ ਜਿਹੜਾ BIA ਦਾ ਨਵਾਂ ਡਿਸੀਜਨ ਆ 1996 ਤੋਂ ਪਹਿਲਾਂ ਵਾਲੇ ਜਿਹੜੇ ਪੇਪਰਸ ਆ ਉਸ ਨੂੰ ਲੈ ਕੇ ਕਿੱਦਾਂ ਜਿਹੜਾ ਉਹ ਮਸਲਾ ਫਿਰ ਚੱਲਿਆ ਅੱਗੇ। ਸੋ ਜਿੱਦਾਂ ਦੱਸਿਆ ਕਿ ਇਸ ਕੇਸ ਦੇ ਵਿੱਚ ਜਿਹੜਾ ਬੰਦਾ ਸੀਗਾ ਉਹ ਐਕਸਕਲੂਜਨ ਪ੍ਰੋਸੀਡਿੰਗ 'ਚ ਪਿਆ ਸੀਗਾ ਫਾਰਮ 122 ਦੇ ਥੱਲੇ 96 ਤੋਂ ਪਹਿਲਾਂ, ਤੇ ਇਹ ਅਪ੍ਰੈਲ 1 1997 ਤੋਂ ਪਹਿਲਾਂ ਜਿਹੜਾ ਰੂਲ ਚੱਲਦੇ ਸੀਗੇ ਉਹ ਸੀਗੇ ਕਿ US ਪੋਰਟ ਤੋਂ ਜਦੋਂ ਜਿਹੜਾ ਵੀ ਬੰਦਾ ਆਉਂਦਾ ਸੀਗਾ ਉਹਦੀ ਇਨਸਪੈਕਸ਼ਨ ਹੁੰਦੀ ਸੀਗੀ, ਉਹਦੇ ਉੱਤੇ 2 ਸੈਕਸ਼ਨਾਂ ਦੇ ਥੱਲੇ ਆਉਂਦਾ ਸੀਗਾ। ਇੱਕ ਸੀਗਾ 235 ਜਿਹਦੇ ਕਰਕੇ ਕਿ ਉਹਨੂੰ ਐਕਸਕਲੂਜਨ ਪ੍ਰੋਸੀਡਿੰਗ 'ਚ ਪਾਇਆ ਜਾਂਦਾ ਸੀਗਾ, ਤੇ ਹੁਣ ਕੀ ਸੀਗਾ ਕਿ ਜਿਹੜਾ ਇਹਦਾ ਫੈਸਲਾ ਉਹਨਾਂ ਨੇ ਇਹ ਆਇਆ, ਜਿਹੜਾ BIA ਉਹ ਇਹ ਕਹਿੰਦਾ ਕਿ ਉਸ ਵੇਲੇ ਜਿਹੜੇ ਵੀ ਕਾਨੂੰਨ ਦਫਾਦਾਰਾ ਚੱਲਦਾ ਸੀ ਸੈਕਸ਼ਨ 235 ਤੇ 236 ਇਹਦੇ ਵਿੱਚ ਕਿਤੇ ਵੀ ਇਹ ਰਿਕੁਆਇਰਮੈਂਟ ਨਹੀਂ ਸੀਗੀ ਕਿ ਸਰਕਾਰ ਨੇ ਟਾਈਮ ਜਾਂ ਪਲੇਸ ਲਿਖਣਾ ਵਾ। ਤੇ ਉਹ ਇਹ ਕਹਿੰਦੇ ਆ ਕਿ ਜਦੋਂ ਇਹ ਲਾਅ ਚੇਂਜ ਹੋਇਆ 96 ਚ, ਉਸ ਤੋਂ ਬਾਅਦ ਹੀ ਜਿਹੜਾ ਸੀਗਾ ਰਿਮੂਵਲ ਪ੍ਰੋਸੀਡਿੰਗ ਵਗੈਰਾ ਇਹਨਾਂ ਨੇ ਬਣਾਈਆਂ ਕਿ ਸਾਰੀਆਂ ਚੀਜ਼ਾਂ ਇਹਨਾਂ ਨੇ ਮਰਜ ਕਰਤੀਆਂ, ਤੇ ਉਸ ਤੋਂ ਬਾਅਦ ਰਿਕੁਆਇਰਮੈਂਟ ਜਿਹੜੀ ਉਹ ਐਡ ਹੋਈ ਕਿ ਟਾਈਮ ਪਲੇਸ ਹੀਅਰਿੰਗ ਲਿਖਣਾ 96। ਪਰ ਤੁਸੀਂ ਇਹ ਦੇਖੋ ਕਿ ਤਾਂ ਵੀ ਸੁਪਰੀਮ ਕੋਰਟ ਤੱਕ ਜਾਂਦੇ 96 ਦਾ ਲਾਅ ਬਣਿਆ ਕਿ ਟਾਈਮ ਐਂਡ ਪਲੇਸ ਲਿਖਣੀ ਆ, ਤੇ ਉਹਨੂੰ ਅੱਜ ਦੀ ਡੇਟ ਦੇ ਵਿੱਚ 2023 ਦੇ ਵਿੱਚ ਉਹਦੇ ਉੱਤੇ ਫੈਸਲੇ ਹੁਣ ਆ ਰਹੇ ਆ ਕਿ ਉਹ ਜਿਹੜੇ ਲਾਅ ਦੀ ਇੰਟਰਪ੍ਰੀਟੇਸ਼ਨ ਆ ਕਿ ਫਾਈਨਲੀ ਨੀਸ਼ ਚਾਵੇਜ਼ ਦਾ ਕੋਈ ਵਕੀਲ ਏਦਾਂ ਦਾ ਨਿਕਲਿਆ ਜਿਹਨੇ ਕਿ ਇਹਨੂੰ ਚੈਲੰਜ ਕਰਦੇ ਆ ਕਿ ਇੰਨੇ ਸਾਲ ਇਹ ਦੇਖ ਲਓ ਤੁਸੀਂ ਚੈਲੰਜ ਨਹੀਂ ਹੋਇਆ, ਕਿ ਮਤਲਬ ਕਿ ਲਾਅ ਉਹਦਾ ਬੜਾ ਚੈਲੰਜ ਹੋਣ ਨੂੰ ਤਾਂ ਹੁਣ ਜੇ 96 ਦਾ ਬਣਿਆ ਤਾਂ 98 ਵਿੱਚ ਵੀ ਲੋਕੀ ਚੈਲੰਜ ਕਰਕੇ ਉਹ ਕਰ ਸਕਦੇ ਸੀਗੇ, ਪਰ ਕਿਸੇ ਵੀ ਵਕੀਲ ਨੇ ਉਸ ਵੇਲੇ ਤਰਕ ਨਹੀਂ ਕੱਢਿਆ ਜਦ ਤੱਕ ਨੀਸ਼ ਚਾਵੇਜ਼ ਦਾ ਕੇਸ ਉਹਦੇ ਵਕੀਲ ਨੇ ਸ਼ਹਾਰੀ ਨਹੀਂ ਮਾਰੀ ਤੇ ਉੱਥੇ ਨਹੀਂ ਗਏ। ਸੋ ਉਹਦੇ ਵਿੱਚ BIA ਕੀ ਕਹਿੰਦਾ ਕਿ ਜਿਹੜੀ ਜਦੋਂ 96 ਵਾਲਾ ਲਾਅ ਪਾਸ ਹੋ ਗਿਆ ਇਲੀਗਲ ਇਮੀਗ੍ਰੇਸ਼ਨ ਰਿਫਾਰਮ ਰਿਸਪੌਂਸਿਬਿਲਟੀ ਐਕਟ, ਤੇ ਇਹਨੇ ਕੀ ਕੀਤਾ ਕਿ ਜਿਹੜੇ ਪੁਰਾਣੇ ਐਕਸਕਲੂਜਨ ਪ੍ਰੋਸੀਡਿੰਗ ਸੀਗੀਆਂ 236 ਸੈਕਸ਼ਨ ਵਾਲੀਆਂ ਉਹਨੂੰ ਸਾਰੀਆਂ ਉਹ ਸਾਰੀ ਪੁਰਾਣੀਆਂ ਜਿਹੜੀਆਂ ਧਾਰਾਵਾਂ ਸੀਗੀਆਂ ਉਹਨੂੰ ਇਹਨੇ ਇਰੇਜ਼ ਕਰਤਾ, ਤੇ ਇਹਨੇ ਸਿੱਧੇ ਇਹ ਕਿਹਾ ਕਿ ਨੋਟਿਸ ਟੂ ਅਪੀਅਰ ਹੋਣਾ ਚਾਹੀਦਾ ਜਿਹਦੇ ਵਿੱਚ ਕਿ ਡੇਟ ਟਾਈਮ ਪਲੇਸ ਹੋਣੀ ਚਾਹੀਦੀ ਆ। ਤੇ ਇਸ ਕਰਕੇ ਆਪਾਂ ਸੁਪਰੀਮ ਕੋਰਟ ਦੀ ਆਰਗੂਮੈਂਟ ਨਾਲ ਸਹਿਮਤ ਆ। ਹੁਣ BIA ਆ ਇਹ ਸ਼ੈਤਾਨ ਆ, ਇਹ ਦੇਖ ਲਓ ਕਿ ਸੁਪਰੀਮ ਕੋਰਟ ਦੇ ਅਗੇਂਸਟ ਤਾਂ ਜਾ ਨਹੀਂ ਸਕਦੀ, ਪਰ ਹੁਣ ਇਹ ਸਰਕਾਰ ਦੇ ਫੇਵਰ 'ਚ ਜਾਣ ਲਈ ਇਹ ਹੁਣ ਜੇ BIA ਸਿਆਣੀ ਹੁੰਦੀ ਤਾਂ ਉਹ ਇਹ ਵੀ ਕਹਿ ਸਕਦੀ ਸੀਗੀ ਕਿ ਪਹਿਲੇ ਵਾਲੇ ਐਕਟ ਨੂੰ ਇਹ ਵੀ ਅਪਲਾਈ ਹੁੰਦਾ, ਆਪਾਂ ਸੁਪਰੀਮ ਕੋਰਟ ਦੀ ਗੱਲ ਮੰਨਦੇ ਆ। ਪਰ BIA ਨੇ ਕੀ ਕੀਤਾ, ਉਹਨਾਂ ਨੇ ਆਪਣਾ ਤਰਕ ਕੱਢਤਾ, ਉਹਨਾਂ ਨੇ ਸਰਕਾਰ ਦੇ ਨਾਲ ਸਾਈਡ ਕੀਤਾ। ਉਹ ਇਹ ਕਹਿੰਦੇ ਕਿ ਜਿਹੜੇ ਨੀਸ਼ ਚਾਵੇਜ਼ ਵਾਲਾ ਕੇਸ ਆ, ਪਰੇਰਾ ਵਾਲਾ ਕੇਸ ਆ, ਇਹ 96 ਤੋਂ ਬਾਅਦ ਵਾਲਾ ਜਿਹੜਾ ਨੋਟਿਸ ਟੂ ਅਪੀਅਰ ਆ, ਕਿਉਂਕਿ ਸੁਪਰੀਮ ਕੋਰਟ ਨੇ ਉਹਦੇ ਰਿਲੇਟਡ ਫੈਸਲਾ ਕੀਤਾ, ਆਪਾਂ ਸਿਰਫ ਉਹਨਾਂ ਤੇ ਅਪਲਾਈ ਕਰਾਂਗੇ। ਆਪਾਂ ਪਹਿਲੇ ਵਾਲਿਆਂ ਜਿਹੜੇ ਨੋਟਿਸ ਸੀਗੇ ਉਹਨਾਂ ਤੇ ਆਪਾਂ ਅਪਲਾਈ ਨਹੀਂ ਕਰਦੇ, ਕਿਉਂਕਿ ਇਹਨਾਂ ਦੋਨਾਂ ਕੇਸਾਂ ਦੇ ਵਿੱਚ ਡਿਫਰੈਂਸ ਆ। ਉਦੋਂ ਜਿਹੜਾ ਲਾਅ ਸੀਗਾ ਹੋਰ ਸੀਗਾ, ਹੁਣ ਲਾਅ ਜਿਹੜਾ ਉਹ ਹੋਰ ਆ। ਤੇ BIA ਨੇ ਕਿਹਾ ਕਿ ਆਪਾਂ ਪਰੇਰਾ ਤੇ ਨੀਸ਼ ਚਾਵੇਜ਼ ਦੇ ਅਗੇਂਸਟ ਨਹੀਂ ਜਾ ਰਹੇ, ਆਪਾਂ ਸਿਰਫ ਇਹ ਕਹਿ ਰਹੇ ਹਾਂ ਕਿ ਜਿਹੜੇ 1996 ਤੋਂ ਪਹਿਲਾਂ ਵਾਲੇ ਕੇਸ ਆ ਤੇ ਉਹ ਜਿਹੜੇ ਸਾਰੇ ਡਾਕੂਮੈਂਟ ਸੀਗੇ, ਕਿਉਂਕਿ ਉਦੋਂ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਸੀ ਟਾਈਮ ਪਲੇਸ ਹੀਅਰਿੰਗ ਲਿਖਣ ਦੀ, ਤਾਂ ਕਰਕੇ ਇਹ ਉਹਨਾਂ ਦੇ ਲਈ ਐਪਲੀਕੇਬਲ ਨਹੀਂ, ਉਹਨਾਂ ਤੇ ਐਲੀਜੀਬਲ ਨਹੀਂ ਹੈਗੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਪੁਰਾਣੇ ਕੇਸ ਆ 96 ਤੋਂ ਪਹਿਲਾਂ ਵਾਲੇ ਜਿਹੜੇ ਡੀਪੋਰਟੇਸ਼ਨ ਡਿਨਾਈ ਹੋਏ ਆ, ਉਹ ਨੀਸ਼ ਚਾਵੇਜ਼ ਤੇ ਪਰੇਰਾ ਵਾਲੇ ਜਿਹੜੇ ਟੈਕਨੀਕਲ ਡਿਫੈਕਟ ਲਾ ਕੇ ਆਪਣਾ ਜਿਹੜਾ ਕੇਸ ਆ ਰੀਓਪਨ ਨਹੀਂ ਕਰ ਸਕਦੇ। ਸੋ ਹੁਣ BIA ਨੇ ਫਾਈਨਲੀ ਇਹ ਕਿਹਾ ਕਿਉਂਕਿ ਨੀਸ਼ ਚਾਵੇਜ਼ ਤੇ ਪਰੇਰਾ ਐਪਲੀਕੇਬਲ ਨਹੀਂ ਆ, ਤੇ ਇਹ ਆਹ ਵਾਲੇ ਬੰਦੇ ਦੀ JLL ਵਾਲੇ ਬੰਦੇ ਦੀ ਰਿਸਪੌਂਸਿਬਿਲਿਟੀ ਬਣਦੀ ਸੀ ਕਿ ਉਹ ਸਾਨੂੰ ਦੱਸੇ ਕਿ ਕੰਟਰੀ ਕੰਡੀਸ਼ਨ ਚੇਂਜ ਹੋਈਆਂ ਜਾਂ ਲਾਅ ਦੇ ਵਿੱਚ ਚੇਂਜ ਹੋਈ ਆ, ਕਿਉਂਕਿ ਉਹਦੇ ਦੇਸ਼ 'ਚ ਕੁਝ ਵੀ ਇਦਾਂ ਦਾ ਚੇਂਜ ਨਹੀਂ ਹੋਇਆ, ਲਾਅ ਦੇ ਵਿੱਚ ਕੋਈ ਵੀ ਇਦਾਂ ਦੀ ਚੇਂਜ ਨਹੀਂ ਹੋਈ ਆ। ਤੇ ਇਸ ਕਰਕੇ ਆਪਾਂ ਜਿਹੜੀ ਮੋਸ਼ਨ ਟੂ ਰੀਓਪਨ ਇਹਦੀ ਡਿਨਾਈ ਕਰਦੇ ਆ, ਤੇ ਇਹਦਾ ਜਿਹੜਾ ਡੀਪੋਰਟੇਸ਼ਨ ਆਰਡਰ ਆ ਉਹ ਇਦਾਂ ਦਾ ਅੱਧੇ ਰਹੂਗਾ। ਇਹ ਕੈਂਸਲੇਸ਼ਨ ਆਫ ਰਿਮੂਵਲ ਜਿਹੜਾ 10 ਸਾਲ ਵਾਲਾ ਗ੍ਰੀਨ ਕਾਰਡ ਵਾਲਾ ਬੇਸ ਹੈਗਾ, ਭਾਵੇਂ ਉਹਦੇ ਲਈ ਐਲੀਜੀਬਲ ਹੈ ਨਹੀਂ ਹੈ, ਸਾਨੂੰ ਮੈਟਰ ਨਹੀਂ ਕਰਦਾ, ਪਰ ਇਹਦੀ ਆਪਾਂ ਜਿਹੜਾ ਡੀਪੋਰਟੇਸ਼ਨ ਆਰਡਰ ਆਪਾਂ ਨੂੰ ਖੋਲ ਨਹੀਂ ਸਕਦੇ। ਜੀ। ਸੋ ਦੇਖੋ ਕਈ ਵਾਰੀ ਨਾ ਬੰਦੇ ਨੂੰ ਇਦਾਂ ਲੱਗਦਾ ਵੀ ਹੁਣ ਨਵੀਂ ਜਿਹੜੀ ਸਰਕਾਰ ਆ ਗਈ ਆ ਇਹ ਖੌਰੇ ਵੀ ਸਾਰਿਆਂ ਦੇ ਲਈ ਬੜੀ ਹੱਕ ਵਾਲੀ ਹੋਊਗੀ ਜਾਂ ਇਦਾਂ ਆ। ਇਵੈਂਚੁਅਲੀ ਇਹ ਵੀ ਇਸ ਚੀਜ਼ ਦੇ ਉੱਤੇ ਸ਼ਿਕੰਜਾ ਜਿਹੜਾ ਉਹ ਕੱਸਿਆ ਰੱਖਣਾ ਚਾਹੁੰਦੇ। ਹਾਂ, ਕਈ ਮਾਮਲਿਆਂ 'ਚ ਲੱਗਦਾ ਵੀ ਥੋੜੀ ਲੀਨੀਅੰਸੀ ਜਿਹੜੀ ਉਹ ਦਿਖਾਉਂਦੇ ਆ,
ਪਰ ਉਹ ਹਰ ਇੱਕ ਰਾਹ ਜਿਹੜਾ ਆ ਉਹ ਬਿਲਕੁਲ ਚੌੜ ਚਪੱਟ ਨਹੀਂ ਜਿਹੜਾ ਉਹ ਖੋਲ੍ਹਣਾ ਚਾਹੁੰਦੇ। ਸੋ ਉਹਨਾਂ ਨੇ ਦੇਖੋ ਆਰਗੂਮੈਂਟ ਇਹ 1995-96 ਵਾਲਾ ਜਿਹੜਾ ਉਹ ਲੈ ਆਂਦਾ ਵੀ ਇਹਦੇ ਵਿੱਚ ਉਹ ਚੱਲਦਾ ਨਹੀਂ ਆ। ਸੋ ਜੇ ਕੋਈ ਸੋਚਦਾ ਹੁੰਦਾ ਨਾ ਵੀ ਇਹ ਸਾਡੇ ਸਾਰੇ ਮਿੱਥ ਹੋਣਗੇ ਵੀ ਇਹ ਤੁਹਾਡੀ ਮਦਦ ਦੇ ਲਈ ਜਿਹੜੇ ਹੋਣਗੇ, ਨਹੀਂ। ਉਹਨਾਂ ਦਾ ਮਕਸਦ ਸਰਕਾਰਾਂ ਦਾ ਇਵੈਂਚੁਅਲੀ ਜਿਹੜਾ ਉਹ ਇਹੀ ਆ ਵੀ ਕਿੱਦਾਂ ਆਪਾਂ ਇਸ ਨੂੰ ਰੋਕ ਕੇ ਜਿਹੜਾ ਉਹ ਰੱਖ ਸਕਦੇ ਹਾਂ। ਸੋ ਜੇ ਇਸ ਨੂੰ ਇਹੀ ਨੋਟਿਸ 96 ਦੇ ਵਿੱਚ ਮਿਲਿਆ ਹੁੰਦਾ, ਬਾਅਦ 'ਚ ਮਿਲਿਆ ਹੁੰਦਾ, ਤਾਂ ਇਹਦਾ ਕੇਸ ਰੀਓਪਨ ਹੋ ਸਕਦਾ ਸੀਗਾ ਡਿਫੈਕਟਿਵ ਵਾਲਾ ਜਿਹੜਾ ਉਹ ਹੋ ਕੇ। ਤੇ ਪਰ ਹੁਣ ਕਿਉਂਕਿ ਉਸ ਤੋਂ ਪਹਿਲਾਂ ਸੀਗਾ ਤੇ BIA ਕਹਿੰਦਾ ਵੀ ਨਹੀਂ। ਸੋ ਇਹ ਹੁਣ ਅੱਗੇ ਤੁਹਾਨੂੰ ਲੱਗਦਾ ਵੀ ਇਹ ਅੱਗੇ ਜਾਊਗਾ ਜਾਂ ਕੁਛ ਇਹਨੇ ਵੀ ਜਿਹੜਾ ਆ ਉਹ ਅਦਾਲਤ ਵਿੱਚ ਅੱਗੇ ਜਾ ਸਕਦਾ ਆ ਕਿ ਇਹਦਾ ਡਨ ਹੋ ਗਿਆ, ਹੁਣ ਕੰਮ ਖਤਮ ਹੈ ਇਸ ਮਾਮਲੇ 'ਚ? ਇਹ ਬੰਦੇ ਦਾ ਡਨ ਹੋ ਗਿਆ ਕੰਮ ਵਿਚਾਰੇ ਦਾ। ਇਹ ਹੁਣ BIA ਦੇ ਵਿੱਚ ਡਨ ਹੋਇਆ। ਇਹ ਹੁਣ ਉਹਨੂੰ ਫੇਰ ਦੁਬਾਰਾ ਦੇਖਦੇ ਆ ਕਿ ਸਰਕਿਟ ਕੋਰਟ ਜਾਊਗਾ, ਫਿਰ ਸਰਕਿਟ ਕੋਰਟ ਉਹੀ ਫੈਸਲਾ ਕਰ ਸਕਦਾ, ਫਿਰ ਦੁਬਾਰਾ ਸੁਪਰੀਮ ਕੋਰਟ ਦਾ ਦਰਵਾਜ਼ਾ ਤੀਜੀ ਵਾਰੀ ਖੜਕਾਇਆ ਜਾ ਸਕਦਾ ਕਿ 96 ਤੋਂ ਪਹਿਲਾਂ ਵਾਲੇ ਕੇਸਾਂ ਦਾ ਕਿੱਦਾਂ ਹੈ। ਤੇ ਹੁਣ ਗੱਲ ਇਹ ਆ ਜਾਂਦੀ ਆ ਕਿ ਜਿਹੜੇ ਇਮੀਗ੍ਰੇਸ਼ਨ ਵਕੀਲ ਆ ਉਹ ਵੀ ਬਿਜ਼ੀ ਆ, ਜਿਹੜੇ ਕਲਾਇੰਟ ਆ ਉਹਨਾਂ ਦੇ ਵੀ ਕੇਸ ਬਥੇਰੇ ਹੁੰਦੇ ਆ ਕਿ ਅਸਾਈਲਮ ਆ ਗਿਆ, ਲੱਗ ਗਿਆ, ਕਰ ਲਿਆ, ਉਸੇ ਚੀਜ਼ 'ਚ ਹੀ ਬੰਦਾ ਆਪਣੀ ਜ਼ਿੰਦਗੀ ਕੱਢ ਦਿੰਦਾ ਕਿ ਨਾਰਮਲ ਕੇਸ ਜਿਹੜਾ ਹੋ ਗਿਆ ਕਿ ਮੈਂ ਆ ਗਿਆ ਬਾਰਡਰ ਤੋਂ, ਆ ਮੇਰੀ ਕਹਾਣੀ ਆ, ਮੇਰਾ ਕੇਸ ਆ। ਤੇ ਤੁਸੀਂ ਇਹ ਲਾ ਲਓ ਕਿ 96 ਦੇ ਵਿੱਚ ਇਹ ਲਾਅ ਪਾਸ ਹੋਇਆ ਸੀਗਾ, ਕਿੰਨੀਆਂ ਡੀਪੋਰਟੇਸ਼ਨਾਂ ਲੱਗੀਆਂ ਹੋਣੀਆਂ, ਕਿੰਨੇ ਡਿਫੈਕਟਿਵ ਆਰਡਰ ਸੀਗੇ। ਸਰਕਾਰ ਹੁਣ ਤੱਕ ਦਿੰਦੀ ਰਹਿੰਦੀ ਆ 2000 ਜਦ ਤੱਕ ਨੀਸ਼ ਚਾਵੇਜ਼, ਮਤਲਬ ਕਿ ਜਦ ਤੱਕ ਨੀਸ਼ ਚਾਵੇਜ਼ ਵਾਲੇ ਵਕੀਲ ਨੇ ਆਪਣਾ ਦਿਮਾਗ ਨਹੀਂ ਵਰਤਿਆ, ਇੰਨੇ ਸਾਲ 20 ਸਾਲ ਤੁਸੀਂ ਲਾ ਲਓ ਕਿ ਕਿੰਨੇ ਹਜ਼ਾਰਾਂ ਵਕੀਲ ਆ, ਨਾਮਚੀਨ ਵਕੀਲ, ਕਿਸੇ ਦੇ ਵੀ ਦਿਮਾਗ 'ਚ ਆਹ ਸਟ੍ਰੈਟਜੀ ਨਹੀਂ ਆਈ ਕਿ ਆਹ ਚੀਜ਼ ਨੂੰ ਵੀ ਅਟੈਕ ਕੀਤਾ ਜਾ ਸਕਦਾ। ਪਹਿਲਾਂ ਤਾਂ ਏਦਾਂ ਕਿ ਜਿਹੜਾ ਵਕੀਲ ਆ ਬਿਜ਼ੀ ਆ, ਉਹ ਹੋਰ ਵੀ ਪੈਸੇ ਬਣਾ ਸਕਦਾ, ਆਪਣੇ ਸਾਲਮ ਸੁਲਮ ਦਾ ਕੰਮ ਕਰਕੇ ਪੈਸੇ ਬਣਾ ਸਕਦਾ। ਉਹ ਕਹਿੰਦਾ ਮੈਂ ਕਿਉਂ ਕਰਾਂ। ਫਿਰ ਜਿਹੜੀ ਦੂਜੀ ਗੱਲ ਇਹ ਆ ਕਿ ਇਹਨੂੰ ਸਾਰਾ ਕਰਨ ਲਈ ਜਿਹੜਾ ਕਲਾਇੰਟ ਆ ਉਹਦੀ ਵੀ ਸਮਝ ਹੋਣੀ ਚਾਹੀਦੀ ਆ, ਉਹਨੂੰ ਵੀ ਪਤਾ ਹੋਣਾ ਚਾਹੀਦਾ ਕਿ ਵਕੀਲ ਕੀ ਕਰ ਰਿਹਾ। ਤੇ ਕਈ ਕੇਸਾਂ ਦੇ ਵਿੱਚ ਕੀ ਆ ਕਿ ਵਕੀਲ ਕਹਿੰਦਾ ਯਾਰ ਮੈਂ ਹੁਣ ਇਹਨੂੰ ਸਮਝਾਵਾਂ, ਇਹਨੂੰ ਸਮਝ ਨਹੀਂ ਲੱਗਣੀ, ਉਹਨੇ ਮੈਨੂੰ ਪੁੱਛਣਾ ਕਿ ਚਾਂਸ ਕੀ ਆ, ਗਰੰਟੀ ਕੀ ਆ। ਗਰੰਟੀ ਤਾਂ ਹੁਣ ਸੁਪਰੀਮ ਕੋਰਟ ਕੇਸ ਫੈਸਲਾ ਕਰਕੇ ਦਊਗਾ, ਰਾਈਟ। ਸੋ ਇਹਦੇ ਵਿੱਚ ਕੀ ਹੈਗਾ ਕਿ ਜਦੋਂ ਇੱਕ ਵਧੀਆ ਵਕੀਲ ਨੂੰ ਵਧੀਆ ਕਲਾਇੰਟ ਮਿਲਦਾ ਜਿਹੜਾ ਕਹੇ ਕਿ ਯਾਰ ਠੀਕ ਆ, ਮੈਂ ਤੇਰੇ ਤੇ ਵਿਸ਼ਵਾਸ ਆ, ਤੂੰ ਮੇਰਾ BIA 'ਚ ਕੀ ਬਣੂਗਾ। ਵਕੀਲ ਕਹਿੰਦਾ ਕਿ ਤੇਰਾ BIA 'ਚ ਡਿਨਾਈ ਹੋਣਾ, ਉਹ ਕਹਿੰਦਾ ਕਿ ਸਰਕਿਟ ਕੋਰਟ 'ਚ ਕੀ ਬਣੂਗਾ ਮੇਰਾ ਜਾ ਕੇ। ਉਹ ਕਹਿੰਦਾ ਤੂੰ ਸ਼ਾਇਦ ਉੱਥੇ ਜਿੱਤ ਸਕਦਾ। ਤੇ ਫਿਰ ਉਸ ਤੋਂ ਬਾਅਦ ਇਹ ਹੈ ਕਿ ਸਰਕਿਟ ਕੋਰਟ ਦੇ ਵਿੱਚ ਕੀ ਅਨਬੈਂਕ, ਮਤਲਬ ਕਿ ਆਪਾਂ ਦੁਬਾਰਾ ਉਹਨੂੰ ਪ੍ਰੈਸੀਡੈਂਟ ਡਿਸੀਜਨ ਬਣਾ ਸਕਦੇ ਆ ਕਿ ਨਹੀਂ ਬਣਾ ਸਕਦੇ ਆ। ਸੋ ਉਹਦੇ ਵਿੱਚ ਕਾਫੀ ਕਿਸਮਤ ਕਈ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਫੈਕਟਰ ਇਹ ਹੁੰਦੀਆਂ। ਸੋ ਤਾਂ ਕਰਕੇ ਇਹ ਹੈ ਕਿ ਜਿਹੜੇ ਵਕੀਲ ਵੀ ਉਹ ਵੀ ਕਹਿੰਦੇ ਯਾਰ ਸਿੰਪਲ ਜਿਹੜਾ ਕੰਮ ਆਪਾਂ ਉਹ ਕਰਦੇ ਆ, ਆਪਾਂ ਟੈਕਨੀਕਲਿਟੀ 'ਚ ਕੱਲ੍ਹ ਹੀ ਪੈਣਾ। ਐਂਡ ਆਫ ਦਾ ਡੇ ਜੇ ਕਲਾਇੰਟ ਨੇ ਇਹੀ ਕਹਿਣਾ ਕਿ ਯਾਰ ਇਹਨੇ ਤਾਂ ਮੇਰਾ ਟਾਈਮ ਖਰਾਬ ਕਰਤਾ, ਮੇਰੇ ਪੈਸੇ ਖਰਾਬ ਕਰਤੇ। ਸੋ ਇਦਾਂ ਸੀਗਾ ਕਿ ਨੀਸ਼ ਚਾਵੇਜ਼ ਵਾਲੇ ਪੜਾਵ ਤੱਕ ਪਹੁੰਚਣ ਲਈ ਵੀ ਉਹਨਾਂ ਨੂੰ 20 ਸਾਲ ਲੱਗ ਗਏ ਕਿ 20 ਸਾਲ ਬਾਅਦ ਕਿਸੇ ਕਲਾਇੰਟ ਨੇ ਵਕੀਲ ਨਾਲ ਰਲ ਕੇ ਕਿਹਾ ਕਿ ਮੈਂ ਇਹਨੂੰ ਚੈਲੰਜ ਕਰਦਾ। ਸੋ 2018 ਤੋਂ ਲੈ ਕੇ 2005 ਤੱਕ ਹੁਣ ਚੈਲੰਜ ਤੇ ਚੈਲੰਜ ਆ ਰਿਹਾ। ਹੁਣ ਇਦਾਂ ਕਿ ਹੁਣ ਕਾਫੀ ਸਾਰੇ ਚੈਲੰਜ ਆ ਰਹੇ ਆ। ਹੁਣ ਆ ਜਿਹੜਾ ਕਲਾਇੰਟ ਆ ਇਹਦਾ BIA ਨੇ ਡਿਨਾਈ ਕਰਤਾ। ਹੁਣ ਇਹ ਦੁਬਾਰਾ ਸਰਕਿਟ ਕੋਰਟ 'ਚ ਜਾਊਗਾ। ਸਰਕਿਟ ਕੋਰਟ ਦੇਖਦੇ ਆ ਪ੍ਰੈਸੀਡੈਂਟ ਕੇਸ ਬਣਾਉਂਦਾ ਕਿ ਨਹੀਂ ਬਣਾਉਂਦਾ। ਅੱਗੋਂ ਸੁਪਰੀਮ ਕੋਰਟ ਤੇ ਵੀ ਮਰਜ਼ੀ ਆ ਕਿ ਸੁਪਰੀਮ ਕੋਰਟ ਨੇ 2 ਕੇਸ ਆਲਰੇਡੀ ਸੁਣ ਲਏ ਆ, ਪਰੇਰਾ ਵਾਲਾ ਵੀ ਸੁਣ ਲਿਆ ਉਹਨਾਂ ਨੇ, ਨੀਸ਼ ਚਾਵੇਜ਼ ਵਾਲਾ ਵੀ ਸੁਣ ਲਿਆ। ਹੁਣ ਹੋ ਸਕਦਾ ਕਿ ਸੁਪਰੀਮ ਕੋਰਟ ਰਿਟ ਗ੍ਰਾਂਟ ਕਰੇ, ਹੋ ਸਕਦਾ ਸੁਪਰੀਮ ਕੋਰਟ ਕਵੇ ਕਿ ਨਹੀਂ ਭਾਈ ਸਾਡੇ ਕੋਲ ਇਮੀਗ੍ਰੇਸ਼ਨ ਜੋਗਾ ਟਾਈਮ ਨਹੀਂ ਹੈਗਾ ਕਿ ਆਪਾਂ ਫੇਰ ਦੁਬਾਰਾ ਇਹ ਮੁੱਦੇ ਤੇ ਜਿਹੜਾ ਸੁਣੀਏ। ਸੋ ਦੇਖਦੇ ਆ ਹੁਣ ਕਿ ਸੁਪਰੀਮ ਕੋਰਟ ਤੱਕ ਇਹਦਾ ਦਰਵਾਜ਼ਾ ਖੜਕਾ ਹੁੰਦਾ ਕਿ ਨਹੀਂ ਹੁੰਦਾ। ਤੇ ਅੱਗੋਂ ਕਲਾਇੰਟ ਤੇ ਵੀ ਡਿਪੈਂਡ ਕਰਦਾ ਕਿ ਉਹਦੇ ਵਕੀਲ ਨੇ ਹੁਣ ਵਧੀਆ ਆਰਗੂਮੈਂਟ ਕੀਤੀ ਸੀ, ਪਰ ਹੁਣ ਹੋ ਸਕਦਾ ਕਿ ਕਲਾਇੰਟ ਕਹੇ ਯਾਰ ਮੇਰਾ ਕੇਸ ਹਰਾਤਾ, ਹੁਣ ਮੈਨੂੰ ਨਹੀਂ ਹਾਇਰ ਕਰਨਾ, ਹੁਣ ਮੈਂ ਕੋਈ ਹੋਰ ਬੰਦਾ ਹਾਇਰ ਕਰ ਲੈਣਾ ਸਰਕਿਟ ਕੋਰਟ ਤੇ। ਸੋ ਇਹ ਸਾਰਾ ਹੁਣ ਦੇਖਦੇ ਆ ਕਿ ਕਲਾਇੰਟ ਦੁਬਾਰਾ ਪੈਸੇ ਖਰਚਣਾ ਚਾਹੁੰਦਾ ਨਹੀਂ ਚਾਹੁੰਦਾ, ਕਿੱਥੇ ਕੁ ਗੱਲ ਪਹੁੰਚਦੀ ਹੈ ਇਹ। ਜੀ ਕਈ ਕੁਛ ਜਿਹੜਾ ਇਸ ਚੀਜ਼ ਦੇ ਵਿੱਚ ਜਿਹੜਾ ਡੈਫੀਨੇਟਲੀ ਨਾਲ ਜਿਹੜਾ ਉਹ ਚੱਲਦਾ ਰਹਿੰਦਾ ਹੈ। ਤੇ ਇਹ ਜਿਹੜੀਆਂ ਸੀਗੀਆਂ ਅੱਜ ਦੇ ਜਿਹੜੇ ਕੇਸ ਦੇ ਜਿਹੜੇ ਮਾਮਲੇ 'ਚ, ਇੱਕ ਵਾਰੀ ਆਪਾਂ ਨੀਸ਼ ਚਾਵੇਜ਼ ਨੂੰ ਫੇਰ ਯਾਦ ਕੀਤਾ ਤੇ ਜਿਹੜੇ ਇਸ BIA ਦੇ ਨਵੇਂ JLL ਦੇ ਮਾਮਲੇ ਦੇ ਵਿੱਚ ਇਹ ਆਇਆ। ਸੋ ਆਪਣੀ ਕਮਿਊਨਿਟੀ ਦੇ ਉੱਤੇ ਵੀ ਫਿਰ ਸੇਮ ਹੀ ਆ, ਜਿਹੜੇ 1996 ਤੋਂ ਪਹਿਲਾਂ ਨੋਟਿਸ ਟੂ ਅਪੀਅਰ ਵਾਲੇ ਜਿਹੜੇ ਜੇ ਉਹ ਡਿਫੈਕਟਿਵ ਸੀਗੇ, ਜੇ ਉਹ 96 ਤੋਂ ਪਹਿਲਾਂ ਦੇ ਆ, ਫਿਰ ਉਹਨਾਂ ਦੇ ਕੇਸ ਰੀਓਪਨ ਬੇਸਿਕਲੀ ਨਹੀਂ ਹੋਣਗੇ। ਜੇ ਤੁਹਾਡੇ ਕੇਸ ਫੇਲ ਹੋ ਗਏ ਆ, ਜੇ ਤੁਹਾਡਾ ਕੇਸ ਫੇਲ ਹੋ ਗਿਆ, ਤੁਹਾਡਾ ਨੋਟਿਸ ਡਿਫੈਕਟਿਵ ਸੀਗਾ, ਤੁਹਾਡੇ ਵਕੀਲ ਨੇ ਇਹਨੂੰ ਚੈਲੰਜ ਨਹੀਂ ਕੀਤਾ, ਮੋਸਟ ਲਾਈਕਲੀ ਉਹਨੇ ਚੈਲੰਜ ਨਹੀਂ ਕੀਤਾ ਹੋਣਾ। ਕਿਉਂ ਨਹੀਂ ਕੀਤਾ ਹੋਣਾ? ਕਿਉਂਕਿ ਵਕੀਲ ਟੈਕਨੀਕਲ ਨਹੀਂ ਸੀਗਾ। ਆਪਣੇ ਨੋਟਿਸ ਪੜ੍ਹੋ ਜਿਹਨਾਂ ਦੇ ਡੀਪੋਰਟੇਸ਼ਨ ਲੱਗੀ ਆ। ਜੇ ਤੁਹਾਡੇ ਨੋਟਿਸ ਦੇ ਉੱਤੇ ਲਿਖਿਆ ਸੀਗਾ ਟੂ ਬੀ ਡਿਸਾਈਡਡ, ਜੇ ਉਹ ਸੀਗਾ ਤੇ ਤੁਹਾਡੇ ਵਕੀਲ ਨੇ ਇਹਨੂੰ ਚੈਲੰਜ ਨਹੀਂ ਕੀਤਾ,
ਤੁਸੀਂ ਇਹਨੂੰ ਆਰਗਿਊ ਕਰ ਸਕਦੇ ਆ ਕਿ ਭਾਈ ਮੇਰੀ ਮੋਸ਼ਨ ਟੂ ਰੀਓਪਨ ਕਿ ਮੇਰਾ ਨੋਟਿਸ ਡਿਫੈਕਟਿਵ ਸੀਗਾ, ਮੇਰੇ ਵਕੀਲ ਨੇ ਮੈਨੂੰ ਇਨਫੋਰਮ ਨਹੀਂ ਕੀਤਾ, ਮੇਰੇ ਨਾਲ ਡਿਸਕਸ ਨਹੀਂ ਕੀਤਾ, ਤੇ ਜਿਹੜੀ ਮੇਰੀ ਡੀਪੋਰਟੇਸ਼ਨ ਆ ਮੈਨੂੰ ਦੁਬਾਰਾ ਮੌਕਾ ਦਿੱਤਾ ਜਾਵੇ, ਮੇਰੇ ਕੋਲ ਹੋਰ ਵੀ ਰਿਲੀਫ ਆ, ਮੇਰੇ ਜਵਾਕ ਵੀ ਇੱਥੇ ਜੋ ਵੀ ਪਰ ਉਹਦੇ ਵਿੱਚ ਹੁਣ ਜਿਹੜਾ ਮੋਸ਼ਨ ਟੂ ਰੀਓਪਨ ਆ ਉਹਦਾ ਮਤਲਬ ਇਹ ਨਹੀਂ ਕਿ ਤੁਹਾਡੀ ਉਹਨਾਂ ਨੇ ਗ੍ਰਾਂਟ ਕਰ ਦੇਣੀ, ਉਹਨਾਂ ਨੇ ਇਹ ਕਹਿਣਾ ਕਿ ਠੀਕ ਆ ਪਰ ਤੇ ਤੂੰ ਆਪਣਾ ਵਕੀਲ ਹਾਇਰ ਕੀਤਾ, ਗਲਤ ਕੀਤਾ, ਸਹੀ ਕੀਤਾ, ਸਮਾਰਟ ਕੀਤਾ, ਨਹੀਂ ਸਮਾਰਟ ਕੀਤਾ, ਤੇਰੀ ਆਪਣੀ ਉਹ ਸੀਗੀ। ਜਦੋਂ ਤੁਹਾਨੂੰ ਕੋਰਟ ਨੇ ਪੁੱਛਿਆ ਕਿ ਨੋਟਿਸ ਟੂ ਅਪੀਅਰ ਨੂੰ ਕੋਈ ਚੈਲੰਜ ਹੈਗਾ, ਤੁਸੀਂ ਕਿਹਾ ਕੋਈ ਚੈਲੰਜ ਨਹੀਂ ਹੈਗਾ, ਇਸ ਲਈ ਆਪਾਂ ਤੁਹਾਡੀ ਮੋਸ਼ਨ ਟੂ ਰੀਓਪਨ ਜਿਹੜੀ ਆ ਗ੍ਰਾਂਟ ਨਹੀਂ ਕਰ ਸਕਦੇ। ਸੋ ਇਹ ਆ ਕਿ ਜਿਨ੍ਹਾਂ ਦੇ ਡੀਪੋਰਟੇਸ਼ਨ ਲੱਗੇ ਆ, ਕੰਮ ਖਰਾਬ ਹੋ ਗਏ ਆ ਸਰਕਟ ਕੋਰਟ ਤੇ, ਆਪਣੇ ਆਪਣੇ ਜਾ ਕੇ ਨੋਟਿਸ ਟੂ ਅਪੀਅਰ ਦੇ ਝਾਂਤੀ ਮਾਰੋ, ਜੇ ਉੱਤੇ TBD ਲਿਖਿਆ ਹੋਇਆ ਟੂ ਬੀ ਡਿਸਾਈਡਡ, ਤੇ ਸਾਨੂੰ ਸੰਪਰਕ ਕਰੋ, ਦੇਖਦੇ ਹਾਂ ਜੇ ਕੁਝ ਹੋ ਸਕਦਾ, ਨਹੀਂ ਹੋ ਸਕਦਾ, ਮੋਸਟ ਲਾਈਕਲੀ ਨਹੀਂ ਹੋ ਸਕਦਾ, ਪਰ ਆਪਣੇ ਆਪਣੇ ਪਹਿਲਾਂ ਟੂ ਬੀ ਡਿਸਾਈਡਡ ਵਾਲੇ ਜਿਹੜੇ ਹੈਗੇ ਆ ਡੀਪੋਰਟੇਸ਼ਨ ਵਾਲੇ ਜਿਹੜੇ ਕੇਸ ਆ, ਉਹਨਾਂ 'ਚ ਇੱਕ ਵਿੰਡੋ ਆਫ ਅਪਰਚੂਨਿਟੀ ਹੋ ਸਕਦੀ ਹੈ ਕਿ ਮੇਬੀ ਉਹ ਕੇਸ ਜਿਹੜੇ ਆ ਰੀਓਪਨ ਹੋ ਸਕਦੇ ਆ। ਜੀ ਚਲੋ ਜੀ, ਕੰਟੈਕਟ ਤੁਸੀਂ ਇਹਨਾਂ ਦੇ ਨਾਲ ਕਰ ਸਕਦੇ ਹੋ, ਅਟਾਰਨੀ ਟਿਰਕੀਆਣਾ ਹੁਣਾਂ ਦੇ ਨਾਲ। ਇਹਨਾਂ ਦਾ ਆਫਿਸ ਦਾ ਨੰਬਰ ਹੈ 4159090503 4159090503। ਤੇ ਹੁਣ ਅਟਾਰਨੀ ਟਿਰਕੀਆਣਾ ਜੀ ਆਪਾਂ ਕਾਲਸ ਵੱਲ ਵਧੀਆ ਜੀ। ਬਿਲਕੁਲ ਜੀ। ਸੋ ਸਰੋਤੇ ਕਾਲ ਕਰਨ ਦੇ ਲਈ ਨੰਬਰ 408272 4082725200 ਦੇ ਉੱਤੇ ਸਟੂਡੀਓ ਦੇ ਵਿੱਚ ਤੁਸੀਂ ਕਾਲ ਕਰਕੇ ਆਪਣੇ ਜਿਹੜੇ ਸਵਾਲ ਆ ਅਟਾਰਨੀ ਟਿਰਕੀਆਣਾ ਹੁਣਾਂ ਨੂੰ ਜਿਹੜਾ ਪੁੱਛ ਸਕਦੇ ਆ। ਸ਼ਾਰਟ ਦੇ ਵਿੱਚ ਰੱਖਿਓ ਜੀ ਜਿਹੜਾ ਉਹ ਆਪਣਾ ਸਵਾਲ, ਤੇ ਤਾਂ ਜੋ ਆਪਾਂ ਵੱਧ ਤੋਂ ਵੱਧ ਕਾਲ ਜਿਹੜੀਆਂ ਉਹ ਲੈ ਸਕੀਏ। ਕੁਝ ਕੁ ਜਨਰਲ ਸਵਾਲ ਜਿਹੜੇ ਆ ਅੰਬੈਸੀ ਨੂੰ ਲੈ ਕੇ ਤੇ ਬਾਰਡਰ ਦੇ ਉੱਤੇ ਸਿਚੁਏਸ਼ਨ ਨੂੰ ਲੈ ਕੇ ਕੀ ਤੁਹਾਡੇ ਲੇਟੈਸਟ ਦੱਸ ਰਹੇ ਨੇ ਕਲਾਇੰਟਸ? ਕੋਈ ਖਾਸ ਖਬਰ ਤਾਂ ਨਹੀਂ, ਉਹੀ ਸੇਮ ਹੀ ਆ। ਅੰਬੈਸੀ 'ਚ ਥੋੜੀ ਜਿਹੀ ਮੂਵਮੈਂਟ ਹੋਈ ਆ, ਕੋਈ ਇਦਾਂ ਨਹੀਂ ਕਿ ਬਹੁਤ ਜ਼ਿਆਦਾ ਸਪੀਡ ਨਾਲ ਕਰ ਰਹੇ, ਜਿੱਦਾਂ ਉਹੀ ਕਹਿ ਰਹੇ ਸੀ ਕਿ ਡਬਲ ਸ਼ਿਫਟਾਂ ਕਰ ਲੈਣੀ, ਇਦਾਂ ਕਰ ਲੈਣੀ, ਇਦਾਂ ਦਾ ਤਾਂ ਕੋਈ ਚੇਂਜ ਨਹੀਂ ਦਿਖਿਆ। ਇੰਟਰਵਿਊ ਵਗੈਰਾ ਆ ਰਹੇ ਆ ਪਰ ਉਹੀ ਡਿਲੇ ਹੀ ਆ। ਬਾਰਡਰ ਵੀ ਅਜੇ ਤੱਕ ਖੁੱਲ੍ਹਾ ਹੀ ਆ। ਆਪਣੇ ਹੁਣ ਬਿਆਨ ਵੀ ਹੁਣ ਕਈਆਂ ਦੇ ਲੈਣ ਲੱਗ ਪਏ ਆ। ਪਹਿਲਾਂ ਇਹ ਕਿ ਬਿਆਨ ਲੈਣ ਦਾ ਟਾਈਮ ਨਹੀਂ ਸੀਗਾ, ਹੁਣ ਇਹ ਆ ਕਿ ਬਿਆਨ ਵੀ ਹੋ ਰਹੇ ਆ ਲੋਕਾਂ ਦੇ ਕਈਆਂ ਦੇ। ਠੀਕ ਹੈ, ਚਲੋ ਆਓ ਹੁਣ ਆਪਾਂ ਕਾਲਸ ਦੇ ਵੱਲ ਨੂੰ ਜਿਹੜਾ ਵੱਧਦੇ ਆ। ਇਕਬਾਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਸੀਗਾ ਜੀ, ਤੇ ਜਿਹਦਾ ਫਾਦਰ ਉਹਨਾਂ ਦਾ ਅਪਲਾਈ ਕੀਤਾ ਸੀਗਾ ਮੈਥੋਂ, ਫਾਦਰ ਮਦਰ ਦਾ ਉਹਨਾਂ ਦੀ ਇੰਟਰਵਿਊ ਹੋ ਗਈ ਸੀਗੀ, ਤੇ ਮਦਰ ਨੂੰ ਵੀਜ਼ਾ ਮਿਲ ਗਿਆ ਸੀ, ਤੇ ਫਾਦਰ ਜਦੋਂ ਪਾਸਪੋਰਟ ਉਹਨਾਂ ਨੂੰ ਮਿਲਿਆ ਸੀ 221G ਲੈਟਰ ਆਇਆ ਸੀ ਨਾਲ, ਤੇ ਉਹਦੇ 5 ਮਹੀਨੇ ਹੋ ਗਏ ਜੀ। ਮੈਂ ਪੁੱਛਣਾ ਚਾਹੁੰਦਾ ਜੀ ਉਹਦਾ ਕਿੰਨਾ ਟਾਈਮ ਲੱਗੂਗਾ ਹੋਰ, ਤੇ ਕੋਈ ਹੋਰ ਪ੍ਰੋਸੈਸ ਹੈਗਾ ਕੋਈ ਉਹਨਾਂ ਨੂੰ ਕਰ ਸਕਦੇ ਜਾਂ ਕਿੱਦਾਂ? ਜਿਹੜਾ ਆਪਣਾ ਫਾਦਰ ਕੋਈ ਆਪਣੇ ਸਮਗਲਿੰਗ ਦੇ ਰਿਲੇਟਡ ਵੀ ਚਾਰਜ ਲਾਇਆ ਉਹਨਾਂ ਨੇ, ਕਿ ਆਪਣੇ ਮੁੰਡੇ ਨੂੰ ਬਾਹਰ ਭੇਜਿਆ, ਇਦਾਂ ਦਾ ਵੀ ਕੁਝ ਲਾਇਆ? ਨਹੀਂ, ਕੁਛ ਨਹੀਂ ਲਾਇਆ ਜੀ। ਮੈਂ ਉਹਨਾਂ ਦਾ ਮੈਂ ਜਿਹੜਾ ਕਿ ਪੇਰੈਂਟਸ ਆਪਣੇ ਦਾ ਕੀਤਾ ਸੀਗਾ ਜੀ ਅਪਲਾਈ IR5 ਜਿੱਦਾਂ। ਜੇ ਕੋਈ ਇਦਾਂ ਦਾ ਸਵਾਲ ਜਵਾਬ, ਗਲਤ ਸਵਾਲ ਜਵਾਬ ਨਹੀਂ ਪੁੱਛਿਆ ਕਿ ਤੂੰ ਆਪਣੇ ਮੁੰਡੇ ਨੂੰ ਬਾਹਰ ਤਾਂ ਨਹੀਂ ਭੇਜਿਆ, ਪੈਸੇ ਦੇ ਕੇ ਬਾਰਡਰ ਤੇ ਨਹੀਂ ਟਪਾਇਆ, ਤੁਹਾਡੀ ਫਿਰ ਜਿਹੜੀ ਐਡਮਿਨਿਸਟ੍ਰੇਟਿਵ ਪ੍ਰੋਸੈਸਿੰਗ ਆ ਉਹਨੂੰ ਤੁਸੀਂ ਫੋਲੋ ਅਪ ਕਰੋ, ਉਹਨਾਂ ਨੂੰ ਤੁਹਾਨੂੰ ਦੱਸ ਦੋਗੇ ਕਿ ਕਿਉਂ ਆ ਕਿੱਦਾਂ ਵਾ, ਪਰ ਉਹ ਆਪਣਾ ਟਾਈਮ ਲੈ ਸਕਦੇ ਜਿੰਨਾ ਉਹਨਾਂ ਨੂੰ ਚਾਹੀਦਾ। ਠੀਕ ਹੈ ਜੀ, ਠੀਕ ਹੈ। ਤੇ ਉਹਨਾਂ ਦੇ ਜਿੱਦਾਂ ਮਦਰ ਵੱਲੋਂ, ਜਿੱਦਾਂ ਆਪਣੀ ਮਦਰ ਵੱਲੋਂ ਜੇ ਇੱਥੇ ਆ ਜਾਂਦੇ, ਜਿੱਦਾਂ ਉਹਨਾਂ ਵੱਲੋਂ ਫਾਈਲ ਦੁਬਾਰਾ ਲਾ ਸਕਦੇ ਜੇ ਉਹਨਾਂ ਨੇ ਨਹੀਂ ਦੱਸਦੇ ਕੁਛ? ਉਹ ਮਦਰ ਵੱਲੋਂ ਮਦਰ ਨੂੰ ਕਹਿੰਦੇ ਮਿਲ ਗਿਆ, ਉਹਨਾਂ ਨੂੰ ਮਿਲ ਗਿਆ ਭਾਜੀ। ਡਿਪੈਂਡ ਕਰ ਦੱਸਣਾ, ਇਦਾਂ ਕੋਈ ਉਹਨਾਂ ਦੀ ਕਾਨੂੰਨ ਦੇ ਹਿਸਾਬ ਨਾਲ ਉਹਨਾਂ ਨੇ ਚੱਲਣਾ, ਕੋਈ ਇਦਾਂ ਨਹੀਂ ਕਿ ਬਿਨਾਂ ਮਤਲਬ ਦੇ ਵੀਜ਼ਾ ਨਹੀਂ ਦੇਣਾ। ਇਨਐਡਮਿਸਿਬਿਲਿਟੀ ਕਹਿੰਦੇ ਉਹਨੂੰ, ਕਿ ਇਨਐਡਮਿਸਿਬਿਲਿਟੀ ਮਤਲਬ ਕਿ ਆਹ ਕਾਰਨ ਕਰਕੇ ਬੰਦੇ ਨੂੰ ਰੋਕਣਾ। ਉਹ ਫਿਰ ਮਦਰ ਉਹ ਆਪਣੀ ਵਾਈਫ ਵੱਲੋਂ ਵੀ ਸੇਮ ਆ, ਜਵਾਕਾਂ ਵੱਲੋਂ ਵੀ ਸੇਮ, ਉਹ 'ਚ ਤੁਹਾਨੂੰ ਕੋਈ ਫਰਕ ਪੈਣਾ ਕਿ ਉਹ ਕੋਈ ਗੇਮ ਤੁਹਾਨੂੰ ਖੇਡਣ ਦੇ ਆ ਕਿ ਇੱਧਰੋਂ ਨਹੀਂ ਲਾਇਆ ਤਾਂ ਉੱਧਰੋਂ ਲਾ ਲਿਆ। ਸੋ ਉਹਦੀ ਵੇਟ ਕਰੋ, ਉਹਨੂੰ ਫੋਲੋ ਅਪ ਕਰੋ ਕੀ ਚੱਕਰ ਹੈਗਾ, ਕਿਉਂ ਹੈਗਾ। ਤੁਹਾਨੂੰ ਬਿਲਕੁਲ ਉਹ ਜਿਹਾ ਡਿਨਾਇਲ ਦਊਗੇ, ਤੁਹਾਨੂੰ ਦੱਸੂਗੇ ਉਹ ਕਿਉਂ ਦਿੱਤਾ ਡਿਨਾਇਲ। ਠੀਕ ਹੈ ਜੀ। ਸੋ ਉਹਨਾਂ ਦੇ ਨਾਲ ਕਰੋ ਜੀ, ਕੰਟੈਕਟ ਕਰ ਲਓ ਉਹਨਾਂ ਦੇ ਨਾਲ ਜੀ। ਆਪਣੇ ਅਗਲੇ ਕਾਲਰ ਨੇ ਕੁਲਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਕੁਲਦੀਪ ਜੀ। ਹਾਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਮੇਰੇ ਦੋ ਨਿੱਕੇ ਸਵਾਲ ਆ ਜਨਰਲ। ਇੱਕ ਤਾਂ ਮੈਂ ਪੁੱਛਣਾ, ਜਿਹੜਾ ਗ੍ਰੀਨ ਕਾਰਡ ਹੈ ਉਹ 6 ਮਹੀਨੇ ਤੋਂ ਵੱਧ ਇੰਡੀਆ ਰਹਿ ਪਏ, ਤੇ ਦਿੱਲੀ ਇੱਥੇ ਨਾ ਅਫਵਾਹ ਬਹੁਤ ਉੱਡੀ ਵੀ ਹੈ ਵੀ ਦਿੱਲੀ ਵਾਲੇ ਇਹਨਾਂ ਨੂੰ ਜਾਣ ਦੇ ਰਹੇ ਗਏ, ਮਾੜਾ ਇਹਦੇ ਬਾਰੇ ਦੱਸਿਓ। ਤੇ ਇੱਕ ਹੈਗਾ ਵੀ ਕੇਸ ਅਪਲਾਈ ਕੀਤਾ F4 ਦਾ, ਤੇ ਉਦੋਂ ਮੇਰੇ ਬੇਟੇ ਨੇ ਕੀਤਾ, ਉਹਦੇ ਬੱਚੇ ਹੋਏ ਨਹੀਂ ਸੀ, ਉਸ ਤੋਂ ਬਾਅਦ ਹੋਇਆ, ਉਹਨਾਂ ਦਾ ਕੋਈ ਟਾਈਮ ਬਾਉਂਡ ਹੈ? ਨਹੀਂ ਪੁੱਛਣਾ ਜੀ। ਜਿਹੜਾ ਰੂਲ ਆ 6 ਮਹੀਨੇ ਵਾਲਾ ਕੋਈ ਰੂਲ ਨਹੀਂ। 6 ਸਾਲ ਤੋਂ ਵੱਧ ਜਿਹੜਾ ਬੰਦਾ ਬਾਹਰ ਆ ਉਹਦਾ ਗ੍ਰੀਨ ਕਾਰਡ ਕੁਐਸਚਨੇਬਲ ਹੁੰਦਾ। 6 ਮਹੀਨੇ ਤੋਂ ਸਾਲ ਦੇ ਵਿੱਚ ਜਿਹੜਾ ਹੁੰਦਾ ਉਹ ਜਦੋਂ ਲੀਸ ਵਗੈਰਾ ਬਿੱਲ ਬੁੱਲ ਇੱਥੇ ਚੱਲਦੇ ਆ, ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਤੇ ਦਿੱਲੀ ਵਾਲਿਆਂ ਨਾਲ ਉਹਨਾਂ ਬਾਰੇ ਮੈਂ ਕੋਈ ਕਮੈਂਟ ਨਹੀਂ ਦੇਣਾ ਚਾਹੁੰਦਾ। ਮੈਂ ਵੀ ਮੇਰਾ ਮੂੰਹ ਖਲਾਉਂਗੇ, ਗਲਤ ਗੱਲਾਂ ਕਹੂੰਗੇ, ਫਿਰ ਮੈਨੂੰ ਪ੍ਰੋਬਲਮ ਦਊਗੇ ਜਦੋਂ ਮੈਂ ਇੰਡੀਆ ਜਾਊਂਗਾ।
ਸੋ ਇਦਾਂ ਕਿ 에어ਪੋਰਟ ਭਾਈ ਬਦਲ ਲਓ, ਦੁਬਈ ਕਿਤੇ ਹੋਰ ਚਲ ਜਾਓ, ਹੋਰ ਬਥੇਰੇ 에어ਪੋਰਟ ਹੈਗੇ ਆ। ਦਿੱਲੀ ਵਾਲਿਆਂ ਨਾਲ ਗੱਲ ਹੀ ਸਿਰ ਖਪਾਈ ਕਰਨੀ ਹੈ। ਨਹੀਂ ਇੱਕ ਵਾਰੀ ਟਰਨੀ ਟੇਰ ਕਹਿਣਾ ਉਹਨਾਂ ਨੇ ਆਪਣੀ ਹੱਡ ਬੀਤੀ ਸੁਣਾਈ ਸੀਗੀ 에어ਪੋਰਟ ਵਾਲੀ ਵੀ ਪੇਪਰ ਵਰਕ ਨੂੰ ਲੈ ਕੇ ਕੀ ਕੁਛ ਜਿਹੜਾ ਮੈਨੂੰ ਆਪਣਾ ਮੈਂ ਕਿਹਾ ਮੈਨੂੰ ਨਾ ਫੜ ਲੈਣ ਕਿਤੇ ਕਿ ਤੂੰ ਬਹੁਤ ਬੋਲਦਾ ਮੇਰੇ ਖਿਲਾਫ ਏਦਾਂ ਵਾ ਓਦਾਂ ਵਾ। ਨਹੀਂ ਦੇਖੋ ਜੀ ਚਲੋ ਹਾਂ ਇਹ ਤੇ ਹੈ ਵੀ ਉਹ ਰਿਟੈਲੀਏਟ ਏਦਾਂ ਜਿਹੜਾ ਉਹ ਕਰਦੇ ਨੇ, ਇਹ ਇੱਕ ਨਹੀਂ ਕਈਆਂ ਦੇ ਨਾਲੇ ਪ੍ਰੋਬਲਮ ਜਿਹੜੀ ਆਉਂਦੀ ਆ। ਬਾਕੀ ਚਲੋ ਇਹਨਾਂ ਨੇ ਹੁਣ ਤੁਹਾਨੂੰ ਦੱਸਤਾ ਵੀ ਦਿੱਲੀ ਵਾਲੇ ਕੀ ਕਰਦੇ ਕੀ ਨਹੀਂ ਕਰਦੇ, ਉਹ ਸਾਰੇ ਉੱਥੇ ਬੈਠੇ ਪ੍ਰਧਾਨ ਮੰਤਰੀ ਆਪਣੇ ਆਪ ਨੂੰ ਸਮਝਦੇ ਆ, ਕੁਝ ਵੀ ਕਰ ਸਕਦੇ ਆ। ਆਪਾਂ ਇਹੀ ਕਹਿ ਸਕਦੇ ਆ ਬਚੋ ਜਿੰਨਾ ਬਚ ਹੁੰਦਾ ਹੈ। ਇੱਕ ਜੇ ਬਾਹਲਾ ਕਿਸੇ ਨੂੰ ਕੋਈ ਪ੍ਰੋਬਲਮ ਜੇ ਦਿੰਦੇ ਆ ਨਾ ਤਾਂ ਆਪਣੇ ਅੰਬੈਸੀ ਦਾ ਤੁਸੀਂ ਇੱਕ 131A ਹੁੰਦਾ ਟਰੈਵਲ ਡਾਕੂਮੈਂਟ, ਜਿਹਦਾ ਗ੍ਰੀਨ ਕਾਰਡ ਗਵਾਚਾ ਹੋਵੇ ਉਹ ਵੀ ਬੰਦਾ ਲੈ ਕੇ ਜਿਹੜਾ ਅੰਬੈਸੀ ਤੋਂ ਜਾ ਸਕਦਾ। ਸੋ 6 ਮਹੀਨੇ ਤੋਂ ਸਾਲ ਦੇ ਵਿੱਚ ਬੰਦੇ ਨੂੰ ਲੀਗਲੀ ਕੋਈ ਪ੍ਰੋਬਲਮ ਨਹੀਂ ਹੈਗੀ। ਪਰ ਇਦਾਂ ਕਿ ਦਿੱਲੀ ਵਾਲਿਆਂ ਨਾਲ ਨਾਲ ਜੋ ਤੁਸੀਂ ਹੋਰ ਕਿਤੇ ਸਮਝਦਾਰ 에어ਪੋਰਟ ਤੇ ਜਾਓ, ਬੈਂਗਲੌਰ ਉਹਨਾਂ ਨੇ ਕੋਈ ਪ੍ਰੋਬਲਮ ਨਹੀਂ ਦੇਣੀ, ਉਹਨਾਂ ਨੂੰ ਸਿੱਧੇ ਤੁਸੀਂ ਦੱਸ ਸਕਦੇ ਆ। ਜੀ ਜੀ। ਦੂਜਾ ਉਹ ਪੁੱਛਦੇ ਸੀਗੇ F4 ਆਈ ਥਿੰਕ ਕੈਟਾਗਰੀ ਦਾ ਕੁਝ। F4 ਦਾ ਮੈਂ ਸਵਾਲ ਹਾਂਜੀ ਉਹ ਕਹਿੰਦੇ ਸੀਗੇ ਵੀ ਸ਼ਾਇਦ ਉਮਰ ਜਿਹੜੀ ਆ ਉਹ ਬੱਚਿਆਂ ਦੀ ਗਾਂ ਹੋ ਗਈ ਆ, ਫਿਰ ਉਹੀ ਸੇਮ ਹੀ ਆਨਸਰ ਉਹ 130 ਜਿੰਨਾ ਸੀਗਾ ਜੀ। ਠੀਕ ਹੈ ਜੀ। ਜਸਬੀਰ ਜੀ। ਹਾਂਜੀ ਜੀ ਹਾਂਜੀ, ਮੈਂ ਇਹ ਪੁੱਛਣਾ ਸੀਗਾ ਵੀ ਅਸੀਂ ਕੁੜੀ ਜੀ ਨੇ ਪਟੀਸ਼ਨ ਵੀ ਕੀਤੀ ਆ ਤਾਂ ਉਹਦੇ ਡੈਡੀ ਜੀ ਦਾ ਕੁਝ ਠੀਕ ਨਹੀਂ ਰਹਿੰਦਾ ਤੇ ਉਹਦਾ ਅਸੀਂ ਇੱਥੇ ਬਰਥਡੇ ਮਨਾਉਣ ਦਾ ਕੀਤਾ ਸੀਗਾ। ਉਹਨੂੰ 20 ਸਾਲ ਹੋ ਗਏ ਆ ਆਏ ਨੂੰ, ਤੇ ਉਹ ਛੋਟੀ ਛੋਟੀਆਂ ਹੀ ਬੇਟੀਆਂ ਉਦੋਂ ਤਾਂ ਹੁਣ ਵਿਆਹੀਆਂ, ਉਹਨਾਂ ਦੇ ਬੱਚੇ ਆ, ਤੇ ਉਹਨਾਂ ਨੂੰ ਵੀਜ਼ਾ ਮਿਲ ਸਕਦਾ ਹੁਣ ਸਪਾਂਸਰ ਕਿਸੇ ਨੂੰ ਜਿਹੜੇ ਆਪਣੇ ਵੀਜ਼ਾ ਲੈਣਾ ਚਾਹੁੰਦੇ ਇੰਡੀਆ ਤੋਂ, ਉਹਨਾਂ ਦਾ ਕੀ ਰਿਲੇਸ਼ਨ ਹੈ ਉਰੇ ਜਿਹੜੇ ਰਿਲੇਟਿਵ ਹੈ? ਹਾਂਜੀ, ਜਿਹੜਾ ਉਹਦਾ ਡੈਡੀ ਉਹਨਾਂ ਦਾ ਜਿਹਨਾਂ ਨੇ ਫਾਦਰ ਡਾਟਰ ਤੇ ਜਿਹੜੇ ਬੱਚੇ ਆ ਉਹ ਸਿਟੀਜ਼ਨ ਆ ਉਰੇ? ਨਹੀਂ ਆਈ ਥਿੰਕ ਫਾਦਰ ਇੱਥੇ ਨੇ, ਪਿਤਾ ਜੀ ਇੱਥੇ ਆ, ਉਹਨਾਂ ਨੂੰ ਅੱਛਾ ਬੱਚੀਆਂ ਉੱਥੇ ਆ 22 ਆਇਆਂ ਨੂੰ, ਤੇ ਬੇਟੀ ਸਾਡੀ ਇੰਡੀਆ 'ਚ ਆ। ਤੇ ਉਹਦੇ ਬੱਚੇ ਜਿਹੜੇ ਆ, ਉਹਦਾ ਇੱਕ ਬੱਚਾ ਜਿਹੜਾ ਉਹ 15 ਸਾਲਾਂ ਦਾ ਹੋ ਗਿਆ, 16 ਫਰਵਰੀ 3 ਤੋਂ ਲੱਗਾ ਹੀ ਆ। ਤੇ ਜਿੱਦਾਂ ਉਹ ਪਾਈ ਆ ਫਾਦਰ ਸਿਟੀਜ਼ਨ ਨੇ। ਹਾਂਜੀ ਸੁਣੋ ਸਵਾਲ ਸੁਣੋ ਤੇ ਉਹਦਾ ਉੱਤਰ ਦਿਓ, ਫਿਰ ਤੁਹਾਨੂੰ ਦੱਸਾਂਗੇ। ਉਹ ਪੁੱਛਦੇ ਆ ਵੀ ਫਾਦਰ ਸਿਟੀਜ਼ਨ ਨੇ? ਹਾਂਜੀ ਸਿਟੀਜ਼ਨ। ਤੁਸੀਂ ਮੈਂ ਕਿਹਾ ਉਹ ਤਾਂ ਫਿਰ ਜਿਹੜੇ ਸਿਟੀਜ਼ਨ ਦਾ ਮਾਈਨਰ ਤਾਂ ਝੱਟ ਹੀ ਆ ਜਾਂਦੇ ਆ। ਪਟੀਸ਼ਨ ਫਾਈਲ ਕਰੋ, ਵੇਟ ਕਰਦੀ ਉਹਨੂੰ ਵੀਜ਼ਾ ਕਰ ਲਈ ਤੁਸੀਂ ਲੈਣੇ। ਉਹ ਵੱਡੇ ਹੋ ਗਏ ਨਾ, 20 ਸਾਲ ਹੋ ਗਏ ਆ, 20 ਸਾਲ ਤੋਂ ਉੱਤੇ ਦੀਆਂ ਆ ਕੁੜੀਆਂ। ਇੱਕ 15 ਸਾਲ ਕਹਿੰਦੇ ਸੀ, ਜਿੱਦਾਂ 22 ਸਾਲ ਹੋ ਗਏ ਉਹਨਾਂ ਨੂੰ ਆਇਆ ਨੂੰ, ਹਿਸਾਬ ਲਾ ਲਓ ਤੁਸੀਂ ਇੰਡੀਆ ਤੋਂ। ਕੁੜੀਆਂ ਦੀ ਉਮਰ 21 ਤੋਂ ਉੱਤੇ ਆ। ਨਹੀਂ ਕੁੜੀ ਵਿਆਹੀ ਆ ਨਾ, ਕੁੜੀ ਵਿਆਹੀ ਆ ਤੇ ਉਹਦੇ ਜਿੱਦਾਂ ਬੱਚੇ ਆ ਤੇ ਉਹਨੂੰ ਅਸੀਂ ਸਪਾਂਸਰ ਪਾਈ ਆ, ਪਟੀਸ਼ਨ ਤੇ ਕੀਤੀ ਆ, ਨਾਲ ਸਪਾਂਸਰ ਵੀ ਪਾਈ ਆ ਵੀ ਉਹ ਆਂਦੀ ਮੈਂ ਮਿਲਣਾ ਚਾਹੁੰਦੀ ਪਿਓ ਆਪਣੇ ਨੂੰ, ਮੈਨੂੰ ਇੰਨਾ ਚਿਰ ਹੋ ਗਿਆ ਜ਼ਰੂਰ। ਤੇ ਪਿਓ ਭੈਣ ਜੀ ਸਿਟੀਜ਼ਨਾਂ ਦਾ ਪਿਓ ਇੰਡੀਆ ਗੇੜਾ ਮਾਰ ਜਾਂਦਾ। ਇਹਦੇ ਵਿੱਚ ਹੁਣ ਅੰਬੈਸੀ ਹੁਣ ਕੀ ਕਰ ਸਕਦੀ ਆ? ਉਹ ਤਾਂ ਆਪਣੇ ਲੈਵਲ ਤੇ ਉਹਨੇ ਕਰਨਾ, ਉਹ ਕਿਹੜਾ ਪਿਓ ਜਾ ਨਹੀਂ ਸਕਦਾ US ਸਿਟੀਜ਼ਨ ਉੱਥੇ। ਉਹ ਇਸ ਹਿਸਾਬ ਦੇ ਨਾਲ ਦੇਖਦੇ ਆ। ਇਹ ਥੋੜਾ ਕੋਈ ਰੀਜ਼ਨ ਬਣੇ ਕਿ ਕੁੜੀ ਕਹਿੰਦੀ ਮੈਂ ਮਿਲਣਾ ਚਾਹੁੰਦੀ ਹਾਂ। ਹੁਣ ਇਹ ਅਮਰੀਕਾ ਦੀ ਥੋੜਾ ਜ਼ਿੰਮੇਵਾਰੀ ਹੈ ਕਿ ਮਿਲਾਣਾ। ਜੇ ਬੰਦਾ US ਸਿਟੀਜ਼ਨ ਆ ਉਹ ਇੰਡੀਆ ਚੱਲ ਜਾਵੇ, ਉਦਾਂ ਇਹ ਹੈ ਕਿ ਕੁੜੀ ਆਪਣੇ ਲੈਵਲ ਤੇ ਅਪਲਾਈ ਕਰ ਸਕਦੀ ਹੈ ਟੂਰਿਸਟ ਵੀਜ਼ਾ, ਉਹ 'ਚ ਕੋਈ ਨਹੀਂ। ਤੇ ਉਹ ਅੰਬੈਸੀ ਤੇ ਕੋਈ ਨਹੀਂ ਕੋਈ ਰੀਜ਼ਨ ਕਿ ਮੈਂ ਆਪਣੇ ਪਿਓ ਨੂੰ ਮਿਲਣਾ। ਉਹ ਤਾਂ ਅੰਡਰਸਟੂਡ ਹੀ ਆ ਕਿ ਮੈਂ ਘੁੰਮਣ ਫਿਰਨ ਜਾਣਾ, ਬਸ ਉਨੀ ਗੱਲ ਆ ਜੀ। ਅਗਲੇ ਕਾਲਰ ਜਸਬੀਰ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਮੈਂ ਵੀਰ ਜੀ ਮੇਰਾ ਕੁਐਸਚਨ ਇਹ ਹੈ ਵੀ ਮੇਰੇ ਹਸਬੈਂਡ ਦਾ ਮੈਂ ਅਪਲਾਈ ਕੀਤਾ ਸੀਗਾ, ਉਹ ਮੈਂ ਸਿਟੀਜ਼ਨ ਹੈ ਤੇ ਉਹ ਆਏ ਵੀ ਇੱਥੇ ਕਾਫੀ ਚਿਰ ਦੇ 10 ਸਾਲ ਤੋਂ 20 ਸਾਲ ਹੋ ਗਏ ਮੈਨੂੰ ਲੱਗਦਾ ਹਨਾ। ਹੁਣ ਉਹਨਾਂ ਨੇ ਕੀ ਕੀਤਾ, ਉਹਨਾਂ ਨੂੰ ਪਹਿਲੇ ਡਿਪੋਰਟ ਦੇ ਆਰਡਰ ਹੋ ਗਏ ਸੀ, ਪਰ ਉੱਥੇ ਅਸੀਂ ਮੈਸੀ ਦੇ ਵਿੱਚ ਸਾਰਾ ਕੁਝ ਦੱਸ ਕੇ ਉੱਥੋਂ ਵੀਜ਼ਾ ਲੈ ਕੇ ਆਏ। ਗ੍ਰੀਨ ਕਾਰਡ ਉਹਨਾਂ ਦੇ ਕੋਲੇ ਸੀ, 10 ਸਾਲ ਉੱਤੇ ਹੋ ਗਏ, ਗ੍ਰੀਨ ਕਾਰਡ ਵੀ ਸੀ, ਸਾਰਾ ਕੁਝ ਠੀਕ ਠਾਕ ਸੀ। ਹੁਣ ਉਹਨਾਂ ਨੇ ਸਿਟੀਜ਼ਨ ਦਾ ਅਪਲਾਈ ਕੀਤਾ ਤੇ ਬੇਟੇ ਨੇ ਦੱਸਿਆ ਨਹੀਂ, ਵਿੱਚ ਨਹੀਂ ਭਰੀ ਕਾਲਮ ਵੀ ਅੱਗੇ ਡਿਪੋਰਟ ਦੇ ਆਰਡਰ ਹੋਏ ਸੀ ਉਹ। ਹੁਣ ਉਹਨਾਂ ਨੇ ਉਹਦਾ ਪੰਗਾ ਪਾ ਲਿਆ ਤੇ ਹੁਣ ਕੇਸ ਚੱਲਦੇ ਨੂੰ ਮਤਲਬ 5-6 ਸਾਲ ਤੋਂ ਉੱਤੇ ਹੋ ਗਏ ਤੇ ਉਹਨਾਂ ਨੇ ਸਾਨ ਫਰਾਂਸਿਸਕੋ ਕੇਸ ਚੱਲਦਾ ਸਾਡਾ ਹਨਾ। ਹੁਣ ਸਾਡਾ ਵਕੀਲ ਸਾਨੂੰ ਕਹੀ ਜਾਂਦਾ ਆਹ ਪੇਪਰ ਭਰਦੇ ਜੀ, ਆਹ ਪੇਪਰ ਭਰਦੇ, ਜਸਪ੍ਰੀਤ ਆ ਵਕੀਲ। ਤੇ ਵੀ ਉਹਦੇ ਵਿੱਚ ਸਾਨੂੰ ਤਾਂ ਹੁਣ ਸਮਝ ਨਹੀਂ ਆਉਂਦੀ ਵੀ ਕੀ ਕੀਤਾ ਜਾਵੇ। ਹੁਣ ਫੇਰ ਸਾਨੂੰ ਇਮੀਗ੍ਰੇਸ਼ਨ ਵਾਲਿਆਂ ਨੇ ਸੱਦਿਆ ਸੀ, 5-6 ਮਹੀਨੇ ਹੋ ਗਏ ਇੱਥੇ। ਉਹ ਕਹਿੰਦੇ ਵੀ ਤੁਸੀਂ ਵਾਰ-ਵਾਰ ਕਾਹਤੋਂ ਪੇਪਰ ਅਪਲਾਈ ਕਰੀ ਜਾਂਦੇ, ਬੰਦਾ ਪੱਕਾ ਹੈ, ਕੋਈ ਪ੍ਰੋਬਲਮ ਤਾਂ ਹੈ ਨਹੀਂ ਕੇਸ ਦੇ ਵਿੱਚ ਹਨਾ, ਇਹਦੇ ਕੋਲ ਗ੍ਰੀਨ ਕਾਰਡ ਹੈ, ਸਾਰਾ ਕੁਛ ਹੈ ਹਨਾ। ਨਹੀਂ ਹੁਣ ਇਸ ਵੇਲੇ ਇਮੀਗ੍ਰੇਸ਼ਨ ਕੋਰਟ ਮੁਰੇ ਆ ਕਿ ਕਿੱਦਾਂ? ਹਾਂਜੀ ਇਸ ਵੇਲੇ ਇਮੀਗ੍ਰੇਸ਼ਨ ਕੋਰਟ 'ਚ ਚੱਲਦਾ ਕੇਸ ਕਿ ਨਹੀਂ? ਹਾਂਜੀ ਕੋਰਟ ਚੱਲਦਾ ਉੱਥੇ, ਇਮੀਗ੍ਰੇਸ਼ਨ ਕੋਰਟ 'ਚ ਚੱਲਦਾ। ਉਹਨੂੰ ਤੁਸੀਂ ਜਿਹੜਾ ਹੁੰਦਾ LPR
ਕੈਂਸਲੇਸ਼ਨ ਆਫ ਰਿਮੂਵਲ ਦੇ ਰੂਲ ਹੁੰਦੇ ਆ। ਆਪਣੇ ਪਹਿਲਾਂ ਤਾਂ ਵਕੀਲ ਨਾਲ ਸਲਾਹ ਕਰੋ ਜਾਂ ਆਪਣੇ ਨਾਲ ਕਿਸੇ ਹੋਰ ਵਕੀਲ ਦਾ ਸਲਾਹ ਲਓ। ਤੁਸੀਂ ਇਦਾਂ ਨਹੀਂ ਮੈਂ ਤੁਹਾਨੂੰ ਦੱਸਦਾ ਕਿ ਆਹ ਪੇਪਰ ਫਾਈਲ ਕਰ ਦਿਓ, ਉਹ ਕਰ ਦਿਓ, ਇਹ 'ਚ ਕੋਈ ਮੈਨੂੰ ਇਨਫੋਰਮੇਸ਼ਨ ਨਹੀਂ ਮਿਲਦੀ। ਇੱਕ ਗ੍ਰੀਨ ਕਾਰਡ ਵਾਲਿਆਂ ਨੂੰ ਵੀ ਕੈਂਸਲੇਸ਼ਨ ਆਫ ਰਿਮੂਵਲ ਦੀ ਆਪਸ਼ਨ ਹੁੰਦੀ ਆ। ਕੈਂਸਲੇਸ਼ਨ ਆਫ ਰਿਮੂਵਲ ਦੀ ਉਹਦਾ ਰੂਲ ਜਿਹੜੇ ਜਿੱਦਾਂ ਆਪਾਂ ਅੱਜ 10 ਸਾਲ ਦਾ ਕੀਤਾ ਉਹਦੇ ਰੂਲ ਅਲੱਗ ਹੈਗੇ ਆ। 7 ਸਾਲ ਦੇ ਬੇਸ ਤੇ ਉਹਦੇ ਰੂਲ ਹੈਗੇ ਆ। LPR ਕੈਂਸਲੇਸ਼ਨ ਆਫ ਰਿਮੂਵਲ ਕਹਿੰਦੇ ਆ। ਤੇ ਜਾਂ ਫਿਰ PD ਲੈ ਕੇ ਹੋਰ ਆਪਸ਼ਨ ਜਿਹੜੀਆਂ ਉਹ ਦੇਖੋ। ਹੁਣ ਮੈਨੂੰ ਪਤਾ ਨਹੀਂ ਤੁਸੀਂ ਕੀ ਤੁਹਾਡੇ ਕੇਸ ਦੇ ਮਸਲੇ ਆ ਜਾਂ ਕਿੱਦਾਂ ਦਾ ਝੂਠ ਬੋਲਿਆ ਵਾ, ਤੇ ਪਰ ਤੁਹਾਡੀ ਗੱਲ ਸੁਣ ਕੇ ਇਦਾਂ ਪਤਾ ਲੱਗਣ ਦਿਆ ਕਿ ਕੁਝ ਇਨਫੋਰਮੇਸ਼ਨ ਤੁਸੀਂ ਆਪਣੇ ਲੈਵਲ ਤੇ ਡਿਸਕਲੋਜ਼ ਨਹੀਂ ਕੀਤੀ ਸੀਗੀ। ਹੁਣ ਇਹਦੇ ਵਿੱਚ ਵਕੀਲ ਦੀ ਤਾਂ ਨਹੀਂ ਤੁਹਾਡੀ ਗਲਤੀ ਕਹੀ ਜਾ ਸਕਦੀ, ਕਿਉਂਕਿ ਸੁਣਨ 'ਚ ਤਾਂ ਇਦਾਂ ਲੱਗਦਾ ਕਿ ਤੁਸੀਂ ਆਪ ਹੀ ਪੰਗਾ ਲਿਆ। ਪਰ ਇਹ ਆ ਕਿ ਆਪਣੇ ਜਦੋਂ ਸਾਡੇ ਨਾਲ ਵੀ ਜੇ ਤੁਸੀਂ ਸੰਪਰਕ ਕਰਨਾ ਨਾ, ਸਾਨੂੰ ਪੂਰੀ ਕਲੀਅਰ ਗੱਲ ਦੱਸਣੀ ਹੈ ਕੀ ਮਸਲਾ ਵਾ, ਕਿੱਥੇ ਪਹੁੰਚੇ ਆ, ਤਾਂ ਹੀ ਤੁਹਾਡੀ ਹੈਲਪ ਹੋ ਸਕਦੀ ਹੈ, ਨਹੀਂ ਤਾਂ ਨਹੀਂ ਹੋ ਸਕਦੀ। ਜੀ। ਤੇ ਬਾਕੀ ਜਦੋਂ ਸਵਾਲ ਪੁੱਛਦੇ ਹੁੰਦੇ ਆ ਨਾ ਵੀ ਜਿੰਨੇ ਵਕੀਲ ਤੁਸੀਂ ਕੀਤੇ ਉਹਨਾਂ ਨੂੰ ਵੀ ਪੁੱਛਿਆ ਕਰੋ, ਉਹਨਾਂ ਨੂੰ ਵੀ ਜਿਹੜਾ ਨਾਲ ਦੇ ਨਾਲ ਪੁੱਛ ਲਿਆ ਕਰੋ। ਇਹ ਨਹੀਂ ਵੀ ਟਰਨੀ ਟਿਰਕੇਣਾ ਤੁਹਾਨੂੰ ਜਵਾਬ ਨਹੀਂ ਦਿੰਦੇ, ਪਰ ਜਿਨ੍ਹਾਂ ਨੂੰ ਤੁਸੀਂ ਮਨੀ ਦੇ ਰਹੇ ਆ ਉਹਨਾਂ ਦੇ ਨਾਲ ਵੀ ਜਿਹੜੇ ਸਵਾਲ ਜਵਾਬ ਆ ਜ਼ਰੂਰ ਕਰਿਆ ਕਰੋ। ਆਪਣੇ ਉਹੀ ਰਿਕੁਐਸਟ ਪਾਣੀ ਸੀਗੀ, ਪਹਿਲਾਂ ਵੀ ਪਾਈ ਸੀਗੀ ਕਿ ਜਿਹੜੇ ਆਪਣੇ ਜਿਹੜੇ ਸ਼ੋਅ ਸੁਣਦੇ ਆ ਵਧੀਆ ਲੱਗਿਆ ਤਾਂ ਪਲੀਜ਼ ਗੂਗਲ ਤੇ ਜਾ ਕੇ ਰਿਵਿਊ ਕਰੋ। ਸੇਮ ਉਹੀ ਕਿ ਨੈਗੇਟਿਵ ਕਮੈਂਟ ਜ਼ਿਆਦਾ ਪਾ ਦਿੰਦੇ ਆ, ਪੋਜ਼ਿਟਿਵ ਘੱਟ ਆਉਂਦੇ ਆ। ਸੋ ਜੇ ਤੁਹਾਨੂੰ ਇਨਫੋਰਮੇਸ਼ਨ ਵਧੀਆ ਲੱਗਦੀ ਆ ਤਾਂ ਪਲੀਜ਼ ਗੂਗਲ ਪੇਜ ਤੇ ਜਾ ਕੇ ਮੇਰਾ ਨਾਮ ਸਰਚ ਕਰੋ, ਉੱਥੇ ਜਿਹੜੀ ਫਰਮ ਨੂੰ ਆ ਰਿਵਿਊ ਲਿਖੋ ਤੇ ਕਮੈਂਟ ਵਿੱਚ ਲਿਖਿਓ। ਇਕੱਲੇ ਤਾਰੇ ਤੂਰੇ ਛੱਡਣ ਨਾਲ ਕੋਈ ਇਨਫੋਰਮੇਸ਼ਨ ਨਹੀਂ ਮਿਲਦੀ, ਉਹਦੇ ਵਿੱਚ ਆਪਣਾ ਜਿਹੜਾ ਕਮੈਂਟ ਆ ਉਹ ਜ਼ਰੂਰ ਪਾਇਓ। ਜੀ ਬਿਲਕੁਲ। ਗੁਲਸ਼ਨਦੀਪ, ਹਾਂਜੀ ਗੁਲਸ਼ਨਦੀਪ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਭਾਈ? ਜੀ ਵਧੀਆ ਜੀ ਭਾਈ। ਮੈਂ 2 ਕੁਐਸਚਨ ਸੀਗੇ ਨਾ, ਮੇਰੀ ਕੋਰਟ ਸੀਗੀ ਪਿਛਲੇ ਮਹੀਨੇ ਤੇ ਮੇਰੀ ਕੋਰਟ ਮੂਵ ਹੋ ਗਈ ਆ 2024 ਚ ਜੀ। ਤੇ ਮੈਂ ਐਕਚੁਅਲੀ ਮੇਰੇ ਨਾ ਸਿਸਟਰ ਦੀ ਡੈਥ ਹੋ ਗਈ ਆ ਲਾਸਟ ਵੀਕ, ਤੇ ਮੈਂ ਡਿਸੀਜਨ ਜਲਦੀ ਤੋਂ ਜਲਦੀ ਲੈਣਾ ਚਾਹੁੰਦਾ। ਮੈਨੂੰ ਕੋਈ ਸਲਾਹ ਦੇ ਰਹੇ ਕਿ ਜਾਂ ਤਾਂ ਉੱਥੇ ਮੋਸ਼ਨ ਪਾ ਕੇ ਸੈਨ ਫਰਾਂਸਿਸਕੋ ਕੋਰਟ ਆ ਜਾਏ ਪਹਿਲਾਂ, ਤੇ ਜਾਂ ਸੈਕਰਾਮੈਂਟੋ ਕੇਸ ਮੂਵ ਕਰਕੇ ਕੋਰਟ ਪਹਿਲਾਂ ਮਿਲ ਜੇ। ਸਿਸਟਰ ਤੁਹਾਡੇ ਕਿੱਥੇ ਸੀਗੇ ਭਾਜੀ? ਇੰਡੀਆ ਭਾਜੀ। ਤੇ ਭਾਜੀ ਜੇ ਸਿਸਟਰ ਦੇ ਬੇਸ ਤੇ ਤੁਹਾਨੂੰ ਐਮਰਜੈਂਸੀ ਟਰੈਵਲ ਡਾਕੂਮੈਂਟ ਇਹ ਦੇ ਸਕਦੇ ਆ ਇੰਡੀਆ ਵਿਜ਼ਿਟ ਕਰਨ ਲਈ। ਮੋਸ਼ਨ ਟੂ ਰੀਓਪਨ ਤੁਸੀਂ ਮੋਸ਼ਨ ਟੂ ਐਡਵਾਂਸ ਤੁਸੀਂ ਪਾ ਕੇ ਦੇਖ ਲਓ। ਕੋਰਟ ਤੁਸੀਂ ਮੂਵ ਕੀਤਾ ਉਹ ਤਾਂ ਜ਼ਿਆਦਾ ਲੰਬਾ ਚੱਕਰ ਪੈ ਜਾਣਾ। ਪਰ ਮੋਸ਼ਨ ਟੂ ਐਡਵਾਂਸ ਜਿਹੜਾ ਹੈਗਾ ਉਹ ਸਿਸਟਰ ਦੇ ਬੇਸ ਤੇ ਉਹਨਾਂ ਨੇ ਦੇਣਾ ਨਹੀਂ, ਕਿਉਂਕਿ ਉਹਨੇ ਕਹਿਣਾ ਉਹਨਾਂ ਤੇਰੇ ਕੇਸ ਤੇ ਕੀ ਫਰਕ ਪੈਂਦਾ, ਰਾਈਟ? ਤੂੰ ਤਾਂ ਜਾ ਨਹੀਂ ਸਕਦਾ। ਬਿਲਕੁਲ। ਹੁਣ ਤੁਸੀਂ ਇਹ ਤਾਂ ਉਹਨਾਂ ਨੂੰ ਕਹਿ ਨਹੀਂ ਸਕਦੇ ਕਿ ਮੇਰਾ ਛੇਤੀ ਕਰੋ, ਮੇਰਾ ਫਿਰ ਗ੍ਰੀਨ ਕਾਰਡ ਆਊਗਾ। ਉਹਨੂੰ ਵੀ ਸਾਰੇ ਨੂੰ ਕਿੰਨਾ ਟਾਈਮ ਲੱਗਦਾ, 3-4 ਸਾਲ ਦਾ। ਸੋ ਸਿਸਟਰ ਦੇ ਉਹਦੇ ਬੇਸ ਤੇ ਤੁਹਾਡਾ ਕੇਸ ਸ਼ਾਇਦ ਉਹਨਾਂ ਨੇ ਐਡਵਾਂਸ ਨਹੀਂ ਕਰਨਾ, ਪਰ ਤੁਸੀਂ ਆਪਣਾ ਜਿਹੜਾ ਐਮਰਜੈਂਸੀ ਟਰੈਵਲ ਡਾਕੂਮੈਂਟ ਜਿਹੜਾ ਹੁੰਦਾ ਨਾ ਉਹ ਕਰਕੇ ਤੇ ਨੇਪਾਲ ਪੂਲ ਰਾਹੀਂ ਜੇ ਸੇਫਲੀ ਜਾ ਸਕਦੇ ਆ ਤੇ ਉਹ ਤੁਸੀਂ ਕਰ ਸਕਦੇ ਆ। ਗਰੰਟੀ ਕੋਈ ਨਹੀਂ ਹੁੰਦੀ ਕਿ ਵਾਪਸ ਆਉਣ ਦੇਣ, ਪਰ ਇਦਾਂ ਆ ਕਿ ਕਾਫੀ ਲੋਕੀ ਜਿਹੜੇ ਆ ਉਹ ਐਮਰਜੈਂਸੀ ਟਰੈਵਲ ਡਾਕੂਮੈਂਟ ਲੈ ਕੇ ਗਏ ਆ, ਤੇ ਉਹ ਜਿਹੜਾ ਉਹਨੂੰ ਅਪਲਾਈ ਕਰਨ ਦਾ ਤਰੀਕਾ ਹੈਗਾ ਫਾਰਮ I-131 ਭਰ ਕੇ ਨਾ ਲੈ ਕੇ ਲੋਕਲ ਜਿਹੜਾ ਫੀਲਡ ਆਫਿਸ ਆ ਤੁਹਾਡੇ ਜਿਹੜਾ ਵੀ USCIS ਦਾ ਲੱਗਦਾ ਉੱਥੇ ਜਾ ਕੇ ਉਹ ਡਾਕੂਮੈਂਟ ਹੁੰਦਾ, ਤੁਹਾਨੂੰ ਟਰੈਵਲ ਕਰਨ ਦੀ ਉਹ ਪਰਮਿਸ਼ਨ ਜਿਹੜੀ ਆ ਉਹ ਦੇ ਦਿੰਦੇ ਆ। ਤੇ ਕਿੰਨੇ ਟਾਈਮ ਦਾ ਪ੍ਰੋਸੈਸ ਹੈ ਭਾਜੀ ਇਹ? ਰਾਈਟ ਵੇ ਉਹ ਦੇ ਦਿੰਦੇ ਆ। ਅੱਛਾ ਜੀ। ਤੇ ਕਿੱਥੇ ਭਾਈ ਹੋਊਗਾ ਲੋਕਲ? ਗਰੰਟੀ ਕੋਈ ਨਹੀਂ ਹੈਗੀ ਵਾਪਸ ਆਏ ਦੀ, ਕਿਉਂਕਿ ਤੁਸੀਂ ਰਿਮੂਵਲ ਪ੍ਰੋਸੀਡਿੰਗ 'ਚ ਹੈਗੇ ਆ। ਜਦੋਂ ਤੁਹਾਡਾ ਫਿਰ ਫਾਈਨਲ ਕੇਸ ਆਣਾ ਉਹਦੇ ਵਿੱਚ ਵੀ ਉਹ ਆਣਾਗਾ ਆਖਰੀ ਵਾਰੀ ਅਮਰੀਕਾ ਕਦੋਂ ਐਂਟਰ ਕੀਤਾ ਸੀਗਾ, ਤੇ ਜਿਹੜਾ ਆਹ ਵਾਲਾ ਫੈਕਟ ਹੈਗਾ ਕਿ ਇੰਡੀਆ ਆਪਣੇ ਉੱਥੇ ਜਾ ਕੇ ਸੇਫ ਰਿਹਾ ਸੀਗਾ ਉਹ ਤੁਹਾਡੇ ਖਿਲਾਫ ਵਰਤਿਆ ਜਾਊਗਾ। ਸੋ ਇਹ ਤੁਸੀਂ ਹੁਣ ਦੇਖੋ ਕਿੱਦਾਂ ਕਰਨਾ। ਠੀਕ ਹੈ ਜੀ। ਅਗਲੇ ਕਾਲਰ ਜਗਜੀਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਜੀ ਹਾਂਜੀ, ਪਹਿਲਾਂ ਤਾਂ ਮੈਂ ਥੈਂਕ ਯੂ ਕਰਨਾ ਚਾਹੁੰਦੀ ਹਾਂ ਕਿ ਭਾਜੀ ਕਾਲ ਤੇ ਵੀ ਇੰਨਾ ਵਧੀਆ ਆਨਸਰ ਦਿੰਦੇ ਆ ਕਿ ਲਾਈਕ ਕਲੀਅਰ ਕੱਟ ਆਨਸਰ ਹੁੰਦਾ ਇਹਨਾਂ ਦਾ। ਓਕੇ, ਮੇਰਾ ਛੋਟਾ ਜਿਹਾ ਕੁਐਸਚਨ ਹੈ ਕਿ ਲਾਈਕ ਮੇਰੇ ਮਮ ਸਿਟੀਜ਼ਨ ਆ USA ਦੇ, ਤੇ ਉਹਨਾਂ ਦੀ ਏਜ ਹੈਗੀ 65, ਤੇ ਮੈਂ ਇੱਕ ਸਿਸਟਰ ਹਾਂ ਤੇ ਮੇਰੇ 2 ਬ੍ਰਦਰ ਆ, ਤੇ ਉਹ ਆਪਣੇ ਗ੍ਰੈਂਡਸਨ ਉਹਨਾਂ ਦਾ ਹੈਗਾ 4 ਸਾਲ ਦਾ, ਉਹਨੂੰ ਅਡਾਪਟ ਕਰ ਸਕਦੇ ਇੰਡੀਆ ਤੋਂ? ਨਹੀਂ, ਅਡਾਪਸ਼ਨ ਦੇ ਜਿਹੜੇ ਰੂਲ ਹੈਗੇ ਆ, ਪਹਿਲੀ ਗੱਲ ਤਾਂ ਹਰੇਕ ਕੰਟਰੀ ਦੇ ਰੂਲ ਆ, ਤਾਂ ਉਹਨਾਂ ਦੀ ਜਿੱਦਾਂ ਇੱਦਾਂ ਕਿ ਕੰਬਾਈਨਡ ਏਜ ਜਿਹੜੀ ਹੈਗੀ ਆ ਮੇਰੇ ਖਿਆਲ 110 ਸਾਲ ਆ ਜਾਂ ਕੁਛ ਇੱਦਾਂ ਦੇ ਰੂਲ ਹੈਗੇ ਅਡਾਪਸ਼ਨ ਦੇ ਰਿਲੇਟਡ। ਅਡਾਪਟ ਨਹੀਂ ਕਰ ਸਕਦੇ ਉਹ, ਤੇ ਜੇ ਉਹ ਅਡਾਪਟ ਕਰਦੇ ਵੀ ਆ ਇਹ ਹੇਗ ਕਨਵੈਨਸ਼ਨ ਦੇ ਥੱਲੇ ਆਉਂਦਾ। ਇਹ ਇੱਦਾਂ ਨਹੀਂ ਕਿ ਜੇ ਅਡਾਪਸ਼ਨ ਹੋ ਗਈ ਤਾਂ ਬੰਦੇ ਨੂੰ ਤੁਸੀਂ ਸਿੱਧੇ ਬੁਲਾ ਸਕਦੇ ਆ, ਤੇ ਇਹਦੇ ਵਿੱਚ ਹੋਮ ਸਟੱਡੀ ਵਗੈਰਾ ਕਈ ਚੀਜ਼ਾਂ ਜਿਹੜੀਆਂ ਹੁੰਦੀਆਂ, ਤੇ ਜਿਹੜਾ ਇੱਦਾਂ ਦਾ ਏਜਡ ਬੰਦਾ ਜਿਹੜਾ ਹੈਗਾ ਉਹਦੀ ਹੋਮ ਸਟੱਡੀ ਵਗੈਰਾ ਉਹਨੇ ਅਪਰੂਵ ਨਹੀਂ ਕਰਨੀ, ਕਿਉਂਕਿ ਉਹਨੇ ਕਹਿਣਾ ਤੁਸੀਂ ਆਪਣੇ ਆਪ ਨੂੰ ਨਹੀਂ ਸਾਂਭ ਸਕਦੇ, ਤੁਹਾਡੇ ਤੇ ਆਪਾਂ ਦੂਜੀ ਜ਼ਿੰਮੇਵਾਰੀ ਕਿਉਂ ਲਾਈਏ ਜਵਾਕਾਂ ਦੀ।
ਠੀਕ ਹੈ ਜੀ। ਠੀਕ ਹੈ ਜੀ, ਮਿਹਰਬਾਨੀ ਜੀ। ਠੀਕ ਹੈ, ਥੈਂਕ ਯੂ। ਉਹਦਾ ਹੇਗ ਪ੍ਰੋਸੈਸ ਵਾਲਾ ਜਿਹੜਾ ਕਿੰਨੇ ਕੁ ਸਾਲ ਦਾ ਪ੍ਰੋਸੈਸ ਹੈ, ਜਿਹੜੀ ਸਟੱਡੀ ਪਾ ਕੇ 3-4 ਸਾਲ ਦਾ ਪ੍ਰੋਸੈਸ ਆ। ਦਾਦਾ ਦਾਦੀ ਦੀ ਜਿਹੜੀ ਅਡਾਪਸ਼ਨ ਆ ਉਦੋਂ ਚੱਲਦੀ ਆ। ਜੇ ਮੰਨ ਲਓ ਪੇਰੈਂਟਸ ਦੀ ਡੈਥ ਵਗੈਰਾ ਹੋ ਜਾਂਦੀ ਹੈ ਨਾ, ਉਸ ਕੇਸ 'ਚ ਉਹ ਕਹਿ ਸਕਦੇ ਆ ਕਿ ਕੋਈ ਹੈ ਨਹੀਂ, ਚਲੋ ਭਾਵੇਂ ਬਜ਼ੁਰਗ ਹੀ ਆ, ਬੱਚਿਆਂ ਦੇ ਬੈਸਟ ਇੰਟਰਸਟ 'ਚ ਆ। ਪਰ ਹੁਣ ਜਿੱਦਾਂ ਘਰ ਦੇ ਘੁਰ ਦੇ ਹੈਗੇ ਆ ਤੇ ਉਹ ਫਿਰ ਸਾਫ਼ ਹੀ ਵੇਖਣ ਨੂੰ ਲੱਗਦਾ ਕਿ ਇਹ ਬਾਹਰ ਲਿਆਂਦਾ ਹੀ ਜਿਹੜਾ ਸਕੀਮ ਉਹ ਲਾ ਰਹੇ ਆ। ਤੇ ਜਿਹੜੀ ਇਮੀਗ੍ਰੇਸ਼ਨ ਆ ਉਹ ਇਦਾਂ ਦੀਆਂ ਸਕੀਮਾਂ ਨੂੰ ਮੰਨਦੀ ਨਹੀਂ। ਉਹ ਇਹੀ ਕਹਿੰਦੀ ਆ ਕਿ ਤੁਸੀਂ ਜਿਹੜੇ ਹੋਰ ਚੈਨਲ ਆ ਕਿ ਸਟੱਡੀ ਵੀਜ਼ਾ ਜਾਂ ਇਦਾਂ ਉਦਾਂ ਦੀਆਂ ਚੀਜ਼ਾਂ ਦੇ ਬੇਸ ਤੇ ਆਓ ਜੀ। ਗੁਰਪ੍ਰੀਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ ਮੇਰਾ ਕੁਐਸਚਨ ਇਹ ਸੀ ਕਿ BOI ਦੀ ਅਪੀਲ ਨੂੰ ਕਿੰਨਾ ਟਾਈਮ ਲੱਗਦਾ? ਮੇਰੇ ਲਾਈਕ ਅਰਾਊਂਡ 3.5 ਸਾਲ ਹੋ ਗਏ ਆ। ਔਨ ਐਵਰੇਜ 3 ਸਾਲ ਲੱਗਦੇ ਆ, ਪਰ ਕਈ ਕੇਸਾਂ 'ਚ ਜ਼ਿਆਦਾ ਵੀ ਲੱਗ ਜਾਂਦਾ। ਉਦਾਂ 3 ਸਾਲ ਆਮ ਗੱਲ ਹੀ ਹੈ। ਬਰੀਫ ਸਬਮਿਟ ਹੋ ਗਈਆਂ ਸੀ ਜੂਨ 21 'ਚ, ਬਟ ਸਟਿਲ ਪੈਂਡਿੰਗ ਹੀ ਬੋਲਦੀ ਆ ਜੀ। ਤੁਸੀਂ ਉਹਨਾਂ ਨੂੰ ਫੋਲੋ ਅਪ ਕਰ ਸਕਦੇ ਆ ਆਪਣੇ ਵਕੀਲ ਦੇ ਥਰੂ। ਠੀਕ ਹੈ ਜੀ, ਓਕੇ ਜੀ, ਮਿਹਰਬਾਨੀ ਜੀ। ਹਰਿੰਦਰ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੇਰਾ ਕੇਸ ਸੀ ਜੀ ਨਿਊਯਾਰਕ 5 ਸਾਲ ਤੋਂ ਜੀ ਉੱਥੇ। ਤੇ ਸਰ ਮੇਰੀ 2 ਮੈਨੂੰ ਕੋਰਟ ਡੇਟਸ ਮਿਲੀਆਂ ਸੀ, ਇੱਕ 2020 ਵਿੱਚ ਤੇ ਇੱਕ 21 'ਚ। ਤੇ 21 ਦੀ ਤੇ 2020 ਦੀ ਤੇ ਸਰ ਹੋ ਗਈ ਕਿ ਜੱਜ ਸਾਹਿਬ ਨਹੀਂ ਬੈਠੇ ਜੀ। 21 ਵਿੱਚ ਕਰੋਨਾ ਆ ਗਿਆ ਤੇ ਹੁਣ ਸਰ ਕੋਈ ਡੇਟ ਬੋਲਦੀ ਨਹੀਂ ਪਈ ਤੇ ਮੈਂ ਕੇਸ ਮੂਵ ਕਰਾਉਣਾ ਸੀ ਅਟਰਨੀ ਆਪਣੇ ਸਰ ਉਹਨਾਂ ਕੋਲ। ਹਾਂਜੀ ਭਾਜੀ, ਤੁਸੀਂ ਸਾਡੇ ਆਫਿਸ ਦੇ ਵਿੱਚ ਕੰਟੈਕਟ ਕਰ ਲਓ 4159090503 ਤੇ ਉਹ ਤੁਹਾਡੀ ਹੈਲਪ ਕਰ ਦੋਗੇ। ਮੈਂ ਐਪਲੀਕੇਸ਼ਨ ਭੇਜ ਦਿੱਤੀ ਸਰ ਤੇ 8 ਤੋਂ 10 ਦਿਨ ਹੋ ਗਏ ਤੇ ਮੈਨੂੰ ਕੋਈ ਰਿਪਲਾਈ ਨਹੀਂ ਆਇਆ, ਇਸ ਕਰਕੇ ਮੈਂ ਕਾਲ ਕੀਤੀ ਤੁਹਾਨੂੰ ਅੱਜ। ਮੈਨੂੰ ਆਪਣਾ ਨੰਬਰ ਦੱਸ ਦਿਓ, ਫੋਨ ਨੰਬਰ, ਤੇ ਮੈਂ ਉਹਨਾਂ ਨੂੰ ਦੱਸ ਦਿੰਦਾ ਕੀ ਹੈ ਜੇ ਤੁਸੀਂ ਦੱਸ ਸਕਦੇ ਆ ਤਾਂ। ਸਰ 929 ਜੀ 2224 ਸਰ 929 ਹਾਂਜੀ 400-2224 ਹਰਿੰਦਰ ਇਹਨਾਂ ਦਾ ਨਾਮ ਆ। ਠੀਕ ਹੈ ਭਾਜੀ, ਮੈਂ ਉਹਨਾਂ ਨੂੰ ਰਿਮਾਈਂਡ ਕਰਾ ਦਿੰਦਾ ਜੀ। ਥੈਂਕ ਯੂ। ਅਗਲੇ ਕਾਲਰ ਮੋਹਨ ਚੰਦਰ। ਦੋਨਾਂ ਵੀਰਾਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ। ਸਰ ਜੀ, ਮੈਂ ਤੁਹਾਡਾ ਪ੍ਰੋਗਰਾਮ ਦੇਖਿਆ ਸੀਗਾ ਜਨਵਰੀ 14 ਨੂੰ, ਤੇ ਉਹਦੇ ਵਿੱਚ ਨਾ ਇੱਕ ਪੈਰੈਂਟਸ ਦੇ ਵੀਜ਼ਾ ਰਿਫਿਊਜ਼ ਹੋ ਗਿਆ ਸੀ। ਉਹਨਾਂ ਨੇ ਸਮਗਲਿੰਗ ਦਾ ਕੇਸ ਲਗਾਇਆ ਸੀਗਾ, ਉਹਨਾਂ ਦੇ ਚਾਰਜ ਲਗਾਇਆ ਸੀਗਾ। ਉਹਨਾਂ ਨੇ ਝੂਠ ਬੋਲਿਆ ਸੀਗਾ ਤੇ ਅਸੀਂ ਸੱਚ ਬੋਲਿਆ ਸੀਗਾ, ਸਾਡੇ ਤੇ ਵੀ ਸਮਗਲਿੰਗ ਦਾ ਚਾਰਜ ਲਗਾ। ਦੇਖੋ, ਆਦਮੀ ਸੱਚ ਬੋਲੇ ਤਾਂ ਮਰਦਾ, ਝੂਠ ਬੋਲੇ ਤਾਂ ਮਰਦਾ। ਹੁਣ ਦੇਖੋ ਕੀ ਕਰਨਾ ਚਾਹੀਦਾ ਸਾਨੂੰ। ਸੱਚ ਬੋਲਿਆ ਕੀ ਸੀਗਾ? ਸੱਚ ਦੱਸੋ ਪਹਿਲਾਂ ਕੀ ਸੀਗਾ? ਸੱਚ ਇਹ ਦੱਸਿਆ ਕਿ ਏਜੰਟ ਦੇ ਥਰੂ ਆ ਜਾਏਗਾ, ਇਹਨੇ ਪੈਸੇ ਦਿੱਤੇ ਸੀਗੇ ਅਸੀਂ ਉਹਨੂੰ। ਬਸ ਫਿਰ ਭਾਜੀ, ਸੱਚ ਵਾਲੀ ਵੀ ਸਮਗਲਿੰਗ ਆ। ਜਿਹੜਾ ਝੂਠ ਬੋਲ ਕੇ ਬਾਅਦ ਚ ਮੰਨਿਆ ਉਹ ਵੀ ਸਮਗਲਿੰਗ ਆ। ਮਤਲਬ ਕਹਿਣ ਦਾ ਮਤਲਬ ਸਮਗਲਿੰਗ ਨਹੀਂ ਹੋਣੀ ਚਾਹੀਦੀ। ਹਾਂਜੀ, ਤੇ ਆਦਮੀ ਸੱਚ ਬੋਲੇ ਤਾਂ ਮਰਦਾ, ਝੂਠ ਬੋਲੇ ਤਾਂ ਮਰਦਾ ਹੈਗਾ। ਦੇਖੋ ਜੀ, ਇਹ ਉਹੀ ਗੱਲ ਹੋਈ ਕਿ ਮੈਂ ਬੰਦੇ ਦਾ ਮਰਡਰ ਕੀਤਾ, ਪਰ ਇੱਕ ਬੰਦੇ ਨੂੰ ਪੁਲਿਸ ਨੇ ਫੜ ਲਿਆ, ਇੱਕ ਬੰਦਾ ਆਪ ਹੀ ਜਾ ਕੇ ਕਹਿੰਦਾ ਕਿ ਮੈਂ ਮਰਡਰ ਕੀਤਾ। ਹੁਣ ਕ੍ਰਾਈਮ ਦੀ ਪਨਿਸ਼ਮੈਂਟ ਆ, ਸੱਚ ਝੂਠ ਦੀ ਪਨਿਸ਼ਮੈਂਟ ਨਹੀਂ ਹੈਗੀ। ਇਹਦੇ ਵਿੱਚ ਉਹ ਕੇਅਰ ਨਹੀਂ ਕਰਦੇ ਵੀ ਤੁਸੀਂ ਕੀ ਬੋਲ ਰਹੇ ਆ। ਉਹ ਇਹ ਕਹਿ ਰਿਹਾ ਕਿ ਧਾਰਾ ਵੀ ਚਾਰਜ ਕੀ ਆ ਉਹਦੇ ਵਿੱਚ ਡਸ ਨਾਟ ਮੈਟਰ। ਉਹਨਾਂ ਨੂੰ ਤੁਹਾਡੇ ਨਾਲ ਇਹ ਨਹੀਂ ਆ ਵੀ ਤੁਸੀਂ ਸੱਚ ਬੋਲ ਰਹੇ ਆ ਕਿ ਝੂਠ ਬੋਲ ਰਹੇ। ਉਹਨਾਂ ਦੇ ਹਿਸਾਬ ਨਾਲ ਜਿਹੜਾ ਵੀ ਬੋਲ ਰਿਹਾ ਉਹ ਸੱਚ ਹੀ ਬੋਲ ਰਿਹਾ। ਜੇ ਝੂਠ ਬੋਲ ਕੇ ਬਾਅਦ 'ਚ ਫੜਦੇ ਉਹ ਵੱਖਰੀ ਚੀਜ਼ ਹੋ ਜਾਂਦੀ ਆ, ਤੇ ਜੇ ਉਹ ਤੁਸੀਂ ਸਮਗਲਿੰਗ ਵਾਲੀ ਚੀਜ਼ ਹੈ ਤਾਂ ਉਹ ਪ੍ਰੋਬਲਮ ਹੁੰਦੀ ਹੈ ਜੀ। ਸੋ ਉਹਦੇ ਵਿੱਚ ਉਹਨਾਂ ਨੂੰ ਤੁਹਾਡੀ ਐਥਿਕਸ ਦੇ ਨਾਲ ਉਹਦੇ ਨਾਲ ਫਿਰ ਕੋਈ ਸੰਬੰਧ ਨਹੀਂ ਇਸ ਚੀਜ਼ 'ਚ ਰਹਿੰਦਾ। ਅਨੀਤਾ ਜੀ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਇਹ ਪੁੱਛਣਾ ਸੀਗਾ ਕਿ ਗ੍ਰੀਨ ਕਾਰਡ ਹੋਲਡਰ ਆ ਕਿ ਬੱਚਿਆਂ ਦਾ ਅਪਲਾਈ ਕਰਨਾ ਕਿ ਸਿਟੀਜ਼ਨ ਦੀ ਡੇਟ ਕਰੀਏ ਜਾਂ ਗ੍ਰੀਨ ਕਾਰਡ 'ਤੇ ਕਰ ਸਕਦੇ ਆ? ਜੇ ਬੱਚੇ ਵਿਆਹੇ ਨਹੀਂ ਹੈਗੇ ਤਾਂ ਹੁਣੇ ਅਪਲਾਈ ਕਰੋ, ਵੇਟ ਕਰਨ ਦੀ ਲੋੜ ਨਹੀਂ। ਨਹੀਂ ਜੀ, ਵਿਆਹ ਤਾਂ ਨਹੀਂ ਗੇ, ਪਰ 21 ਸਾਲ ਤੋਂ ਉੱਪਰ ਦੇ ਆ। ਹਾਂਜੀ, ਫਾਈਲ ਕਰੋ ਤੁਸੀਂ, ਤੇ ਬਾਅਦ 'ਚ ਸਿਟੀਜ਼ਨ ਬਣ ਗਏ ਤਾਂ ਕੈਟੇਗਰੀ ਚੇਂਜ ਹੋ ਜਾਏ। ਟਾਈਮ ਨਾ ਵੇਸਟ ਕਰੋ, ਆਪਣਾ ਲਾਈਨ ਦੇ ਵਿੱਚ ਨੰਬਰ ਲੈ ਕੇ ਆਓ ਤੇ ਛੇਤੀ ਫਾਈਲ ਕਰੋ। ਓਕੇ, ਥੈਂਕ ਯੂ ਭਾਜੀ। ਠੀਕ ਹੈ, ਅੱਜ ਹੀ ਭਰੋ ਫਾਰਮ ਆਪਣੇ। ਸੋਨੂ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਮੇਰਾ ਕੁਐਸਚਨ ਇਹ ਸੀ ਕਿ ਮੇਰਾ ਅਸਾਈਲਮ ਪਾਸ ਹੋਇਆ ਤੇ I-130 ਮੇਰਾ ਅਪਰੂਵਲ ਆ, ਮੇਰਾ ਸਿਟੀਜ਼ਨ ਨਾਲ ਵਿਆਹ ਹੋਇਆ ਤੇ ਮੈਂ ਗ੍ਰੀਨ ਕਾਰਡ ਨਾਲ ਅਪਲਾਈ ਕਰਨਾ ਚਾਹਣਾ, ਮੈਰਿਜ ਤੋਂ ਸਟੇਟਸ ਚੇਂਜ ਕਰਨਾ ਚਾਹਣਾ। I-130 ਮੈਨੂੰ ਦੁਬਾਰਾ ਅਪਲਾਈ ਕਰਨਾ ਪਊਗਾ ਜਾਂ ਮਤਲਬ ਕਿ ਇਹੀ ਚੱਲੂਗਾ? ਤੁਸੀਂ ਕੱਚੇ ਆਏ ਪੱਕੇ ਆਏ ਆ? ਮੈਂ ਅਸਾਈਲਮ ਤੇ ਮੈਂ ਕੱਚੇ ਆਇਆ ਤੇ ਬਾਰਡਰ ਟੱਪ ਕੇ।
I-130 ਪਿਛਲੇ ਮਹੀਨੇ। ਤੁਸੀਂ ਕਹਿ ਰਹੇ ਕਿ ਤੁਹਾਡੇ ਗ੍ਰੀਨ ਕਾਰਡ ਹੋਲਡਰ ਸਪਾਊਸ ਨੇ ਫਾਈਲ ਕੀਤਾ ਸੀਗਾ I-130, ਹੁਣ ਸਿਟੀਜ਼ਨ ਬਣ ਗਏ, ਇਹ ਕਹਿ ਰਹੇ? ਨਹੀਂ ਪਹਿਲਾਂ ਹੀ ਸਿਟੀਜ਼ਨ ਸੀਗੇ, ਜਦੋਂ ਮੈਂ ਮੈਰਿਜ ਕਰਵਾਈ ਉਦੋਂ ਹੀ ਸਿਟੀਜ਼ਨ। I-130 ਮੇਰਾ 2017 ਦਾ ਅਪਰੂਵ ਹੋਇਆ, ਤੇ ਮੈਂ ਇਹੀ ਕਿਹਾ ਕਿ ਮੇਰਾ I-130 ਉਹੀ ਚੱਲੇਗਾ ਜਾਂ ਕਿ NVC ਨੂੰ ਕਹਿੰਦੇ ਚਲਾ ਜਾਂਦਾ ਜਾਂ ਕਲੋਜ਼ ਹੋ ਜਾਂਦਾ ਕੇਸ ਇੰਨਾ ਟਾਈਮ। ਜੇ ਤੁਸੀਂ ਆਪਣੇ ਤੁਹਾਡੇ ਕੇਸ ਦਾ ਕੀ ਬਣਿਆ, ਬੰਦ ਕਰਾਤਾ ਕਿ ਚੱਲਦਾ ਪਿਆ? ਨਹੀਂ, ਅਸਾਈਲਮ ਮੇਰਾ ਪਾਸ ਹੋ ਗਿਆ ਜੀ, ਗਰੰਟਡ ਹੋਇਆ ਪਿਛਲੇ ਮਹੀਨੇ, ਤੇ I-130 ਮੇਰਾ 2017 ਚ ਅਪਰੂਵ ਹੋਇਆ ਜੀ। I-130 ਤੁਹਾਡਾ ਉਹੀ ਚੱਲੂਗਾ, I-130 ਨਹੀਂ ਐਕਸਪਾਇਰ ਹੁੰਦਾ ਕਦੇ। ਉਹੀ ਚੱਲ ਜਾਏਗਾ ਨਾ? ਹਾਂਜੀ, ਓਕੇ ਜੀ, ਓਕੇ ਜੀ, ਮਿਹਰਬਾਨੀ। ਸਕੱਤਰ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਤੇ ਮੇਰਾ ਕੁਐਸਚਨ ਜੀ, ਮੇਰਾ ਅਸਾਈਲਮ ਦਾ ਕੇਸ ਸੀਗਾ ਤੇ ਮੇਰਾ ਕੇਸ ਪਾਸ ਹੋਇਆ 2018 ਦੇ ਵਿੱਚ, ਤੇ 19 ਦੇ ਵਿੱਚ ਮੈਂ ਗ੍ਰੀਨ ਕਾਰਡ ਅਪਲਾਈ ਕਰਤਾ ਸੀਗਾ। ਤੇ ਜਦੋਂ ਮੈਂ ਗ੍ਰੀਨ ਕਾਰਡ ਅਪਲਾਈ ਕੀਤਾ ਤਾਂ ਮੇਰਾ 2-3 ਮਹੀਨੇ ਦੇ ਵਿੱਚ ਉਹਨਾਂ ਨੇ ਡਿਸੀਜਨ ਦਿੱਤਾ, ਲੈਟਰ ਆ ਗਈ ਤੁਹਾਡਾ ਅਪਰੂਵ ਹੋ ਗਿਆ ਵਾ। ਤੇ ਮੇਰਾ ਜਿਹੜੀ ਡੇਟ ਪਾਈ ਉਹਨਾਂ ਨੇ 1 ਸਾਲ ਪੁਰਾਣੀ ਪਾਈ ਆ, 18 ਦੀ ਪਾਈ ਆ। ਤੇ ਮੈਂ ਜਿੱਦਾਂ ਪੁੱਛਣਾ ਚਾਹੁੰਦਾ ਸੀਗਾ ਕਿ ਮੈਂ ਸਿਟੀਜ਼ਨਸ਼ਿਪ 18 ਤੋਂ ਅਪਲਾਈ 5 ਸਾਲ ਲੈ ਕੇ ਚੱਲਾਂਗੇ ਜਾਂ 19 ਤੋਂ? ਹਾਂਜੀ, ਜਿਹੜੀ ਤੁਹਾਡੀ ਸਟਾਰਟ ਡੇਟ ਆ ਗ੍ਰੀਨ ਕਾਰਡ ਤੇ ਉਤੋਂ ਹੀ ਤੁਹਾਡੇ 5 ਸਾਲ ਗਿਣੇ ਜਾਣੇ ਆ। ਤੇ ਉਹ ਸਾਲ ਪਿੱਛੇ ਤਾਂ ਪਾਉਂਦੇ ਆ ਕਿਉਂਕਿ 1 ਸਾਲ ਬੰਦਾ ਅਸਾਈਲਮ ਵਾਲੇ ਨੂੰ ਵੇਟ ਕਰਦਾ ਸੀ ਪਹਿਲਾਂ, ਤਾਂ ਕਰਕੇ ਉਹਦਾ 1 ਸਾਲ ਬੈਕ ਡੇਟ ਕਰ ਦਿੰਦੇ ਆ ਜਦੋਂ ਅਸਾਈਲਮ ਗ੍ਰਾਂਟ ਹੋਈ ਆ। ਉਹ ਤੁਹਾਡੇ ਫਾਇਦੇ ਦੀ ਗੱਲ ਆ, ਜਿਹੜੀ ਵੀ ਉਹ ਸਟਾਰਟ ਡੇਟ ਤੁਹਾਡੇ ਗ੍ਰੀਨ ਕਾਰਡ ਤੇ ਲਿਖੀ ਆ ਉਤੋਂ ਜਦੋਂ 5 ਸਾਲ ਹੋ ਜਾਂਦੇ ਤੁਸੀਂ ਸਿਟੀਜ਼ਨ ਅਪਲਾਈ ਕਰ ਸਕਦੇ। ਠੀਕ ਹੈ ਜੀ, ਥੈਂਕ ਯੂ ਜੀ। ਸੋ ਇਹਦੇ ਵਿੱਚ ਵੀ ਦੱਸ ਦਈਏ, ਹੁਣ ਜਿਹੜੇ ਅਸਾਈਲਮ ਜਿਨ੍ਹਾਂ ਦੇ ਗ੍ਰਾਂਟ ਹੋ ਰਹੇ ਆ ਉਹ ਸਾਲ ਵੇਟ ਕਰਨ ਦੀ ਲੋੜ ਨਹੀਂ, ਸਿੱਧਾ 485 ਕਰ ਸਕਦੇ ਆ ਹੁਣ। ਹਾਂਜੀ ਜੀ, ਸੋ ਇਹ ਆਈ ਥਿੰਕ ਪਿਛਲੀ ਜਿਹੜੀ ਚੇਂਜਸ ਜਿਹੜੇ ਹੋਏ ਸੀ। ਕਸ਼ਮੀਰ ਸਿੰਘ। ਹਾਂਜੀ ਭਾਈ, ਸਤਿ ਸ੍ਰੀ ਅਕਾਲ। ਕਸ਼ਮੀਰ ਸਿੰਘ ਗੱਲ ਕਰ ਰਿਹਾ। ਮੈਂ ਨਾ 8 ਮਹੀਨੇ ਹੋ ਗਏ ਨੇ ਮੇਰੇ ਟਰੈਵਲ ਡਾਕੂਮੈਂਟ ਅਪਲਾਈ ਕੀਤੇ ਨੂੰ ਤੇ ਫਿੰਗਰਪ੍ਰਿੰਟ ਹੋਏ ਨੇ, ਤੇ ਕਿੰਨਾ ਟਾਈਮ ਲੱਗ ਸਕਦਾ ਟਰੈਵਲ ਡਾਕੂਮੈਂਟ? 10-12 ਮਹੀਨੇ ਕਹਿੰਦੇ, ਸਾਲ ਤੱਕ ਲੱਗ ਸਕਦਾ। ਸੋ ਅਜੇ ਹੈ ਥੋੜੇ ਜਿਹੇ ਹੋਰ ਮਹੀਨੇ ਵੇਟ ਤੁਹਾਡੇ ਲਈ। ਠੀਕ ਹੈ, ਤੇ ਮੈਂ ਗ੍ਰੀਨ ਕਾਰਡ ਅਪਲਾਈ ਕਰ ਸਕਦਾ? 1 ਸਾਲ ਹੋ ਗਿਆ ਮੇਰਾ ਅਸਾਈਲਮ ਕੇਸ ਪਾਸ ਹੋਏ ਨੇ। ਹਾਂਜੀ ਹਾਂਜੀ, ਠੀਕ ਹੈ ਜੀ। ਤੇ ਕਿੰਨਾ ਟਾਈਮ ਲੱਗ ਰਿਹਾ ਜੀ ਗ੍ਰੀਨ ਕਾਰਡ ਆਉਣ ਨੂੰ? ਹੈਲੋ, 3 ਸਾਲ। 3 ਸਾਲ ਜੀ। ਵਿਕਰਮਜੀਤ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ ਸਵਾਲ ਪੁੱਛਣਾ ਹੈ। ਜਿੱਦਾਂ ਆਪਾਂ ਅਸਾਈਲਮ ਦਾ ਕੇਸ ਅਪਲਾਈ ਕੀਤਾ ਸੀ ਸੈਕਰਾਮੈਂਟੋ ਤੋਂ, ਸਾਲ ਹੋ ਚੱਲਿਆ ਨਾ ਕੋਈ ਹੀਅਰਿੰਗ ਆਈ ਆ, ਤੇ ਕਲੌਕ ਵੀ ਜ਼ਿਆਦਾ ਸਟਾਪ ਆ। ਭਾਜੀ ਨੂੰ ਪੁੱਛਣਾ ਸੀ ਇਹਦਾ ਕੀ ਹੱਲ ਹੋ ਸਕਦਾ ਹਨਾ? ਸੈਕਰਾਮੈਂਟੋ 'ਚ ਭਾਜੀ ਜੱਜਾਂ ਦੀ ਘਾਟ ਆ, ਸਾਰੇ ਕੇਸ ਉੱਥੇ ਸਟਾਪ ਤੇ ਹੀ ਆ, ਤੇ ਬਹੁਤ ਘੱਟ ਉੱਥੇ ਹੀਅਰਿੰਗਾਂ ਜਿਹੜੀਆਂ ਉਹ ਚੱਲਦੀਆਂ ਪਈਆਂ, ਤੇ ਇਹਦਾ ਕੋਈ ਹੱਲ ਨਹੀਂ। ਕੇਸ ਜੇ ਤੁਸੀਂ ਮੂਵ ਹੁੰਦੇ ਆ ਕਿਤੇ, ਤੇ ਉਹ ਵਾਲੇ ਕੋਰਟ ਦੇ ਵਿੱਚ ਤੁਸੀਂ ਆਪਣਾ ਕੇਸ ਮੂਵ ਕਰ ਸਕਦੇ ਆ, ਤੇ ਹੋ ਸਕਦਾ ਤੁਹਾਡਾ ਉੱਥੇ ਛੇਤੀ ਆ ਜਾਵੇ। ਛੇਤੀ ਤਾਂ ਕੋਈ ਨਹੀਂ, ਸੈਨ ਫਰਾਂਸਿਸਕੋ ਜਿੱਦਾਂ ਮੰਨ ਲਓ ਤੁਸੀਂ ਮੂਵ ਹੁੰਦੇ ਆ, ਤੇ 2025-26 ਦੇ ਵਿੱਚ ਤੁਹਾਡੀ ਤਰੀਕ ਇੱਥੇ ਆ ਸਕਦੀ ਹੈ। ਜਿੱਦਾਂ ਆਪਣਾ ਕਲੌਕ ਸਟਾਪ ਆ, ਉਹਦੇ ਲਈ ਕੁਝ ਕਰ ਸਕਦੀ ਹੈ ਜੀ ਆਪਾਂ, ਮੋਸ਼ਨ ਟੂ ਐਡਵਾਂਸ ਜਿੱਦਾਂ ਕੁਝ ਵੀ? ਕਲੌਕ ਦਾ ਭਾਜੀ ਨਹੀਂ, ਕਲੌਕ ਸਟਾਪ ਕਰਕੇ ਤਾਂ ਨਹੀਂ ਮੋਸ਼ਨ ਟੂ ਐਡਵਾਂਸ ਉਹਨਾਂ ਨੇ ਗ੍ਰਾਂਟ ਕਰਨਾ। ਕਲੌਕ ਡਿਪੈਂਡ ਕਰਦਾ ਕਿ ਸਟਾਪ ਕਿਸ ਗੱਲੋਂ ਕੀਤੀ ਉਹਨਾਂ ਨੇ। ਜ਼ਿਆਦਾਤਰ ਉਹ ਬੰਦੇ ਦੀ ਗਲਤੀ ਜਦੋਂ ਹੁੰਦੀ ਹੈ ਉਦੋਂ ਹੀ ਕਲੌਕ ਸਟਾਪ ਕਰਦੇ ਆ, ਤੇ ਕਈ ਵਾਰੀ ਉਹ ਤੁਹਾਡੀ ਜਦੋਂ ਹੀਅਰਿੰਗ ਆਉਂਦੀ ਹੈ, ਮਾਸਟਰ ਹੀਅਰਿੰਗ, ਉਹਨਾਂ ਚੱਲ ਪੈਂਦੀ ਹੈ ਕਲੌਕ। ਕਈ ਵਾਰੀ ਉਹ ਨਹੀਂ ਚੱਲਦੀ ਕਲੌਕ, ਤੁਹਾਡੀ ਡਿਪੈਂਡ ਕਰਦਾ ਕਿ ਗਲਤੀ ਕੀ ਹੋਈ ਹੈ। ਠੀਕ ਹੈ ਜੀ, ਓਕੇ ਜੀ। ਭੁਪਿੰਦਰ ਜੀ। ਹੈਲੋ। ਹਾਂਜੀ ਹਾਂਜੀ, ਪੁੱਛੋ ਜੀ ਸਵਾਲ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਆਪਣੇ ਮੇਰਾ ਸਵਾਲ ਇਹ ਸੀਗਾ, ਮੇਰਾ ਯੂ ਵੀਜ਼ਾ ਹੈ, ਮੇਰਾ ਅਪਰੂਵਲ ਆ ਗਈ ਫਾਈਨਲ, ਮੇਰੀ ਅਪਰੂਵਲ ਆ ਗਈ ਹੈ। ਠੀਕ ਹੈ, ਤੇ ਮੈਂ ਆਪਣੇ ਪੇਰੈਂਟਸ ਦਾ ਹੁਣ ਅਪਲਾਈ ਕਰ ਸਕਦਾ ਜੀ? ਉਹਨਾਂ ਦਾ ਨਾਂ ਐਡ ਕਰਾ ਸਕਦਾ ਯੂ ਵੀਜ਼ੇ ਦੇ ਵਿੱਚ? ਹਾਂਜੀ। ਨਹੀਂ ਭਾਜੀ, ਯੂ ਵੀਜ਼ੇ ਤਾਂ ਮਾਈਨਰ ਆ ਜਿਹੜਾ ਹੈਗਾ, ਉਹ ਪੇਰੈਂਟਸ ਦਾ ਕਰ ਸਕਦਾ। ਵੱਡੇ ਜਿਹੜਾ ਅਡਲਟ ਪੇਰੈਂਟਸ ਦਾ ਤਾਂ ਨਹੀਂ ਯੂ ਵੀਜ਼ਾ ਤੁਸੀਂ ਕਰ ਸਕਦੇ। ਉਹ ਇੰਡੀਆ ਪੇਰੈਂਟਸ ਤੁਹਾਡੇ? ਹਾਂਜੀ, ਪੇਰੈਂਟਸ ਮੇਰੇ ਇੰਡੀਆ ਹੈ ਜੀ। ਨਹੀਂ, ਯੂ ਵੀਜ਼ੇ 'ਚ ਨਹੀਂ ਐਡ ਕਰਾ ਸਕਦੇ ਤੁਸੀਂ, ਅਡਲਟ ਬੰਦਾ ਨਹੀਂ ਕਰਾ ਸਕਦਾ ਐਡ। ਠੀਕ ਹੈ ਜੀ। ਤੇ ਇੱਕ ਮੇਰਾ ਇਹ ਸਵਾਲ ਸੀਗਾ ਕਿ ਮੈਂ ਜਿੱਦਾਂ ਅਪਰੂਵਲ ਆਈ ਹੋਈ ਹੈ, ਤੇ ਮੈਂ ਟਰੈਵਲ ਕਰ ਸਕਦਾ ਹੈ ਇੰਡੀਆ? ਤੁਹਾਨੂੰ 2 ਨੰਬਰ 'ਚ ਆਏ ਸੀਗੇ ਤੁਸੀਂ? ਹਾਂਜੀ ਹਾਂਜੀ, ਮੈਂ ਅਸਾਈਲਮ ਲਾਈ, ਅਸਾਈਲਮ ਤਾਂ ਮੈਂ ਬੰਦ ਕਰਾਤੀ ਹੈ ਜੀ। ਜੇ ਅਸਾਈਲਮ ਤੁਹਾਡੀ ਬੰਦ ਹੋ ਗਈ, ਤੁਸੀਂ ਟਰੈਵਲ ਕਰ ਸਕਦੇ ਆ। ਐਡਵਾਂਸ ਪਰਮਿਸ਼ਨ ਜਿਹੜਾ ਵੇਵਰ ਹੈਗਾ ਤੁਹਾਡੇ ਕੋਲ ਹੱਥ 'ਚ ਹੋਣਾ ਚਾਹੀਦਾ, ਤੇ ਵੀਜ਼ਾ ਸਟੈਂਪ ਹੋਣੀ ਚਾਹੀਦੀ ਹੈ। ਜਿਹੜਾ ਤੁਹਾਡਾ ਵਕੀਲ ਆ ਨਾ, ਜਿਹੜਾ ਜਿਹਨੇ ਵੀ ਯੂ ਵੀਜ਼ਾ ਕਰਾਇਆ, ਉਤੋਂ ਬਿਨਾਂ ਪੁੱਛੇ ਨਹੀਂ ਤੁਸੀਂ ਬਾਹਰ ਜਾਣਾ। ਠੀਕ ਹੈ ਜੀ, ਮਿਹਰਬਾਨੀ ਜੀ।
ਬਹੁਤ ਬਹੁਤ ਸ਼ੁਕਰੀਆ ਜੀ। ਹਰਿੰਦਰ ਸਿੰਘ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਮੇਰਾ ਕੁਐਸਚਨ ਹੈਗਾ ਇਮੀਗ੍ਰੇਸ਼ਨ ਤੇ ਮੈਰਿਜ ਬਾਰੇ। ਲੜਕਾ ਹੈਗਾ USA ਦੇ ਵਿੱਚ ਵਰਕ ਪਰਮਿਟ ਤੇ ਆ ਤੇ ਲੜਕੀ ਕੈਨੇਡਾ ਦੇ ਵਿੱਚ ਆ ਜੀ, ਤੇ ਆਪਾਂ ਮੈਰਿਜ ਕਰਦੇ ਆ ਲੜਕੀ ਦੀ, ਤੇ ਲੜਕੀ ਦਾ ਕੀ ਸਟੇਟਸ ਕੀ ਹੋਊਗਾ ਇਹਦਾ ਇੱਥੇ? ਵਰਕ ਪਰਮਿਟ ਕਿਹੜਾ ਵਾਲਾ? ਅਸਾਈਲਮ ਦੇ ਬੇਸ ਤੇ ਆ? ਹਾਂਜੀ, ਅਸਾਈਲਮ ਦੇ ਕੇਸ ਤੇ। ਕੋਰਟ ਦੇ ਵਿੱਚ ਆ ਕਿ ਅਸਾਈਲਮ ਆਫਿਸ ਮੋਰੇ ਆ? ਅਸਾਈਲਮ ਆਫਿਸ ਦੇ ਵਿੱਚ। ਅਸਾਈਲਮ ਆਫਿਸ ਦੇ ਵਿੱਚ ਹੈਗਾ ਤਾਂ ਜਿਹੜੀ ਲੜਕੀ ਆ ਉਹਨੂੰ ਆਪਣਾ ਸਟੇਟਸ ਮੇਨਟੇਨ ਕਰਨਾ ਪੈਂਦਾ, ਤੇ ਆਪਣੇ ਹਸਬੈਂਡ ਦੇ ਬੇਸ ਤੇ ਉਹ ਆਪਣਾ ਅਸਾਈਲਮ ਫਾਈਲ ਕਰ ਸਕਦੀ ਆ, ਜਾਂ ਉਹ ਆਪਣਾ ਵਾਪਸ ਕੈਨੇਡਾ ਜਾ ਸਕਦੀ, ਸਿਟੀਜ਼ਨ ਬਣ ਕੇ ਆਪਣੇ ਬੇਸ ਤੇ ਆ ਸਕਦੀ ਆ, E2 ਵੀ ਆਪਣੇ ਬੇਸ ਤੇ ਆ ਸਕਦੀ ਆ, ਆਪਣਾ ਸਟੂਡੈਂਟ ਬੇਸ ਤੇ ਜੋ ਵੀ ਉਹਦਾ ਬੇਸ ਆ ਆਪਣੇ ਲੈਵਲ ਤੇ ਉਹ ਆ ਸਕਦੀ ਆ। ਜੇ ਤੁਸੀਂ ਕਹਿੰਦੇ ਕਿ ਮੁੰਡੇ ਦੇ ਬੇਸ ਤੇ ਉਹਨੂੰ ਕੀ ਮਿਲਣਾ, ਮੁੰਡੇ ਨੂੰ ਤੇ ਆਪ ਨਹੀਂ ਕੁਝ ਮਿਲਿਆ, ਇਸ ਵੇਲੇ ਕੁਝ ਨਹੀਂ ਮਿਲ ਸਕਦਾ ਉਹਨੂੰ। ਹੱਦ ਉਹਨੂੰ ਮੁੰਡੇ ਦੇ ਬੇਸ ਤੇ ਹੀ ਮਿਲ ਸਕਦਾ ਕਿ ਹਸਬੈਂਡ ਦੇ ਬੇਸਿਸ ਤੇ ਉਹ ਡੈਰੀਵੇਟਿਵ ਅਸਾਈਲਮ ਜਿਹੜਾ ਆਪਣਾ ਉਹ ਫਾਈਲ ਕਰ ਸਕਦੀ ਹੈ, ਉਸ ਤੋਂ ਇਲਾਵਾ ਕੁਝ ਨਹੀਂ ਜੀ। ਨਿਰਮਲ ਸਿੰਘ। ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ, ਮੈਂ ਪੁੱਛਣਾ ਸੀਗਾ ਵੀ ਮੇਰਾ ਕੇਸ ਡਿਨਾਈਡ ਹੋ ਗਿਆ ਸੀ ਕੈਨੇਡਾ 'ਚ 3 ਵਾਰੀ, ਤੇ ਮੈਂ US ਆ ਗਿਆ ਹੁਣ। ਮੈਂ ਪੁੱਛਣਾ ਵੀ ਆਪਦਾ ਕੇਸ ਮੈਂ ਲਾ ਸਕਦਾ ਅੰਦਰ? ਸਵਾਲ ਕੀ ਸੀਗਾ? ਆਪਣਾ ਕੇਸ ਕੀ ਕਰ ਸਕਦੇ? ਕੈਨੇਡਾ ਦੇ ਵਿੱਚ ਕਹਿੰਦੇ 2-3 ਵਾਰੀ ਡਿਨਾਈ ਹੋ ਗਿਆ, ਹੁਣ US ਨੇ ਤੇ ਇੱਥੇ ਕੇਸ ਲਾ ਸਕਦੇ ਨੇ। ਹਾਂਜੀ, ਜੇ ਤੁਹਾਡਾ ਕੇਸ ਹੈਗਾ ਜ਼ਰੂਰ ਲਾ ਸਕਦੇ ਆ। ਜਿਹੜਾ ਡਿਨਾਈ ਕੇਸ ਆ ਉਹ ਤੁਹਾਡੇ ਫੇਵਰ 'ਚ ਹੀ ਜਾਂਦਾ, ਕਿਉਂਕਿ ਤੁਸੀਂ ਆਪਣਾ ਦੱਸ ਸਕਦੇ ਆ ਕਿ ਭਾਈ ਮੈਂ ਉੱਥੇ ਵੀ ਟਰਾਈ ਕੀਤਾ ਸੀ, ਬਣੀ ਨਹੀਂ ਗੱਲ, ਮੈਂ ਹੁਣ ਜਾ ਨਹੀਂ। ਜੇ ਤੁਹਾਡਾ ਖਤਰਾ ਹੈਗਾ ਤਾਂ ਹਾਂਜੀ ਬਿਲਕੁਲ ਲਾ ਸਕਦੇ ਆ ਜੀ। ਆਪਣੇ ਅਗਲੇ ਕਾਲਰ ਬਲਜੀਤ ਕੌਰ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ। ਹਾਂਜੀ, ਮੇਰਾ ਸਵਾਲ ਇਹ ਆ ਕਿ ਸਾਡਾ ਬੇਟਾ ਵਾ ਕੈਨੇਡਾ ਦੇ ਵਿੱਚ, ਉਹਦੀ ਵਾਈਫ ਹੈਗੀ ਆ ਸਿਟੀਜ਼ਨ ਤੇ ਮੁੰਡਾ ਹੈਗਾ PR ਕੈਨੇਡਾ ਦਾ, ਤੇ ਉਹ ਪਰਮਾਨੈਂਟਲੀ ਇੱਥੇ ਆਉਣਾ ਚਾਹੁੰਦੇ ਆ। ਕਿਸ ਬੇਸ ਤੇ ਇੱਥੇ ਆ ਸਕਦੇ ਜਾਂ ਨਹੀਂ ਆ ਸਕਦੇ, ਮੈਂ ਇਹ ਪੁੱਛਣਾ ਜੀ। ਜਿਹੜਾ ਕੈਨੇਡੀਅਨ ਸਿਟੀਜ਼ਨ ਹੈਗਾ, ਕੌਣ ਫਾਦਰ ਕੈਨੇਡੀਅਨ ਸਿਟੀਜ਼ਨ ਆ? ਨਹੀਂ, ਕੁੜੀ। ਹਾਂਜੀ, ਕੁੜੀ ਸਿਟੀਜ਼ਨ ਆ। ਕੁੜੀ ਆਪਣੇ ਬੇਸ ਤੇ, ਕੁੜੀ ਕਿਹੜੀ ਮਤਲਬ ਮਦਰ ਜਿਹੜੀ ਹੈਗੀ ਉਹ ਸਿਟੀਜ਼ਨ ਹੈ ਨਾ? ਨਹੀਂ, ਇਹਨਾਂ ਦਾ ਤੁਹਾਡਾ ਮੁੰਡਾ ਹੈ ਕਿ ਤੁਹਾਡੀ ਕੁੜੀ ਆ ਉਹ? ਨਹੀਂ, ਜਿੱਦਾਂ ਮੇਰਾ ਭਤੀਜਾ ਵਾ ਤੇ ਉਹਨੇ ਸਿਟੀਜ਼ਨ ਦੇ ਨਾਲ ਵਿਆਹ ਕਰਵਾਇਆ, ਕੁੜੀ ਸਿਟੀਜ਼ਨ ਆ, ਤੇ ਮੁੰਡਾ ਜਿਹੜਾ ਸਾਡਾ ਵਾ ਉਹ PR ਆ, ਤੇ ਉਹ ਅਮਰੀਕਾ ਮੂਵ ਹੋਣਾ ਚਾਹੁੰਦੇ ਆ। ਜਿਹੜੀ ਸਿਟੀਜ਼ਨ ਵਾਈਫ ਆ ਉਹ E2 ਵੀਜ਼ੇ ਤੇ ਆ ਸਕਦੀ ਆ ਉਰੇ, ਤੇ ਨਾਲ ਜਿਹੜਾ ਘਰ ਵਾਲਾ ਵਾ ਉਹਨੂੰ ਡਿਪੈਂਡੈਂਟ ਮਿਲ ਜਾਣਾ। ਇਨਵੈਸਟਮੈਂਟ ਦੇ ਥਰੂ ਉਹ ਆ ਸਕਦੇ ਆ। $2-3 ਲੱਖ ਉਹਨਾਂ ਨੂੰ ਖਰਚਣੇ ਪੈਣੇ E2 ਵੀਜ਼ੇ ਤੇ ਜੇ ਪੈਸੇ ਉਹਨਾਂ ਕੋਲ ਜ਼ਿਆਦਾ ਹੈਗੇ ਆ, 8 ਲੱਖ ਜਾਂ $1 ਮਿਲੀਅਨ, ਤੇ ਫਿਰ ਸਿੱਧੇ ਗ੍ਰੀਨ ਕਾਰਡ ਤੇ ਆ ਸਕਦੇ ਆ। ਸੋ ਹੁਣ ਡਿਪੈਂਡ ਕਰਦਾ ਕਿ ਕਿਹੜਾ ਵਾਲੀ ਆਪਸ਼ਨ ਤੁਸੀਂ ਲੈਣੀ ਹੈ, 2-3 ਲੱਖ ਵਾਲੀ ਲੈਣੀ ਹੈ ਕਿ 8 ਲੱਖ $1 ਮਿਲੀਅਨ ਵਾਲੀ ਲੈਣੀ ਹੈ ਜੀ। ਸੁਖਚੈਨ ਸਿੰਘ। ਹਾਂਜੀ, ਮੇਰਾ ਕੁਐਸਚਨ ਹੈਗਾ ਵੀ ਮੈਂ US ਸਿਟੀਜ਼ਨ ਆ, ਮੈਂ ਮਦਰ ਦਾ ਲਾਇਆ ਹੋਇਆ ਇੰਡੀਆ ਤੋਂ I-30 ਪਟੀਸ਼ਨ ਫਾਈਲ ਕੀਤੀ ਹੋਈ ਹੈ। ਉਹਨਾਂ ਕੋਲੇ ਪਹਿਲਾਂ ਟੂਰਿਸਟ ਵੀਜ਼ਾ ਹੈਗਾ, 2 ਵਾਰੀ ਆ ਚੁੱਕਿਆ, ਵਿਦਿਨ ਟਾਈਮ ਵਾਪਸ ਚਲੇ ਗਏ ਸੀ, ਜਿਵੇਂ 4 ਮਹੀਨਿਆਂ ਦੇ ਵਿੱਚ। ਤੇ ਕਿਉਂਕਿ ਪਹਿਲਾਂ ਉਹਨਾਂ ਦੇ ਫਿੰਗਰਪ੍ਰਿੰਟ ਇੰਟਰਵਿਊ ਵਗੈਰਾ ਹੋਈ ਵੀ ਆ ਸਾਰਾ ਕੁਛ, ਕੀ ਉਹ ਹੁਣ ਦੁਬਾਰਾ ਫੇਰ ਹੋਏਗੀ I-30 ਪਾਸ ਹੋਣ ਤੋਂ ਬਾਅਦ? ਜੇ ਐਮਬੈਸੀ 'ਚ ਉਹਨਾਂ ਨੇ ਵੀਜ਼ਾ ਲੈਣਾ ਤਾਂ ਹਾਂਜੀ ਬਿਲਕੁਲ ਇੰਟਰਵਿਊ ਹੋਗੀ ਉੱਥੇ। ਓਕੇ, ਯਾਨੀ ਕਿ ਸਿਰਫ ਆਪਾਂ ਨੂੰ ਐਡਜਸਟਮੈਂਟ ਆਫ ਸਟੇਟਸ ਫਾਈਲ ਕਰਨਾ ਪਏਗਾ I-30 ਅਪਰੂਵ ਹੋਣ ਤੋਂ ਬਾਅਦ? ਨਹੀਂ, ਐਡਜਸਟਮੈਂਟ ਆਫ ਸਟੇਟਸ ਤਾਂ ਫਾਈਲ ਹੁੰਦਾ ਜੇ ਬੰਦਾ ਅਮਰੀਕਾ ਦੇ ਵਿੱਚ ਹੋਵੇ। ਅੱਛਾ, ਉਹ ਤੋਂ I-30 ਪਾਸ ਹੋਣ ਤੋਂ ਬਾਅਦ ਕੀ ਕਰਨਾ ਪਏਗਾ ਮੈਨੂੰ? ਇੰਟਰਵਿਊ ਜੋ ਉਹਨਾਂ ਦਾ ਹੁੰਦੀ ਹੈ। I-130 ਤੁਸੀਂ ਐਡਜਸਟਮੈਂਟ ਨਾ ਕੀਤਾ ਸੀਗਾ ਕਿ ਕਾਉਂਸਲਰ ਪ੍ਰੋਸੈਸਿੰਗ ਨਾ ਕੀਤਾ ਸੀਗਾ? ਸਮਝ ਨਹੀਂ ਆਇਆ ਤੁਹਾਡਾ ਕੀ ਕਹਿ ਰਹੇ ਹੋ। ਉਹ ਅਮਰੀਕਾ ਸੀਗੇ ਕਿ ਪਹਿਲਾਂ ਨਾ I-130 ਇੰਡੀਆ ਤੁਸੀਂ ਇਹ ਆਪੇ ਫਾਈਲ ਕੀਤਾ? ਹਾਂਜੀ, ਮੈਂ ਆਪੇ ਫਾਈਲ ਕੀਤਾ ਜੀ। ਪਹਿਲਾਂ ਭਾਜੀ ਇੰਸਟਰਕਸ਼ਨਸ ਪੜੋ I-130 ਦੀਆਂ ਕੀ ਕਹਿੰਦੀਆਂ ਵਾ। I-130 ਜੇ ਬਾਹਰ ਆ ਤਾਂ ਉਹ ਐਡਜਸਟਮੈਂਟ ਆਫ ਸਟੇਟਸ ਅਮਰੀਕਾ 'ਚ ਹੋ ਸਕਦੀ ਹੈ, ਤੇ I-130 ਜੇ ਤੁਸੀਂ ਐਡਜਸਟਮੈਂਟ ਆਫ ਸਟੇਟਸ ਦੇ ਹਿਸਾਬ ਨਾਲ ਫਾਈਲ ਕੀਤਾ ਤਾਂ ਤੁਹਾਡਾ ਉਹ ਐਮਬੈਸੀ ਦੇ ਵਿੱਚ ਨਹੀਂ ਜਾਣਾ, ਤੁਹਾਡਾ ਪ੍ਰੋਸੈਸ ਡਿਲੇ ਹੋ ਜਾਣਾ। I-130 ਦੀਆਂ ਇੰਸਟਰਕਸ਼ਨਾਂ ਪੜੋ ਤੇ ਪਹਿਲਾਂ ਫੈਸਲਾ ਕਰੋ ਕਿ ਉਹਨਾਂ ਨੇ ਬਾਹਰ ਐਮਬੈਸੀ ਤੋਂ ਸਟੈਂਪ ਲੈਣੀ ਕਿੱਥੇ ਲੈਣੀ ਹੈ, ਤੇ ਉਹਦੇ ਹਿਸਾਬ ਨਾਲ ਤੁਹਾਨੂੰ ਹੋ ਸਕਦਾ 824 ਫਾਈਲ ਕਰਨਾ ਪਵੇ। ਹੋ ਸਕਦਾ ਤੁਸੀਂ ਇਮੀਗ੍ਰੇਸ਼ਨ ਨੂੰ ਲੈਟਰ ਲਿਖ ਕੇ ਇਹਨੂੰ ਕਾਉਂਸਲਰ ਪ੍ਰੋਸੈਸਿੰਗ 'ਚ ਕਨਵਰਟ ਕਰਾ ਲਓ। ਜੀ, ਉਹਦਾ ਸਲਾਹ ਲੈ ਲਓ, ਵਧੀਆ ਹੁੰਦਾ ਹੈ। ਕਈ ਵਾਰੀ ਬੰਦਾ ਸਲਾਹ ਇਹੀ ਹੈ ਕਿ ਐਡਜਸਟਮੈਂਟ ਆਫ ਸਟੇਟਸ ਫਾਈਲ ਬੰਦਾ ਕਰ ਸਕਦਾ ਜੇ ਅਮਰੀਕਾ 'ਚ ਹੋਵੇ,
ਜੇ ਨਹੀਂ ਅਮਰੀਕਾ 'ਚ ਹੈਗਾ ਤਾਂ ਉਹਨੂੰ ਕੌਂਸਲਰ ਪ੍ਰੋਸੈਸਿੰਗ ਲਈ ਫਾਈਲ ਕਰਨਾ ਪੈਂਦਾ I-130 'ਚ ਦੱਸਣਾ ਪੈਂਦਾ ਕਿ ਮੈਂ ਮੁੰਬਈ ਕੌਂਸੂਲੇਟ ਜਿਹੜਾ ਜਾਣਾ। ਹੁਣ ਮੈਨੂੰ ਪਤਾ ਨਹੀਂ ਇਹਨਾਂ ਨੇ ਦੱਸਿਆ ਕਿ ਨਹੀਂ ਦੱਸਿਆ, ਕਿਉਂਕਿ ਇਹ ਆਪੇ ਪੰਗਾ ਲੈ ਰਹੇ ਆ। ਤੇ ਉਹਨੂੰ ਐਮਬੈਸੀ ਨੂੰ ਸੰਪਰਕ ਕਰੋ, ਇਹ ਨਾ ਹੋਵੇ ਕਿ I-130 ਉਹ ਐਡਜਸਟਮੈਂਟ ਆਫ ਸਟੇਟਸ ਲਈ ਅਪਰੂਵ ਕਰ ਦੇਣ ਤੇ ਐਮਬੈਸੀ 'ਚ ਤੁਹਾਡੀ ਫਾਈਲ ਨਾ ਜਾਵੇ ਤੇ ਫਿਰ ਤੁਸੀਂ 1.5 ਸਾਲ 2 ਸਾਲ ਵੇਟ ਕਰਦੇ ਰਹਿ ਜਾਓ। ਤੇ ਉਹ ਇਮੀਗ੍ਰੇਸ਼ਨ ਨੂੰ ਕਾਲ ਕਰਕੇ ਲੈਟਰ ਲੂਟਰ ਲਿਖ ਕੇ ਉਹਨਾਂ ਨੂੰ ਸੈੱਟ ਕਰਾਓ ਕਿ ਇਹਨੂੰ ਭਾਈ ਐਮਬੈਸੀ ਕੌਂਸਲਰ ਨੋਟੀਫਿਕੇਸ਼ਨ 'ਚ ਕਨਵਰਟ ਕੀਤਾ ਜਾਵੇ। ਜੀ ਅਗਲੇ ਕਾਲਰ ਸੁਰਿੰਦਰਜੀਤ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਸਤਿ ਸ਼੍ਰੀ ਦੋਨਾਂ ਨੂੰ ਵੀਰਾਂ ਨੂੰ। ਜੀ ਮੈਂ ਪੁੱਛਣਾ ਯੂ ਵੀਜ਼ੇ ਦੀ ਲਾਸਟ ਤਰੀਕ ਕਿੰਨੀ ਕੁ ਚੱਲ ਰਹੀ ਹੈ? 2016 ਅਰਲੀ 2016 ਸਾਡਾ ਸਤੰਬਰ ਦੇ 8ਵੇਂ ਮਹੀਨੇ ਦਾ ਲੱਗਾ ਜੀ, ਕਦੋਂ ਵਜੇ? ਇੰਨਾ ਤਾਂ ਨਹੀਂ ਭਾਜੀ ਡਿਟੇਲ 'ਚ ਦੱਸ ਸਕਦੇ, ਇਹ ਤਾਂ ਵੇਟ ਹੀ ਕਰਨੀ ਪੈਣੀ ਤੁਹਾਨੂੰ। ਜੀ ਅਜੇ 2016 ਦੀ ਸ਼ੁਰੂਆਤ ਜਿਹੜੀ ਉਹ ਚੱਲਦੀ ਹੈ, ਸਤੰਬਰ ਤੱਕ ਕਦੋਂ ਆਊਗੀ ਵਾਰੀ ਇਹ ਕੋਈ ਪਤਾ ਨਹੀਂ। ਅਗਲੇ ਕਾਲਰ ਮਨਦੀਪ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਇੱਕ ਕੁਐਸਚਨ, ਮੇਰਾ ਗ੍ਰੀਨ ਕਾਰਡ ਅਪਰੂਵ ਹੋਇਆ ਸੀ 2018 ਚ ਫੈਡਰਲ ਕੋਰਟ ਨਿਊਯਾਰਕ ਚ, ਤੇ ਮੈਂ ਨਾ I-94 ਲੈਣਾ ਤੇ ਮੈਂ ਰੀਸੈਂਟਲੀ ਕੈਲੀਫੋਰਨੀਆ ਮੂਵ ਹੋ ਗਿਆ, ਤੇ ਮੈਂ ਕੀ ਇੱਥੇ ਲੈ ਸਕਦਾ? ਇੱਥੇ ਆ ਕੇ I-94 ਇੱਥੇ ਦੀ ਇਮੀਗ੍ਰੇਸ਼ਨ ਦਾ ਪਹਿਲਾਂ ਆਪਣਾ ਜਿਹੜਾ ਐਡਰੈਸ ਆ ਉਹ ਚੇਂਜ ਕਰੋ ਸਿਸਟਮ ਦੇ ਵਿੱਚ, AR11 ਫਾਰਮ ਭਰ ਕੇ, ਤੇ ਫਿਰ ਜਿਹੜਾ ਇੱਥੇ ਲੋਕਲ ਫੀਲਡ ਆਫਿਸ ਨਾਲ ਅਪਾਇੰਟਮੈਂਟ ਬਣਾਓ ਇਨਫੋਪਾਸ ਦੀ, ਤੇ ਹਾਂਜੀ ਬਿਲਕੁਲ ਲੈ ਸਕਦੇ ਆ। ਓਕੇ ਜੀ, ਓਕੇ, ਮਿਹਰਬਾਨੀ। ਅਰਵਿੰਦਰ ਸਿੰਘ। ਹਾਂਜੀ ਅਰਵਿੰਦਰ ਸਿੰਘ। ਇਹਨਾਂ ਨੇ ਦੱਸਿਆ ਕਿ ਕੋਰਟ ਦੇ ਵਿੱਚ ਗ੍ਰੀਨ ਕਾਰਡ ਨਹੀਂ, ਕੋਰਟ ਦੇ ਵਿੱਚ ਅਸਾਈਲਮ ਪਾਸ ਹੋਇਆ ਇਹਨਾਂ ਦਾ। ਸੋ ਕੋਰਟ ਦੇ ਨਾਲ ਵੀ ਆਪਣਾ ਜਿਹੜਾ ਐਡਰੈਸ ਆ ਉਹ ਅਪਡੇਟ ਰੱਖੋ। ਕੋਰਟ ਦੇ ਨਾਲ ਵੀ ਤੇ ਉਦਾਂ ਵੀ ਉਹ ਜਿਹੜਾ ਤੁਸੀਂ USCIS ਵਾਲਾ ਦੱਸਿਆ ਹੈ ਜੀ। ਹਾਂਜੀ ਅਰਵਿੰਦਰ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਈ। ਮੇਰਾ ਸਵਾਲ ਸੀ ਕਿ ਮੇਰੀ ਸਤੰਬਰ ਦੇ ਵਿੱਚ 2023 ਚ ਫਾਈਨਲ ਡੇਟ ਸੀ, ਤੇ ਮੈਂ ਆਪਣੇ ਪਤਾ ਕਰਨਾ ਸੀ ਕਿ ਕੀ ਆਪਣੇ ਕੋਈ ਕੰਪਲਸਰੀ ਤੇ ਨਹੀਂ ਹੈਗਾ, ਕਿੰਨਾ ਟਾਈਮ ਪਹਿਲਾਂ ਆਪਾਂ ਸਾਰਾ ਪੇਪਰ ਵਰਕ ਜਿਹੜਾ ਜਮ੍ਹਾਂ ਕਰਾਉਣਾ ਹੈ, ਐਫੀਡੇਵਿਟ, ਆਪਣੇ ਸਟੋਰੀ ਸਟੇਟਮੈਂਟ, ਐਵਰੀਥਿੰਗ? ਹਾਂਜੀ ਭਾਜੀ ਬਿਲਕੁਲ ਕੰਪਲਸਰੀ ਆ। ਪਹਿਲਾਂ ਤਾਂ ਦੇਖੋ ਕਿ ਜੱਜ ਨੇ ਕੋਈ ਆਰਡਰ ਤਾਂ ਨਹੀਂ ਦਿੱਤਾ, ਜੱਜ ਦੀ ਮਰਜ਼ੀ ਹੈ। ਜੱਜ ਨੇ ਕਈ ਵਾਰੀ ਡੇਟ ਲਿਖੀ ਹੁੰਦੀ ਹੈ, ਕਾਲ ਆਫ ਡੇਟ, ਉਹ ਨਾ ਮਿਸ ਕਰਿਓ। ਦੂਜਾ ਫਿਰ ਕਈ ਕੋਰਟਸ ਦੇ ਵਿੱਚ 60 ਦਿਨ ਪਹਿਲਾਂ ਕਰਾਉਣਾ, ਤੇ ਤਕਰੀਬਨ ਹਰੇਕ ਕੋਰਟ 'ਚ ਮਿਨੀਮਮ 14 ਦਿਨ ਪਹਿਲਾਂ 15 ਦਿਨ ਪਹਿਲਾਂ ਕਰਾਉਣਾ ਹੀ ਹੁੰਦਾ। ਸੋ ਜਿਹੜਾ ਵੀ ਕੋਰਟ ਆ ਤੁਹਾਡਾ, ਜਿਹੜਾ ਵੀ ਜੱਜ ਆ, ਉਹਦੇ ਸਟੈਂਡਿੰਗ ਆਰਡਰ ਪਹਿਲਾਂ ਚੈੱਕ ਕਰੋ ਵਕੀਲ ਦੇ ਥਰੂ, ਕੀ ਕਹਿੰਦਾ ਵਾ ਜੱਜ, ਉਹਦੇ ਹਿਸਾਬ ਨਾਲ ਚੱਲਣਾ ਪੈਂਦਾ। ਠੀਕ ਹੈ ਜੀ। ਨਿਊਯਾਰਕ ਫੈਡਰਲ ਪਲਾਜ਼ਾ ਹੈ ਭਾਜੀ। ਹਾਂਜੀ, ਸੋ ਜੱਜ ਦੇ ਨਾ ਸਕੈਜੂਲਿੰਗ ਆਰਡਰ ਚੈੱਕ ਕਰੋ, ਜੇ ਨਹੀਂ ਆ ਤਾਂ ਮਿਨੀਮਮ 14 ਦਿਨ ਪਹਿਲਾਂ ਕਰਾਣੇ ਪੈਂਦੇ ਆ। ਤੁਸੀਂ ਪੰਗਾ ਨਾ ਲਓ, ਚਾਹੇ ਮਹੀਨਾ ਪਹਿਲਾਂ ਹੀ ਕਰਾ ਲਓ। ਆਪਣੇ ਅਗਲੇ ਕਾਲਰ ਹਰਪ੍ਰੀਤ। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ ਭਾਈ। ਮੇਰਾ ਸਵਾਲ ਸੀ, ਜਿਵੇਂ ਆਪਾਂ ਇੱਥੇ ਪਾਰਟੀ ਲਈ ਕੰਮ ਕਰਦੇ ਹਾਂ, ਆਪਾਂ ਰੈਲੀਆਂ ਤੇ ਜਾਂਦੇ ਹਾਂ, ਯੂਬਾ ਸਿਟੀ ਜਾਂਦੇ ਹਾਂ, ਜਾਂ ਜਿੱਥੇ ਵੀ ਕੋਈ ਰੈਲੀ ਹੁੰਦੀ ਹੈ, ਠੀਕ ਹੈ ਭਾਜੀ, ਤੇ ਉੱਥੇ ਆਪਾਂ ਇੰਡੀਆ ਵੀ ਕੰਮ ਕਰ, ਉਹਨਾਂ ਨੂੰ ਦੱਸ ਸਕਦੇ ਵੀ ਆਪਾਂ ਇੰਡੀਆ, ਜਿਵੇਂ ਆਪਾਂ ਆਪਣੇ ਤੌਰ ਤੇ ਵੀ ਕੁਝ ਕੰਮ ਕਰ ਰਹੇ ਹਾਂ, ਜਿਵੇਂ ਕੋਈ ਖੂਨਦਾਨ ਕੈਂਪ ਲਗਾਉਂਦੇ ਆ, ਜਾਂ ਕੋਈ ਕੁੜੀਆਂ ਦੇ ਉਹਦੇ 'ਚ ਵਿਆਹਾਂ 'ਚ ਗਰੀਬਾਂ ਦਾ ਦਾਨ ਕਰਨੇ ਆ। ਹਾਂਜੀ ਭਾਜੀ, ਸਾਰਾ ਦੱਸ ਸਕਦੇ ਆ, ਕਿਉਂ ਨਹੀਂ ਦੱਸਣਾ ਤੁਸੀਂ। ਉਹਦੇ 'ਚ ਜਿਵੇਂ ਆਪਾਂ ਇੱਥੋਂ ਪਾਸਟਰ ਲਾਉਂਦੇ ਇੰਡੀਆ, ਹਨਾ, ਤੇ ਉਹ ਆਪਾਂ ਸਾਰਾ ਦੱਸ ਸਕਦੇ, ਜਿਵੇਂ ਹੁਣ ਭਿੰਡਰਾਂ ਦੇ ਸੰਤਾਂ ਦਾ ਜਨਮ ਦਿਨ ਆਪਾਂ ਉਹ ਸਾਰਾ ਕੁਝ ਕਰ ਰਹੇ ਹਾਂ, ਲਗਾਤਾਰ 5-7 ਸਾਲਾਂ ਤੋਂ ਕਰ ਰਹੇ ਹਾਂ। ਹਾਂਜੀ ਆਪਣੀ ਡੋਨੇਸ਼ਨ ਵਗੈਰਾ ਦੱਸ ਸਕਦੇ ਆ, ਆਪਣੇ ਸੋਸ਼ਲ ਮੀਡੀਆ ਵਾਲੇ ਪੋਸਟ ਪਾ ਸਕਦੇ ਆ, ਆਪਣੇ ਜਿਹੜੇ ਫਿਜ਼ੀਕਲ ਰੈਲੀਆਂ ਤੇ ਜਾਂਦੇ ਆ ਉਹ ਦੱਸ ਸਕਦੇ ਆ, ਪਿੱਛੋਂ ਤੁਹਾਡੇ ਘਰ ਦੇ ਸੱਜਣ ਮਿੱਤਰ ਜਿਹੜੇ ਜਾਂਦੇ ਆ ਉਹ ਦੱਸ ਸਕਦੇ ਆ। ਜਿਹੜੀ ਵੀ ਕਾਰਵਾਈ ਤੁਸੀਂ ਕਰਦੇ ਆ ਜ਼ਰੂਰ ਦੱਸੋ, ਜਿਹੜੀ ਤੁਸੀਂ ਬੇਸਿਕਲੀ ਜਿਹੜੇ ਕਾਜ਼ ਨਾਲ ਜੁੜੇ ਆ ਉਹ ਐਕਟੀਵਿਟੀਜ਼ ਜਿਹੜੀਆਂ ਉਹ ਦੱਸਣੀਆਂ, ਤੇ ਕੋਰਟ ਇਵੈਂਚੁਅਲੀ ਉਹੀ ਚੀਜ਼ ਪੁੱਛਦਾ ਤੁਹਾਨੂੰ ਵੀ ਤੁਸੀਂ ਇੱਥੇ ਆ ਕੇ ਵੀ ਉਹ ਚੀਜ਼ਾਂ ਕਰ ਰਹੇ ਆ ਜਾਂ ਨਹੀਂ ਕਰ ਰਹੇ ਹੈਗੇ। ਸੁਖਵਿੰਦਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ 2019 ਚ ਅਮਰੀਕਾ ਆਇਆ ਸੀ, ਮੇਰੀ ਨਾ 3 ਵੀਜ਼ਾ ਨਿਕਲ ਲੱਗਾ ਸੀ ਮੇਰਾ ਕੇਸ, ਤੇ 2 ਵਾਰੀ ਮੇਰੀ ਮਾਸਟਰਿੰਗ ਹੋਈ ਹੈ, 2 ਵਾਰੀ ਗਾਹ ਹੋ ਗਈ, ਹੁਣ 1.5-2 ਸਾਲ ਹੋ ਗਏ, ਕੋਈ ਤਰੀਕ ਨਹੀਂ ਬੋਲਦੀ ਵੀ। ਤੇ ਜੇ ਮੈਂ ਕੇਸ ਇੱਥੇ ਸੈਨ ਫਰਾਂਸਿਸਕੋ ਮੂਵ ਕਰਾਵਾਂ, ਕਦੋਂ ਤੱਕ ਡੇਟ ਪੈ ਸਕਦੀ ਕੋਈ? 2025 ਚ ਫਾਈਨਲ ਪੈ ਗਈ ਭਾਈ 25 ਕੀ, ਜਾਂ ਫਿਰ ਮਾਸਟਰ ਹੀਅਰਿੰਗ? ਨਹੀਂ ਮਾਸਟਰ ਹੀਅਰਿੰਗ ਪਹਿਲਾਂ ਪੈਣੀ, ਪਰ ਫਾਈਨਲ 25 ਤੱਕ ਫਾਈਨਲ ਪੈ ਜਾਣੀ ਚਾਹੀਦੀ ਹੈ। ਪਰ ਪੱਥਰ ਤੇ ਕੋਈ ਲਕੀਰ ਨਹੀਂ ਹੈਗਾ, ਇਹ ਕੋਈ ਸੌਦੇਬਾਜ਼ੀ ਨਹੀਂ ਹੈਗੀ। ਮੂਵ ਹੋਣੇ ਏਰੀਆ 'ਚ ਤਾਂ ਮਾਸਟਰ ਪਾਊਗੀ, ਤੇ ਫਿਰ ਜੱਜ ਆਪਣੇ ਹਿਸਾਬ ਨਾਲ ਜਿਹੜਾ ਹੈਗਾ ਤੁਹਾਨੂੰ ਤਰੀਕ ਦਊਗਾ, ਤੇ ਨਵਾਂ ਜੱਜ ਜੇ ਕੋਈ ਅਸਾਈਨ ਕੀਤਾ ਤੇ ਛੇਤੀ ਵੀ ਦੇ ਸਕਦੇ ਆ। ਠੀਕ ਹੈ ਜੀ, ਓਕੇ। ਉਹਦਾ ਆਈਡੀਆ ਹੈ ਕਿ 2025-26 ਤੱਕ ਪੈ ਸਕਦੀ ਜੀ। ਤੇ ਵਾਲਨਟ ਵਾਲਾ ਕਦੋਂ ਤੱਕ ਬਣ ਜਾਣਾ? ਕਹਿੰਦੇ ਤਾਂ ਸੀਗੇ ਇਸ ਸਾਲ, ਦੇਖਦੇ ਆ ਬਾਕੀ। ਤੇ ਫਿਰ ਉਹਦੇ ਨਾਲ ਫਿਰ ਹੋਰ ਤੇਜ਼ ਹੋ ਸਕਦਾ ਕੰਮ, ਜੇ ਉਹਨਾਂ ਨੇ ਉੱਥੇ ਕਰ ਲਏ ਜੱਜ ਹੋਰ ਆਇਆ। ਹਾਂਜੀ ਜੀ। ਸੁਖਵਿੰਦਰ।
हेलो। हाँ जी, सत श्री अकाल। हाँ जी, सत श्री अकाल ਵੀਰ ਜੀ। ਮੇਰਾ ਕੁਐਸਚਨ ਹੈ ਕਿ ਇੰਡੀਆ ਮੇਰੇ ਮੰਮੀ ਉਹਨਾਂ ਦਾ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਤੇ ਵੇਟਿੰਗ ਟਾਈਮ ਕਿੰਨਾ ਚੱਲਦਾ ਹੈ? 600 ਦਿਨ। ਬੱਲੇ। ਅੱਛਾ ਜੀ। ਹਾਂਜੀ, ਇੱਕ ਕੁਐਸਚਨ ਹੋਰ ਸੀਗਾ ਕਿ ਮੈਨੂੰ ਨਾ ਮੇਰੇ ਮਾਸੀ ਜੀ ਨੇ ਅਡਾਪਟ ਕੀਤਾ ਹੋਇਆ, ਮੈਂ ਆਪਣੇ ਮੰਮੀ ਦਾ ਕਰ ਸਕਦੀ ਹਾਂ ਵਿਜ਼ਟਰ ਵੀਜ਼ਾ ਅਪਲਾਈ ਇੰਡੀਆ? ਤੁਸੀਂ ਬੈਨੀਫਿਟ ਤੁਸੀਂ ਅਡਾਪਸ਼ਨ ਥਰੂ ਪੱਕੇ ਹੋਏ ਅਮਰੀਕਾ 'ਚ? ਹਾਂਜੀ। ਵਿਜ਼ਟਰ ਵੀਜ਼ਾ ਤੇ ਮਾਤਾ ਨੇ ਆਪ ਹੀ ਅਪਲਾਈ ਕਰਨਾ, ਤੁਹਾਡਾ ਤੇ ਕੋਈ ਲੈਣਾ ਦੇਣਾ ਨਹੀਂ, ਉਹ ਤਾਂ ਬਸ ਇਹੀ ਦੱਸਣਾ ਕਿ ਮੈਂ ਆਪਣੀ ਭੈਣ ਨੂੰ ਮਿਲਣ ਜਾਣਾ ਤੇ ਆਪਣੀ ਬੇਟੀ ਨੂੰ ਇਹੀ ਹੈ। ਹਾਂਜੀ, ਨਹੀਂ ਲਾਈਕ ਜਿੱਦਾਂ ਆਪ ਲਾਈਕ ਉਹਨਾਂ ਦਾ ਜਿੱਦਾਂ ਆਪਸ ਦੇ ਵਿੱਚ ਨਹੀਂ ਬੋਲਚਾਲ ਨਹੀਂ ਹੁੰਦੇ ਤਾਂ ਕਿ ਮੈਂ ਮੇਰਾ ਦੱਸ ਸਕਦੇ ਕਿ ਮੈਂ ਆਪਣੀ ਭੈਣ ਦੀ ਬੇਟੀ ਨੂੰ ਮਿਲਣ ਜਾ ਰਹੀ ਹਾਂ, ਤਾਂ ਕੁਝ ਅਸੀਂ ਸਾਡੇ ਵੱਲੋਂ ਤਾਂ ਨਹੀਂ ਆਪਣੀ ਭੈਣ ਨੂੰ ਤੁਹਾਡੇ ਨਾਲ ਉਹਨਾਂ ਦਾ ਲੀਗਲ ਰਿਲੇਸ਼ਨ ਜਿਹੜਾ ਟਰਮੀਨੇਟ ਹੋ ਜਾਂਦਾ। ਅਡਾਪਸ਼ਨ ਦਾ ਮਤਲਬ ਇਹ ਹੁੰਦਾ ਕਿ ਅਡਾਪਸ਼ਨ ਦਾ ਮਤਲਬ ਇਹ ਹੈਗਾ ਕਿ ਭਾਈ ਪੁਰਾਣਾ ਜਿਹੜਾ ਸੀਗਾ ਉਹ ਖਤਮ ਸਾਰਾ ਕੰਮ, ਠੀਕ ਆ। ਤੇ ਜਿਹੜਾ ਬੰਦੇ ਨੇ ਟੂਰਿਸਟ ਵੀਜ਼ਾ ਲਗਾਉਣਾ ਉਹ ਆਪਣੇ ਦਮ ਤੇ ਲਵਾਉਣਾ, ਜੇ ਪੈਸੇ ਉਹਨਾਂ ਕੋਲ ਹੈਗੇ ਤੇ ਗੁੱਡ ਆ, ਤੁਸੀਂ ਉਹਨਾਂ ਨੂੰ ਫਾਈਨੈਂਸ਼ੀਅਲ ਸਪਾਂਸਰ ਕਰ ਸਕਦੇ ਆ ਤੇ ਉਹ ਦੱਸ ਸਕਦੇ ਆ ਕਿ ਆਹੋ ਮੇਰੀ ਬਾਇਓਲੋਜੀਕਲ ਬੇਟੀ ਸੀਗੀ, ਇਹਦੀ ਅਡਾਪਸ਼ਨ ਹੋ ਗਈ ਸੀਗੀ, ਇਹਨੂੰ ਮੈਂ ਮਿਲ ਨਹੀਂ ਪਾਈ ਗਈ, ਜੇ ਤੁਹਾਨੂੰ ਮੈਂ ਮਿਲਣ ਜਾਣਾ ਦੱਸ ਸਕਦੇ ਆ। ਬਾਕੀ ਜੇ ਅੱਜ ਕਰੂੰਗੇ ਤੇ ਇਦਾਂ ਆ, ਪਹਿਲੋਂ 800 ਦਿਨ ਸੀ, ਫਿਰ 500 ਹੋਇਆ, ਹੁਣ 600 ਆ। ਦਿਨ ਰਾਤ ਕਹਿੰਦੇ ਕੰਮ ਕਰਨਾ ਹੈ ਤੇ ਇੰਪਲਾਈ ਪਤਾ ਨਹੀਂ ਉਹਨਾਂ ਨੇ ਕਦੋਂ ਹਾਇਰ ਕਰਨੇ ਆ, ਦਿਨ ਰਾਤ ਕੰਮ ਕਰਨ ਵਾਲੇ। ਸੋ ਦੇਖ ਲਓ ਕਿੱਦਾਂ ਆ। ਇੱਕ ਹੋਰ ਚੀਜ਼ ਇੱਥੇ ਮੈਂ ਦੱਸ ਦੇਵਾਂ, ਕਈ ਲੋਕ ਉੱਥੇ ਏਜੰਟਸ ਦੇ ਥਰੂ ਇੰਟਰਵਿਊਜ਼ ਲੈ ਰਹੇ ਆ ਇੱਦਾਂ ਦੀਆਂ। ਰੀਸੈਂਟਲੀ ਖਬਰ ਉੱਥੋਂ ਆਈ ਆ, ਆਪਣੇ ਸਾਰਿਆਂ ਦੇ ਧਿਆਨ ਹਿੱਤ ਦੱਸਦਾ ਜਾਵਾਂ ਕਿਉਂਕਿ 40-40 50-50 ਰੁਪਈਆ ਦੇ ਕੇ ਉਹ ਇੰਟਰਵਿਊਜ਼ ਲੈ ਰਹੇ ਆ। ਉਹਨਾਂ ਨੇ ਕਈ ਏਜੰਟ ਬਲੈਕ ਲਿਸਟ ਕਰਤੇ ਆ। ਜਦੋਂ ਉਹ ਜਿਨ੍ਹਾਂ ਦੇ ਇੰਟਰਵਿਊ ਹੋ ਗਏ, ਵੀਜ਼ਾ ਵੀ ਮਿਲ ਜਾਂਦਾ ਤੇ ਜਦੋਂ ਆਉਂਦੇ ਆ, ਜਦੋਂ ਚੜ੍ਹਨ ਲੱਗਦੇ ਆ ਤੇ ਉਹ ਪਤਾ ਲੱਗਦਾ ਵੀ ਇਸ ਏਜੰਟ ਥਰੂ ਉਹਨਾਂ ਨੇ ਲਈ ਆ ਤੇ ਉਹਨਾਂ ਦਾ ਵੀਜ਼ੇ ਰੱਦ ਕਰੀ ਜਾ ਰਹੇ ਆ। ਸੋ ਮੇਕ ਸ਼ੋਰ ਕਰ ਲਿਓ ਵੀ ਜਿਹੜੇ ਵਿਜ਼ਟਰ ਵੀਜ਼ੇ ਵਾਲੇ ਕਰ ਰਹੇ ਆ ਵੀ ਤੁਸੀਂ ਪੈਸੇ ਦੇ ਕੇ ਜਦੋਂ ਇੰਟਰਵਿਊ ਲੈ ਤਾਂ ਲੈਂਦੇ ਆ, ਹੋ ਵੀ ਜਾਂਦੀ ਆ ਤੇ ਹੋ ਸਕਦਾ ਤੁਹਾਡੀ ਰੱਦ ਕਰ ਦੇਣ, ਜਿਹੜੇ ਉਹਨਾਂ ਨੇ ਏਜੰਟਸ ਨੂੰ ਉਹਨਾਂ ਨੇ ਬਲੈਕ ਲਿਸਟ ਕੀਤਾ ਹੈ। ਸੋ ਇਹ ਲੇਟੈਸਟ ਜਿਹੜੀ ਇਹ ਖਬਰ ਆ ਰਹੀ ਆ, ਸੋ ਬਚ ਕੇ ਰਿਓ। ਬੰਦਾ ਕਾਲਾ ਕਈ ਵਾਰੀ ਪੈ ਜਾਂਦਾ ਆ ਤੇ ਉਹਦੇ ਨਾਲ ਇਹ ਹੋਣਾ ਵੀ ਉਹ ਪੱਕਾ ਬੈਨ ਨਾਲ ਲਵਾ ਕੇ ਬਹਿ ਜਿਓ ਵੀ ਫਿਰ ਬਾਅਦ 'ਚ ਲੱਗਣਾ ਨਹੀਂ ਉਹਨਾਂ ਦਾ ਕਦੀ ਵੀਜ਼ਾ। ਤੇ ਅਗਲੇ ਕਾਲਰ ਨੇ ਪਰਮਜੀਤ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਪਰਮ ਇੰਗਲਿਸ਼ ਤੋਂ। ਤੁਹਾਡੀ ਭੈਣ ਹੈ ਤੇ ਮਧੂ, ਇਹਨੇ ਨੇ ਕੁਐਸਚਨ ਪੁੱਛਣਾ ਹੈ। ਮੈਂ I'm just translating her. Madhu, go ahead, please. Hello. Hanji. Hello, good afternoon. My name is Madhuru. I came to US in 2006 on F1. Okay. And I was, and then my status changed to H1 in 2008. I'm sorry, in 9. And my I-140 got approved in 2010. Okay. Until 2016, I was on H1B. Okay. After that, I lost my status because my employer went bankruptcy. Okay. And he was not able to extend my H1B. After that, I tried. He did not inform me early enough. I had only like 45 days time. So I tried with another company. He filed for LCA, but he did not go further. So my time elapsed, and then I have to go try for F1. That F1 did not petition did not reach on time. It was like 32 days past my visa, so it got denied. After that, I've been trying. I was on out of status until now. Okay. After that, I filed for R1 in 2019. That paperwork, we did not. My employer did not receive any mail from the immigration. So we made a number of calls. What we came to know is the immigration system, they were not able to locate the file. And only a month passed, I called again in immigration, and they told me like the mail has been sent out and they did not receive the response on time. So at this point, what they advised is to file freshly again.
So I don't know where to go from here. I'm looking for an option Okay. where I can restore my legal status in this country, or any way that I can work legally in this country. I All have right. a Thank you. Just listen to the answer now. Yeah. Yeah, so you have been out of status too long. So H1B, it gives you 60-day grace period. So when you did not file the application within 60 days, you were without options back then, right? So F1 was untimely, so they denied it. And then you have accrued what you call as an unlawful presence of more than a year. So you are subject to a 10-year bar if you choose to leave the US, right? Your status cannot be restored in the US. You cannot jump to a F1 or H1 or any of that. So the only options, so first of all, as a lawyer, I cannot advise you to continue to stay. It's your choice if you want to stay here, and if you don't want to leave, that's on you. But none of the legal immigration options, which includes H1, F1, none of that is going to work for you. Simple reason, they require you to maintain status, and there can be a gap of more than 60 days. So that being said, if some people, they have options, for example, if there is a crime, then there is a U visa option, right? Unless you have any of those options, or you get married, or there is a marriage-based green card filing, you are without options at this point. Yeah. So those are the two options that I can think of. Obviously, there has to be a genuine marriage with a US citizen. I'm not advising you to stay illegally. I'm advising you that you're subject to 10-year bar. You're illegal. You could be put on proceedings. You should leave. If you do get married, then that will create some options. If someone is a victim of a crime, there are options over there. All the other doors at this point, they are closed, including asylum, that is closed because you have to file within a year if there is a threat. So there is no option that you have at this point. Thanks for the call. ਅਗਲੇ ਕਾਲਰ ਨੇ ਇਕਬਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ। ਮੈਂ ਇੰਗਲੈਂਡ ਤੋਂ ਗੱਲ ਕਰ ਰਿਹਾ। ਹਾਂਜੀ। ਤੇ ਅਸੀਂ ਇੱਥੇ ਵਰਕ ਪਰਮਿਟ ਤੇ ਹੈਗੇ ਜੀ, ਮੈਂ, ਮੇਰੇ ਵਾਈਫ ਨਾਲ ਬੱਚਾ ਜੀ ਆਪਣਾ 7 ਸਾਲ ਦਾ ਜੀ। ਤੇ ਇਹ ਪਹਿਲਾਂ ਮੈਂ 2015 ਦੇ ਵਿੱਚ ਅਪਲਾਈ ਕੀਤਾ ਸੀ ਇੰਡੀਆ ਤੋਂ US ਦਾ ਟੂਰਿਸਟ ਵੀਜ਼ਾ, ਬਟ ਸਾਡਾ ਉਦੋਂ ਡਿਕਲਾਈਨ ਹੋ ਗਿਆ ਸੀਗਾ। ਤੇ ਉਸ ਤੋਂ ਪਹਿਲਾਂ ਅਸੀਂ 2007 ਤੋਂ ਲੈ ਕੇ 14 ਤੱਕ ਆਸਟ੍ਰੇਲੀਆ ਸੀਗੇ। ਤੇ ਔਨ ਦਾ ਬੇਸਿਸ ਆਫ ਦੈਟ ਮੈਂ ਅਪਲਾਈ ਕੀਤਾ ਸੀ, ਉੱਥੋਂ ਨਹੀਂ ਮਿਲਿਆ ਸੀ। ਹੁਣ ਅਸੀਂ ਇੱਥੋਂ UK ਤੋਂ ਟੂਰਿਸਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੈਗੇ। ਹੁਣ ਸਾਡੇ ਕੋਲ ਰੈਜ਼ੀਡੈਂਟ ਪਰਮਿਟ ਹੈਗਾ, 5 ਇਅਰਸ ਦਾ ਵੀਜ਼ਾ ਵੀ ਹੈਗਾ। ਤੁਸੀਂ UK ਦੇ ਗ੍ਰੀਨ ਕਾਰਡ? ਨਹੀਂ ਜੀ, ਸਾਡੇ ਕੋਲ ਰੈਜ਼ੀਡੈਂਟ ਪਰਮਿਟ ਹੈ ਜੀ, ਵੀਜ਼ਾ 5 ਸਾਲ ਦਾ ਵਰਕ ਪਰਮਿਟ ਹੈ ਜੀ। ਅੱਛਾ, ਇਹ ਗ੍ਰੀਨ ਕਾਰਡ ਦੇ ਇਕੁਇਵਲੈਂਟ ਨਹੀਂ ਹੈਗਾ, ਮਤਲਬ ਤੁਹਾਡਾ ਫਿਰ ਇਹ ਐਕਸਪਾਇਰ ਹੋ ਜਾਣਾ? ਹਾਂਜੀ, ਇਹ ਬੇਸਿਕਲੀ ਪਹਿਲਾਂ 3 ਸਾਲ ਦਾ ਮਿਲਦਾ ਜੀ, ਫਿਰ 2 ਸਾਲ ਦਾ, ਤੇ 5 ਸਾਲ ਕੰਟੀਨਿਊ ਸਟੇ ਕਰਕੇ ਇੱਥੇ ਤੁਸੀਂ ਮਤਲਬ ਪੱਕੇ ਹੋ ਜਾਂਦੇ ਜੀ। ILR ਮਿਲ ਜਾਂਦਾ ਫਿਰ ਤੁਹਾਨੂੰ, ਮਤਲਬ ਪਰਮਨੈਂਟ ਰੈਜ਼ੀਡੈਂਸੀ ਮਿਲ ਜਾਂਦੀ ਹੈ। ਸੋ ਭਾਜੀ ਇਦਾਂ ਕਿ ਜਿਹੜਾ ਟੂਰਿਸਟ ਵੀਜ਼ਾ ਨਾ, ਇਹ ਡਿਸਕ੍ਰੈਸ਼ਨਰੀ ਆ, ਤੁਸੀਂ ਅਪਲਾਈ ਕਰ ਸਕਦੇ ਆ, ਕੋਈ ਨੁਕਸਾਨ ਨਹੀਂ ਇਹਦੇ ਵਿੱਚ। ਸੱਚ ਦੱਸਣਾ ਜੋ ਵੀ ਹੈਗਾ, ਕੋਈ ਗੁੰਡੀ ਨਹੀਂ ਘਵਾਣੀ ਜੀ। ਟੂਰਿਸਟ ਵੀਜ਼ਾ ਟਰਾਈ ਕਰੋ, ਇਹਦੇ ਵਿੱਚ ਕੋਈ ਲੌਜਿਕ ਨਹੀਂ ਹੈਗਾ। ਵਕੀਲ ਕੋਈ ਤੁਹਾਡੇ 'ਚ ਕੋਈ ਮਦਦ ਨਹੀਂ ਕਰ ਸਕਦਾ। ਇਹ ਸਿੰਪਲੀ ਉਹਨਾਂ ਤੇ ਹੈ ਕਿ ਉਹਨਾਂ ਨੇ ਤੁਹਾਨੂੰ ਦੇਣਾ ਕਿ ਨਹੀਂ ਦੇਣਾ। ਤੇ ਮੁੜ ਕੇ ਟੂਰਿਸਟ ਵੀਜ਼ਾ ਤੁਹਾਡਾ ਲੱਗ ਵੀ ਜਾਂਦਾ, ਕੋਈ ਉਹਨਾਂ ਕੁਛ ਮਤਲਬ ਟੈਂਪਰੇਰੀ ਉਹ ਆ। ਤੇ ਮੇਰੇ ਹਿਸਾਬ ਨਾਲ ਜੇ ਤੁਸੀਂ ਪੱਕੇ ਹੋ ਸਕਦੇ ਆ ਨਾ, ਇੰਗਲੈਂਡ 'ਚ ਪੱਕੇ ਹੋ ਗਏ, ਸਿਟੀਜ਼ਨ ਬਣ ਕੇ, ਇਨਵੈਸਟਮੈਂਟ ਰਾਹੀਂ ਜਿਹੜਾ E2 ਵੀਜ਼ਾ ਉਹਦੇ ਰਾਹੀਂ ਆਓ, ਤੁਹਾਡਾ ਸਿੱਧਾ ਜਿਹੜਾ ਕਲੀਅਰ ਕੱਟ ਪਾਥ ਆ। ਤੇ ਬਾਕੀ ਆਹ ਜਿਹੜਾ ਟੂਰਿਸਟ ਵੀਜ਼ਾ ਆਪਣੇ ਲੈਵਲ ਤੇ ਟਰਾਈ ਕਰ ਲਓ, ਪਰ ਇਹ ਟੂਰਿਸਟ ਵੀਜ਼ਾ ਟੈਂਪਰੇਰੀ ਹੈ, ਇਹਨੇ ਇਟਸ ਨਾਟ ਗੋਇੰ ਟੂ ਗਿਵ ਯੂ ਐਨੀ ਆਪਸ਼ਨਸ। ਸੋ ਇਹ ਹੈ ਕਿ UK ਵਾਲੇ ਪੇਪਰ ਨਾ ਆਪਣੇ ਖਰਾਬ ਕਰੋ। ਨਹੀਂ ਬਾਈ ਜੀ, ਗੱਲ ਇਹ ਸੀਗੀ ਕਿ ਹੁਣ ਸਾਡੇ ਕੋਲ ਲਾਈਕ ਜਿੱਦਾਂ 3 ਸਾਲ ਦਾ ਵੀਜ਼ਾ ਹੈਗਾ ਬੇਸਿਕਲੀ ਨਾ, ਉਹਦੇ ਚੋਂ 1 ਸਾਲ ਸਾਡਾ ਲੰਘ ਗਿਆ, ਹੁਣ 2 ਸਾਲ ਹੋਰ ਪਏ ਆ, ਉਸ ਤੋਂ ਬਾਅਦ ਇਹ ਵੀਜ਼ਾ ਐਕਸਟੈਂਡ ਹੋ ਜਾਂਦਾ। ਪਰ ਅਸੀਂ ਇਹ ਚਾਹੁੰਦੇ ਸੀਗੇ ਲਾਈਕ ਮੰਨ ਲਓ ਵੀ ਜਿੱਦਾਂ ਵੀ ਹੁਣ ਆਪਾਂ ਉੱਥੇ US ਆ ਜਾਈਏ, ਮਤਲਬ ਸਾਨੂੰ ਟੂਰਿਸਟ ਵੀਜ਼ਾ ਮਿਲ ਜਾਂਦਾ, ਤੇ ਸਾਡੇ ਕੋਲ ਕੋਈ ਆਪਸ਼ਨ ਬਚਦੀ ਹੈ ਜੇ ਮਤਲਬ ਆਪਾਂ ਕੋਈ ਇਸ ਬੇਸ ਦੇ ਉੱਤੇ ਕੁਝ ਕਰਨਾ ਹੋਵੇ ਤਾਂ ਉੱਥੇ? ਨਹੀਂ ਭਾਈ, ਟੂਰਿਸਟ ਵੀਜ਼ਾ ਟੈਂਪਰੇਰੀ ਆ, ਉਹਦੇ ਬੇਸ ਤੇ ਕੀ ਆਪਸ਼ਨ ਆ? ਮਤਲਬ ਉਹ ਤਾਂ 6 ਮਹੀਨੇ ਦੀ ਐਂਟਰੀ ਮਿਲਣੀ ਹੈ, ਖਤਮ ਹੋ ਜਾਣੀ, ਫੇਰ ਕੀ ਕਰੋਗੇ? ਉਹ ਇਹੀ ਹੁੰਦਾ ਆ ਵੀ ਜੇ ਤੁਹਾਡਾ ਅਸਾਈਲਮ ਦਾ ਕੇਸ ਸੀਗਾ, ਕੋਈ ਅਸਾਈਲਮ ਵਾਲੇ ਇਦਾਂ ਵਾ ਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਮੈਂ ਕਿਹਾ ਇਦਾਂ ਆ ਕਿ ਪੈਰਾਲੀਗਲ ਬਗੀ ਅਸਾਈਲਮ ਕਿ ਅਸਾਈਲਮ ਤੋਂ ਬਾਅਦ ਦੁਨੀਆ ਨਹੀਂ ਐਗਜ਼ਿਸਟ ਕਰਦੀ। ਸੋ ਇਦਾਂ ਕਿ ਅਸਾਈਲਮ ਦੇ ਬੜੇ ਚੈਲੰਜਸ ਹੁੰਦੇ ਆ। ਪਹਿਲੀ ਗੱਲ ਤਾਂ ਜੈਨੂਇਨ ਕੇਸ ਹੋਣਾ ਚਾਹੀਦਾ। ਦੂਜੀ ਗੱਲ ਇਦਾਂ ਕਿ ਜਿਹੜਾ ਬੰਦਾ ਬਾਹਰ ਰਹਿ ਕੇ ਆਇਆ, ਉੱਥੇ ਕਿਉਂ ਨਹੀਂ ਪੱਕਾ ਹੋਇਆ, ਉੱਥੇ ਕਿਉਂ ਨਹੀਂ ਅਸਾਈਲਮ ਫਾਈਲ ਕੀਤੀ, 5 ਸਾਲ 6 ਸਾਲ ਜਿਹੜੇ ਰਹਿ ਗਏ, ਹੁਣ ਕੀ ਤੁਹਾਨੂੰ ਆਪਣੇ ਦੇਸ਼ ਦੇ ਵਿੱਚ ਖਤਰਾ, ਰਾਈਟ? ਸੋ ਅਸਾਈਲਮ ਨੂੰ ਚੈਲੰਜਸ ਬਥੇਰੇ ਆ, ਤੇ ਬੰਦਾ ਆਪਣੇ ਪੇਪਰ ਕਈ ਵਾਰੀ ਉੱਥੋਂ ਖਰਾਬ ਕਰ ਲੈਂਦਾ, ਇੱਥੇ ਵੀ ਲਟਕਿਆ ਫਿਰਦਾ, ਜੱਜ ਨਹੀਂ ਅਪਰੂਵ ਕਰਦਾ, ਜਾਂ ਅਸਾਈਲਮ ਆਫਿਸ 'ਚ 10-10 15-15 ਸਾਲ ਜਿਹੜੇ ਕੇਸ ਲਟਕੇ ਰਹਿੰਦੇ ਥੱਲੇ, ਕਿਉਂਕਿ ਜਿਹੜਾ ਟੂਰਿਸਟ ਵੀਜ਼ੇ ਤੇ ਆਉਂਦਾ ਉਹਦਾ ਤਾਂ ਅਸਾਈਲਮ ਆਫਿਸ 'ਚ ਲੱਗਦਾ, ਫਿਰ ਕੋਰਟ ਦੇ ਵਿੱਚ ਜਾਂਦਾ, ਰੀਲੋਕੇਸ਼ਨ ਦੇ ਮੁੱਦੇ, ਹੋਰ ਮੁੱਦੇ ਆ। ਸੋ ਜੇ ਤੁਹਾਡੇ UK ਦੇ ਪੇਪਰ ਬਣਦੇ ਆ, ਉਹ ਪੇਪਰ ਬਣਾ ਲਓ,
ਤੇ ਪੱਕੇ ਤੌਰ ਤੇ ਜਿਹੜਾ ਹੈਗਾ ਇਨਵੈਸਟਮੈਂਟ ਦੇ ਬੇਸ ਤੇ ਇੱਥੇ E2 ਵੀਜ਼ੇ ਦੇ ਬੇਸ ਤੇ ਤੁਸੀਂ ਆਓ ਤੇ ਬਾਕੀ ਆਪਣਾ ਵੀਜ਼ਾ ਵਗੈਰਾ ਟਰਾਈ ਕਰੀ ਜੋ ਲੀਗਲੀ, ਜੇ ਮਿਲਦਾ ਤਾਂ ਹਾਂਜੀ ਘੁੰਮਣ ਫਿਰਨ ਆਓ, ਪਰ ਇਹ ਹੈ ਕਿ ਆਪਣੇ ਪੇਪਰ ਨਾ ਖਰਾਬ ਕਰੋ UK ਵਾਲੇ, ਜੇ ਮੇਰੀ ਸਲਾਹ ਲੈਣੀ ਹੈ ਜੀ। ਥੈਂਕ ਯੂ ਕਾਲ ਦੇ ਲਈ। ਅੱਜ ਦੇ ਲਾਸਟ ਕਾਲਰ ਲਵਾਂਗੇ ਅਮਰਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ ਮੇਰੀ ਨਾ ਅਸਾਈਲਮ ਫੇਲ ਹੋ ਗਈ ਪਿਛਲੇ ਸਾਲ, ਤੇ ਉਸ ਤੋਂ ਬਾਅਦ ਪਿਛਲੇ ਸਾਲ ਐਕਚੁਅਲੀ, ਫਿਰ ਉਸ ਤੋਂ ਬਾਅਦ ਮੈਂ ਲਾਇਆ ਵਿਆਹ ਵਾਲਾ ਕੇਸ, ਕੁੜੀ ਸਿਟੀਜ਼ਨ ਸੀਗੀ, ਤੇ ਫਿਰ I-30 ਭਾਈ ਅਪਲਾਈ ਕੀਤਾ ਆ, ਤੇ ਇੱਕ ਤੇ ਉਹਨਾਂ ਲੈਟਰ ਭੇਜਿਆ ਮੈਨੂੰ 5 ਮਹੀਨੇ ਪਹਿਲਾਂ, ਫਾਈਲ ਦੱਬੀ ਰਹੀ ਕਿਤੇ, ਤੇ 5 ਮਹੀਨੇ ਬਾਅਦ ਲੈਟਰ ਆਇਆ, ਰਿਸੀਵਿੰਗ ਲੈਟਰ I-30 ਦਾ ਜੀ। ਤੇ ਹੁਣ ਜਿੱਦਾਂ 5-6 ਮਹੀਨੇ ਹੋ ਗਿਆ ਭਾਈ, ਤੇ ਉਹ ਜਿਹੜਾ ਟਰੈਕਿੰਗ ਉੱਤੇ ਨੰਬਰ ਸ਼ੋ ਹੁੰਦੇ ਆ ਕਿ ਲਾਈਕ ਇੰਨਾ ਟਾਈਮ ਰਹਿ ਗਿਆ ਐਸਟੀਮੇਟ ਟਾਈਮ, ਉਹ ਵੀ ਐਕਸਪਾਇਰ ਹੋ ਗਿਆ, ਆਲਮੋਸਟ 2 ਮਹੀਨੇ ਹੋ ਗਏ ਭਾਜੀ, ਤੇ ਉਹ ਕੰਟੀਨਿਊ ਆਈ ਜਾਂਦਾ ਆ ਕਿ ਰਿਵਿਊਇੰਗ ਬਾਏ ਦਾ US, ਉਹਨਾਂ ਦੇ ਰਿਵਿਊ ਕਰਦੇ ਪਏ ਸਟਿਲ ਜੀ। ਤੇ ਜਿਵੇਂ ਭਾਈ ਅਸਾਈਲਮ ਹੋ ਗਈ ਫੇਲ, ਤੇ ਜੇ ਮੈਂ ਟਰੈਵਲ ਡਾਕੂਮੈਂਟ ਅਪਲਾਈ ਕਰਾਂ ਮੈਰਿਜ ਬੇਸ ਤੇ, ਉਹ ਤੇ ਮੈਂ ਵਾਪਸ ਆ ਸਕਦਾ ਜੀ ਕਿ ਨਹੀਂ? ਮੈਰਿਜ ਬੇਸ ਤੇ ਟਰੈਵਲ ਡਾਕੂਮੈਂਟ ਦੇਣਾ ਨਹੀਂ ਤੁਹਾਨੂੰ ਉਹਨਾਂ ਨੇ। ਜੇ ਅਸਾਈਲਮ ਕਿੱਥੇ ਆ ਤੁਹਾਡੀ ਇਸ ਵੇਲੇ, ਇਮੀਗ੍ਰੇਸ਼ਨ ਕੋਰਟ ਮੋਰੇ ਆ ਕਿ ਅਸਾਈਲਮ ਆਫਿਸ ਮੋਰੇ ਆ? ਭਾਈ ਉਹ BIA ਕੋਲ ਚੱਲ ਗਈ, ਇੱਕ ਵਾਰੀ ਫੇਲ ਹੋ ਗਈ ਨਾ, ਇੱਕ ਵਾਰੀ ਫੇਲ ਹੋ ਗਿਆ ਮੇਰਾ ਸੈਕਰਾਮੈਂਟੋ ਦਾ ਕੇਸ। ਮੋਸ਼ਨ ਟੂ ਰੀਓਪਨ ਲਾਇਆ ਹਾਂਜੀ, ਜਿਹੜਾ 28 ਦਿਨਾਂ ਦੇ ਵਿੱਚ ਲਾਉਣਾ ਹੁੰਦਾ ਇਹਨਾਂ ਨੇ। ਭਾਜੀ ਤੁਸੀਂ ਤੇ ਬਹੁਤ ਸੌਖਾ ਕਰਤਾ ਇਮੀਗ੍ਰੇਸ਼ਨ ਲਾਉਣ ਨੂੰ, ਡਿਪੋਰਟੇਸ਼ਨ ਤੇ ਭੁੱਲ ਹੀ ਗਏ ਜੱਜ ਦੀ ਤੁਸੀਂ। ਪਹਿਲੀ ਗੱਲ ਤੇ ਉਹਨਾਂ ਨੇ ਕਿਸੇ ਨੇ ਤੁਹਾਨੂੰ ਕਿਹਨੇ ਕਿਹਾ ਕਿ ਤੁਹਾਨੂੰ ਉਹਨਾਂ ਨੇ ਟਰੈਵਲ ਡਾਕੂਮੈਂਟ ਦੇ ਦੇਣਾ? ਪਹਿਲੀ ਗੱਲ ਤਾਂ ਤੁਹਾਡੇ ਤੇ ਡਿਪੋਰਟੇਸ਼ਨ ਲੱਗੀ ਹੈ, ਤੁਸੀਂ ਉਹਨੂੰ ਅਪੀਲ ਕੀਤੀ ਆ, ਉਹਦੀ ਤੁਹਾਡੀ ਫਾਈਟ ਜਿਹੜੀ ਚੱਲਦੀ ਆ। ਜਿਹੜਾ ਵਿਆਹ ਵਾਲਾ ਜਿਹੜਾ ਕੇਸ ਹੈਗਾ, ਇਹ ਤੁਹਾਡੀ ਜਿਹੜੀ I-130 ਵਾਲੀ ਗੱਡੀ ਹੈ ਇੱਥੇ ਰੁਕ ਜਾਣੀ ਹੈ। ਇਸ ਤੋਂ ਬਾਅਦ ਤੁਹਾਨੂੰ ਜਿਹੜਾ ਚਾਹੀਦਾ 601A ਵੇਵਰ ਚਾਹੀਦਾ ਹੁੰਦਾ, ਵੇਵਰ ਲੈਣਾ ਹੁੰਦਾ, ਜਿਹੜੀ ਕੱਚੀ ਤੁਹਾਡੀ ਸਟੇ ਸਾਰਾ ਕੁਝ ਹੈਗਾ। ਤੇ ਜਦ ਤੱਕ ਤੁਹਾਡੇ BIA ਵਗੈਰਾ ਤੁਹਾਡਾ ਕੇਸ ਤੁਸੀਂ ਜਿੱਤਦੇ ਨਹੀਂ, ਤੁਹਾਨੂੰ 600 ਜਾਂ ਉਹ ਬੰਦ ਨਹੀਂ ਹੁੰਦਾ, ਤੁਸੀਂ 601A ਵੇਵਰ ਨਹੀਂ ਕਰ ਸਕਦੇ। ਜੇ ਤੁਹਾਡੀ ਡਿਪੋਰਟੇਸ਼ਨ ਫਾਈਨਲ ਹੋ ਜਾਂਦੀ ਹੈ, ਤੁਹਾਨੂੰ ਡਿਪੋਰਟੇਸ਼ਨ ਨਾਲ ਪਹਿਲਾਂ ਡੀਲ ਕਰਨਾ ਪੈਣਾ, ਡਿਪੋਰਟੇਸ਼ਨ ਵੀ ਤੁਰਾਣੀ ਪੈਣੀ ਹੈ। ਤੁਸੀਂ ਤਾਂ ਸਟੈਪ ਹੀ ਸਾਰੇ ਖਾ ਗਏ ਕਿ ਮੈਂ ਸਿੱਧੇ ਜਾ ਕੇ ਟਰੈਵਲ ਡਾਕੂਮੈਂਟ ਲੈ ਕੇ ਵਾਪਸ ਆ ਜਾਣਾ। ਵੇਵਰ ਵੂਵਰ ਵਾਲੇ ਤਾਂ ਮੈਂ ਕਿਹਾ ਤੁਸੀਂ ਆਪਣੇ ਪਹਿਲਾਂ ਵਕੀਲ ਨਾਲ ਜਿਹਨੇ 130 ਫਾਈਲ ਕੀਤਾ ਉਹਨਾਂ ਸਲਾਹ ਕਰੋ ਪਹਿਲਾਂ ਕਿ ਭਾਈ ਬਾਕੀ ਦੇ ਸਟੈਪਾਂ ਦਾ ਕੀ ਕਰਨਾ। ਜਿਹੜਾ ਜਿੱਦਾਂ ਹੁਣ ਇਹਨਾਂ ਦਾ ਇਹ ਮਸਲਾ ਆ, ਉਹ ਦੂਜੇ ਪਾਸੇ ਡੈਪੂਟੇਸ਼ਨ ਨੂੰ ਤੜਾਉਣ ਦੇ ਲਈ ਜਿੱਦਾਂ ਅਪੀਲ ਜਿਹੜੀ ਉਹਨਾਂ ਨੇ ਜਿਹੜੀ ਵੀ ਉਹ ਲਾਈ ਆ 130 ਉਧਰਲੇ ਪਾਸੇ ਆ, ਸੋ ਇਹ ਕੀ ਉਧਰਲੇ ਪਾਸੇ ਹੁਣ ਬੰਦ ਕਰਾ ਕੇ 130 ਭਾਈ ਮੈਨੂੰ ਇੱਕ ਗੱਲ ਦੱਸੋ, ਮੈਂ ਕਿੰਨੇ ਸਾਨੂੰ ਕਾਲਰ ਕਰਦੇ ਕਿ ਯਾਰ ਮੇਰਾ ਵਿਆਹ ਹੋਇਆ, ਮੇਰੇ ਡਿਪੋਰਟੇਸ਼ਨ ਲੱਗੀ ਹੈ, ਬਾਈ ਰੇ ਦਾ ਪਤਾ ਨਹੀਂ, ਜਾਂ ਇਹਨੇ ਪ੍ਰੋਗਰਾਮ ਪਹਿਲੀ ਵਾਰੀ ਸੁਣਿਆ ਜਾਂ ਇਹ ਮਜ਼ਾਕ ਸਮਝਦਾ ਵਾ ਕਿ ਇਹ ਤਾਂ ਮੈਂ ਕਿਹਾ ਡਿਪੋਰਟੇਸ਼ਨ ਦੇ ਰਿਮੂਵਲ ਆਰਡਰ ਲੱਗਾ ਪਿਆ। ਇਹ ਸਾਨੂੰ ਕੀ ਪੁੱਛ ਰਿਹਾ? ਇਹ ਪੁੱਛ ਰਿਹਾ ਕਿ ਮੈਂ ਟਰੈਵਲ ਡਾਕੂਮੈਂਟ ਲੈ ਕੇ ਬਾਹਰ ਘੁੰਮ ਫਿਰ ਕੇ ਵਾਪਸ ਆ ਜਾਵਾਂ, ਪੱਕਾ ਹੋ ਜਾਊਗਾ, ਇਹ ਪੁੱਛ ਰਿਹਾ ਵਾ ਜੀ। ਤੂੰ ਬਾਈ ਏਦਾਂ ਕਰ, ਪਹਿਲਾਂ ਸਾਰੇ ਸ਼ੋਅ ਸੁਣ ਪਿਛਲੇ 1 ਸਾਲ ਦੇ, ਤੈਨੂੰ ਇਹਦੇ ਵਿੱਚ ਹਰੇਕ ਰੋਜ਼ ਕੋਈ ਨਾ ਕੋਈ ਕਾਲਰ ਕਰ ਰਿਹਾ ਕਿ ਯਾਰ ਮੇਰਾ ਵਿਆਹ ਹੋਇਆ, ਮੇਰੇ ਜਵਾਕ ਆ, ਉਹ ਇੰਨਾ ਸੌਖਾ ਥੋੜਾ ਨਾ ਕਿ ਮੈਂ ਟਰੈਵਲ ਡਾਕੂਮੈਂਟ ਲੈ ਕੇ ਬਾਹਰ ਚਲ ਜਾਣਾ, ਤੇਰੇ ਡਿਪੋਰਟੇਸ਼ਨ ਰਿਮੂਵਲ ਲੱਗੀ ਹੈ, ਗਿਆ ਤੂੰ 10 ਸਾਲ ਵਾਪਸ ਨਹੀਂ ਆ ਸਕਦਾ, ਵੇਵਰ ਫਾਈਲ ਨਹੀਂ ਹੋ ਸਕਦਾ ਕਿਉਂਕਿ ਰਿਮੂਵਲ ਪ੍ਰੋਸੀਡਿੰਗਸ। ਜਿਹੜੇ ਵੀ ਬੰਦੇ ਨੇ ਮਹਾਨ ਵਕਤੀ ਨੇ ਇਹ 130 ਫਾਈਲ ਕੀਤਾ, ਉਹਨਾਂ ਬਹਿ ਕੇ ਪਹਿਲਾਂ ਸਲਾਹ ਕਰਕੇ ਪਲਾਨ ਆਫ ਐਕਸ਼ਨ ਕੀ ਹੈਗਾ। ਜੀ ਜੀ। ਸੋ ਸਲਾਹ ਲੈ ਕੇ, ਸਹੀ ਸਲਾਹ ਲੈ ਕੇ ਜਿਹੜਾ ਕਰਿਆ ਕਰੋ, ਨਹੀਂ ਤਾਂ ਕੰਮ ਤੁਸੀਂ ਆਪਣਾ ਆਪ ਹੀ ਜਿਹੜਾ ਉਹ ਜ਼ਿਆਦਾ ਖਰਾਬ ਕਰ ਬੈਠੇ ਆ। ਸੋ ਵਕੀਲ ਤੇ ਆਮ ਬੰਦੇ 'ਚ ਇੰਨਾ ਤਾਂ ਫਰਕ ਜਿਹੜਾ ਉਹ ਹੁੰਦਾ ਹੀ ਆ, ਨਹੀਂ ਤਾਂ ਸਾਰੇ ਨਾ ਵਕੀਲ ਹੋਣ। ਸੋ ਇਹ ਚੀਜ਼ਾਂ ਦਾ ਫਰਕ ਹੁੰਦਾ ਆ। ਸੋ ਜਿਹੜੀ ਸਲਾਹ ਲੈਣੀ ਆ ਸਹੀ ਥਾਂ ਤੋਂ, ਜਿਹੜੀ ਉਹ ਸਲਾਹ ਲੈ ਕੇ ਜਿਹੜਾ ਉਹ ਤੁਰਿਆ ਕਰੋ। ਇਹ ਆ ਕਿ ਪੁੱਛ ਲਿਆ ਕਿ ਕੀ ਪ੍ਰੋਸੈਸ ਆ ਮੇਰਾ ਅੱਗੇ ਹੈ। ਸੋ ਉਹ ਵੀ ਨਹੀਂ ਕਿ ਮੇਰਾ ਕੇਸ BIA ਦੇ ਲੱਗਾ, ਰਿਮੂਵਲ ਆਰਡਰ ਲੱਗ ਗਿਆ, ਮੈਂ ਘੁੰਮਣ ਫਿਰਨ ਟਰੈਵਲ ਡਾਕੂਮੈਂਟ ਲੈ ਕੇ ਬਾਹਰ ਜਾਣਾ। ਇੱਦਾਂ ਦੇ ਕਿਹੜੇ ਟਰੈਵਲ ਡਾਕੂਮੈਂਟ ਅਮਰੀਕੀ ਸਰਕਾਰ ਦਿੰਦੀ ਹੈ। ਜੀ ਤੇ ਥੈਂਕ ਯੂ ਜੀ, ਬੜੀ ਮਿਹਰਬਾਨੀ। ਤੇ ਹੁਣ ਆਪਾਂ ਮਿਲਾਂਗੇ ਜੀ ਅਗਲੀ ਵਾਰ, ਤੇ ਬੜੀ ਮਿਹਰਬਾਨੀ। ਤੇ ਅਟਾਰਨੀ ਟੇਕ ਕਹਿਣਾ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਤੇ ਪ੍ਰੋਗਰਾਮ ਦੀ ਸਮਾਪਤੀ, ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।